ਐਨਾਕੋਂਡਾ ਕੀ ਹੁੰਦਾ? ਐਨਾਕੋਂਡਾ ਜੀ ਇਹ ਕੋਈ ਐਨਕ ਲਾ ਕੇ ਬੰਦਾ ਪੌਂਡਾ ਪੀਣ ਦਿਆ ਹੋਵੇ ਉਹਨੂੰ ਕਹਿੰਦੇ ਐਨਾਕੋਂਡਾ। ਆਹੋ ਤਾਂ ਉਹ ਹੀ ਸਰ ਇਹਨਾਂ ਨੇ ਤੇ ਆਪਣਾ ਗਾਣਾ ਬਣਾਇਆ ਏ। ਕਿਹੜਾ? ਚੂਆ ਖੋਲ ਸੋਣੀਏ ਨੀ ਤੇਰਾ ਢੋਲ ਗੁੱਡੂ ਆਇਆ। ਤੇਰਾ ਢੋਲ ਗੁੱਡੂ ਆਇਆ? ਮੈਂ ਚੂਆ ਖੋਲ ਸੋੜੀਆਂ ਨੇ। ਉਹ ਬੜੇ ਡਰਾਮੇ ਲੱਗਦੇ ਜੀ ਬੜੇ। ਇੱਕ ਦਿਨ ਮੇਰੇ ਉਸਤਾਦ ਨੇ ਚੂਹਾ ਕੱਢਣ ਗਿਆ, ਉਹ ਚੂਹਾ ਨਿਕਲਿਆ ਨਾਲ ਇੱਕ ਕੁੱਤਾ ਵੀ ਨਿਕਲ ਆਇਆ। अस्सलाम वालेकुम नाज़रीन, टी टाइम में खुश आमदीद। हाय ਲੋਕੀ ਮੈਨੂੰ ਤੇਰੇ आशिकां को सोना मुखड़ा लकाउण लई सज्जणा ने बूए अगे चिक ताण ले। ओए आशिकां को सोना मुखड़ा लकाउण लई सज्जणा ने बूए अगे चिक ताण लई। चिक ताण लई ओ चिक ताण लई सज्जणा ने बूए अगे चिक ताण लई। घरां विच जा के ते चूहे फड़ाउण लई सज्जणा ने बंदे सद लए। नाज़रीन साडे नाल जनाब भाजी अस्सलाम वालेकुम। वालेकुम अस्सलाम। जरा अपना तारफ कराओ, कौन हो तुसी? गुड्डू चूहा जी। गुड्डू चूहा जी। गुड्डू चूहा ते नाल ਬੂਬਾ ਚੋਈ भूबा चूई जी। अच्छा गुड्डू चूहा ते भूबा चूई तुसी की करदे हो? ਤੁਹਾਡਾ ਪ੍ਰੋਫੈਸ਼ਨ ਕੀ ਹੈ? ਇਹ ਪੁੱਛੋ ਤੁਸੀਂ ਦੋਵੇਂ ਜੀ ਕੀ ਕਰਦੇ? ਅਸੀਂ ਜੀ ਕੰਮ ਕਰੀਦਾ ਜੀ। ਕਿਹੜਾ ਕੰਮ ਕਰਦੇ ਹੋ ਤੁਸੀਂ? ਸਰ ਮੈਂ ਬੌਸ ਹਾਂ ਜੀ, ਮੇਰਾ ਸ਼ਾਗਿਰਦ ਵੀ ਹੈ ਤੇ ਮੇਰਾ ਸੈਕਟਰੀ ਵੀ ਹੈ। ਅਸੀਂ ਸਰ ਫਖਰ ਨਾਲ ਦੱਸਾਂਗੇ ਤੁਹਾਡੇ ਸ਼ੋਅ ਦੇ ਰਿਪਰੈਜ਼ੈਂਟ ਦੇ ਨਾਲ ਕਿ ਇੱਕ ਕੀੜੀ ਤੋਂ ਕੰਮ ਸ਼ੁਰੂ ਕੀਤਾ ਸੀ ਜੀ। ਓਏ ਹੋਏ ਵਾਹ ਵਾਹ। ਤੇ ਅੱਜ ਗੱਲ ਮਗਰ ਮੱਛਾਂ ਤੱਕ ਚਲੀ ਗਈ ਹੈ, ਐਨਾਕੌਂਡਿਆਂ ਤੱਕ ਚਲ ਗਈ ਹੈ। ਅੱਛਾ ਤੁਹਾਡੇ ਇਸ ਭਰਾ ਨੇ, ਇਸ ਬਰਖੁਰਦਾਰ ਨੇ, ਇਸ ਬੰਦਾ ਇਹਨਾਂ ਚੀਜ਼ ਨੇ ਆ ਨਹੀਂ ਡੈਂਜ ਕਰਦਾ, ਉਹ ਵੀ ਫੜਿਆ ਵਾ ਕਿੰਗ ਕੌਂਗ। ਅੱਛਾ ਕਿੰਗ ਕੌਂਗ। ਅੱਛਾ ਉਹ ਡੈਂਜ ਕਰਦਾ। ਨਹੀਂ ਮਤਲਬ ਮਸ਼ਹੂਰ ਕਿੱਥੋਂ ਹੋਏ ਤੁਸੀਂ? ਸਰ ਕਿਰਲੀਆਂ ਫੜੀ ਦੀਆਂ ਵਾ, ਚੂਹੇ ਫੜੀ ਦੇ ਆ, ਜਾਲੀ ਵੀ ਲਾ ਲਈਦੇ ਆ। ਭਾਈਜਾਨ ਕੋਈ ਆਪਣਾ ਪਹਿਲੇ ਦੱਸੋ ਨਾ ਜੀ ਕਿ ਮੈਂ ਇਸ ਗੱਲ ਤੋਂ ਇਸ ਨਾਮ ਤੋਂ ਮਸ਼ਹੂਰ ਆ, ਬਾਕੀ ਪ੍ਰੋਡਕਟਸ ਬਾਅਦ ਚ ਦੱਸਾਂਗੇ। ਮੇਨ ਕੀ ਹੈ ਤੁਹਾਡਾ? ਸਰ ਮੇਰਾ ਮੇਨ ਕੰਮ ਚੂਹੇ ਫੜਨਾ ਵਾ। ਇਹ ਗੱਲ ਕਰੋ। ਹਾਂ ਮੇਨ ਤੁਸੀਂ ਚੂਹੇ ਫੜਦੇ ਹੋ? ਹਾਂ, ਜਿਹੜਾ ਮੇਰਾ ਥੰਬਨੇਲ ਆ। ਹਾਂਜੀ। ਅੱਛਾ ਕਿਹੜੇ ਚੂਹੇ? ਅੱਛਾ ਤੁਸੀਂ ਚੂਹੇ ਮਤਲਬ ਜਿਹੜੇ ਘਰਾਂ 'ਚ ਜਾਂ ਕਿਤੇ ਦੁਕਾਨਾਂ 'ਚ ਜਾਂ ਕਿਤੇ ਵੀ ਜੀ, ਜਿੱਥੇ ਮਰਜ਼ੀ ਹੋ। ਹਾਂ ਇਹ ਪ੍ਰੋਬਲਮ ਹੁੰਦੀ ਨਾ ਕਿ ਯਾਰ ਘਰ ਦੇ ਵਿੱਚ ਚੂਹਾ ਨਹੀਂ ਫੜਿਆ ਜਾ ਰਿਹਾ, ਕੜਿੱਕੀ ਲਾਉਣੀ ਕਿੱਦਾਂ, ਸਿੱਟਣਾ ਕਿੱਦਾਂ। ਅੱਛਾ ਤੁਸੀਂ ਜਾ ਕੇ ਕੋਈ ਟਾਈਮ ਲੈਂਦੇ ਹੋ ਜਾਂ ਬਸ ਮਤਲਬ ਫੜ ਲੈਂਦੇ ਹੋ ਬਸ? ਸਰ ਜਾਂ ਮੈਂ ਆਪ ਚੱਲ ਜਾਂਦਾ ਜਾਂ ਬੰਦਾ ਭੇਜ ਦੇਣਾ ਸ਼ਾਗਿਰਦ ਆਪਣੇ ਨੂੰ। ਜਿੱਥੇ ਚੂਹੇ ਹੁੰਦੇ ਆ ਜਾ ਕੇ ਹਲਕੀ ਜਿਹੀ ਅਨਾਉਂਸਮੈਂਟ ਕਰਦਾ ਜੀ ਕਿ ਮੇਰੇ ਉਸਤਾਦ ਵੱਲੋਂ ਤੁਹਾਨੂੰ ਮੈਸੇਜ ਆ, ਤੁਹਾਨੂੰ ਵਾਰਨਿੰਗ ਆ, ਜਾਂ ਆਪ ਅੱਗੇ ਪਿੱਛੇ ਹੋ ਜਾਓ, ਨਹੀਂ ਤੇ ਅਗਲੇ ਦਿਨ ਜਾ ਕੇ ਚੂਹੇ ਨਾ ਮਿਲਣ ਫਿਰ ਡੈ ਪਟ ਕਰੀਦਾ ਆਪਾਂ, ਫਿਰ ਫੜ ਲਈਦੇ। ਲੁੱਗੀ ਪਵਾ ਲਈ ਤੇ ਪੁੱਠੇ ਪਾ ਲਈਦੇ ਆਪਾਂ। ਅੱਛਾ ਅੱਛਾ ਇੱਥੋਂ ਤੁਸੀਂ ਮਸ਼ਹੂਰ ਹੋਏ ਹੋ? ਇੱਥੋਂ ਮਸ਼ਹੂਰ ਆ ਜੀ। ਇਹ ਕਿੱਦਾਂ ਤੁਹਾਡੇ ਜ਼ਿਹਨ 'ਚ ਕੰਮ ਆਇਆ ਕਿ ਯਾਰ ਇਹ ਵੀ ਇੱਕ ਕੰਮ ਅਸੀਂ ਕਰ ਸਕਦੇ ਹਾਂ? ਦੌਰ ਜਦੀਦ ਆ, ਕਿਸੇ ਕੋਲ ਟਾਈਮ ਹੈ ਨਹੀਂ, ਲੋਕਾਂ ਕੋ ਆਪ ਦੀ ਬਿਮਾਰੀ ਵਾਸਤੇ ਮੈਡੀਸਨ ਲੈਣ ਦਾ ਟਾਈਮ ਨਹੀਂ, ਚੂਹੇ ਕਿਵੇਂ ਫੜਨੇ? ਹਾਂ ਦੇਖਣਾ ਚਾਹੀਦਾ ਲੋਕਾਂ ਨੂੰ ਵੀ ਯਾਰ। ਅੱਛਾ ਯਾਨੀ ਤੁਸੀਂ ਲੋਕਾਂ ਦੀ ਜਿਹੜੀ ਇੱਕ ਆਲਕਸੀ ਜਾਂ ਇੱਕ ਚੀਜ਼ ਉਹਦੇ ਤੋਂ ਤੁਸੀਂ ਸੋਚਿਆ ਕਿ ਯਾਰ ਇਹ ਇੱਕ ਹਰ ਘਰ ਦਾ ਤਕਰੀਬਨ ਮਸਲਾ ਵਾ। ਦੁਕਾਨਾਂ ਦੇ, ਕੱਪੜੇ ਵਾਲੀਆਂ ਦੁਕਾਨਾਂ 'ਚ, ਗੋਲ ਕਰਿਆਨੇ 'ਚ, ਗੱਲਾ ਮੰਡੀ 'ਚ, ਠੀਕ ਹੈ ਨਾ, ਉੱਥੇ ਤੇ ਮਾਸ਼ਾਅੱਲਾ ਢੇਰਾਂ ਬੇਭਾ ਸਾਡਾ ਕੰਮ ਤੁਰਿਆ ਹੀ ਉੱਥੋਂ ਆ ਜੀ। ਹਾਂਜੀ ਸਾਨੂੰ ਭਾਗ ਹੀ ਉੱਥੋਂ ਤੇ ਲੱਗੇ। ਤੁਸੀਂ ਉੱਥੋਂ ਹਿਸਾਬ ਲਾਇਆ ਵੀ ਇੱਥੋਂ ਅਸੀਂ ਚੂਹੇ ਫੜੀਏ ਤਾਂ ਕਿ ਘਰਦਿਆਂ ਨੂੰ ਟੈਨਸ਼ਨ ਨਾ ਹੋਵੇ, ਚੁੱਪ ਕਰਕੇ ਉਹ ਚੂਹੇ ਫੜਨ ਵਾਲਾ ਭਾਈ ਆ ਗਿਆ ਤੇ ਉਹ ਕੱਢ ਕੇ ਤੇ ਘਰ ਨੂੰ ਕਲੀਨ ਕਰਕੇ ਤੇ ਉਹ ਨਿਕਲ ਜਾਵੇ। ਸਰ ਘਰ ਦੇ ਸੁੱਤੇ ਰਹਿੰਦੇ ਆ, ਉਹਨਾਂ ਨੂੰ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਹੁੰਦੀ। ਨਹੀਂ ਤੁਹਾਨੂੰ ਘਰ ਵਾੜ ਕੇ ਬੁਲਾ ਕੇ ਚੂਹੇ ਫੜਨ ਚ ਲਾ ਕੇ ਆਪ ਸੌਂ ਜਾਂਦੇ? ਹਾਂਜੀ ਅਸੀਂ ਜੀ ਓਵਰਲੈਪ ਹੀ ਨਹੀਂ ਹੁੰਦੀ ਤੇ ਉਹਨਾਂ ਦੇ ਸੁੱਤਿਆਂ ਤੁਸੀਂ ਚੂਹਾ ਫੜ ਲੈਂਦੇ? ਜੀ ਸਰ। ਹਾਂਜੀ ਆਪਣਾ ਦੱਸ ਦਈਦਾ ਨਾ ਕਿ ਯਾਰ ਅਸੀਂ ਆ ਗਏ ਆ, ਤੁਸੀਂ ਸੌਵੋ ਆਰਾਮ ਕਰੋ, ਅਸੀਂ ਚੂਹਾ ਫੜ ਕੇ ਨਿਕਲ ਜਾਣਾ। ਤੇ ਹੁਣ ਇਹ ਤਾਂ ਕੋਈ ਗੱਲ ਨਾ ਹੋਈ ਭਾਜੀ, ਇਹ ਤਾਂ ਗੱਲ ਜਾਗਦੇ ਹੋਣ ਤੇ ਫੇਰ ਤੇ ਚਲੋ ਗੱਲ ਸਮਝ ਵੀ ਹੁੰਦੀ। ਹੁਣ ਸੁੱਤੇ ਪਏ, ਉਹ ਘਰ ਦੇ ਸੁੱਤੇ, ਤੁਸੀਂ ਚੂਹਾ ਫੜ ਲਿਆ। ਸਰ ਤੁਸੀਂ ਮੇਰੀ ਗੱਲ ਨੂੰ ਫੋਲੋ ਨਹੀਂ ਕੀਤਾ। ਤੁਸੀਂ ਨਹੀਂ ਫੋਲੋ ਕਰ ਰਹੇ? ਕਿਹੜੇ ਘਰ ਦੇ ਨੇ ਬੇਵਕੂਫ ਜਿਹੜੇ ਮਤਲਬ ਤੁਹਾਡੇ ਵਰਗੇ ਬੰਦੇ ਨੂੰ ਅੰਦਰ ਵੜ ਕੇ ਆਪ ਸੌ ਜਾਣ? ਸਾਡੇ ਤੇ ਤਮਾਤ ਕਰਦੀ ਬਾਮ। ਤਮਾਦ ਕਰਦੀ ਤੇ ਕੋਈ ਨਾ ਕੋਈ ਤੇ ਜਾਗਦਾ ਹੀ ਹੁੰਦਾ ਹੋਏਗਾ ਨਾ। ਸਰ ਉਹ ਇੱਕ ਬੰਦਾ ਸਾਡੇ ਤੇ ਲਾ ਦਿੰਦੇ ਆ ਕਿ ਲਓ ਜੀ ਜਦੋਂ ਚੂਹਾ ਫੜਨ, ਫੜ ਫੁੜ ਕੇ ਨਿਕਲ ਜਾਣ, ਇਹਨੂੰ ਪੈਸੇ ਦੇ ਕੇ ਟੋਰ ਦੇਣਾ। ਅੱਛਾ ਕਿੰਨੇ ਪੈਸੇ ਲੈਂਦੇ ਇੱਕ ਚੂਹੇ ਦੇ? ਸਰ ਵਜ਼ਨ ਦੇ ਹਿਸਾਬ ਨਾਲ ਹੁੰਦਾ। ਹਾਂਜੀ ਚੂਹਾ ਜੇ ਵੱਡਾ ਹੋਵੇ ਉਹਦਾ ਰੇਟ ਬਹੁਤਾ ਜੀ। ਬੱਚਾ ਪਹਿਲੇ ਤੋਲਦਾ ਵਾ। ਹਾਂਜੀ। ਅੱਛਾ ਜੀ ਹਾਂਜੀ। ਇਹ ਕੀ ਹੈ? ਸਰ ਸਾਡੇ ਇੰਸਟਰੂਮੈਂਟ ਹੈ ਜਿਨ੍ਹਾਂ ਨੂੰ ਚੂਹਾ ਫੜੀਦਾ ਜਾਂ ਚੂਹਾ ਵਰਗਲਾਈਦਾ, ਇਹ ਸਾਰਾ ਅੱਛਾ ਚੂਹਾ ਤੁਸੀਂ ਵਰਗਲਾ ਵੀ ਦਿੰਦੇ ਹੋ? ਜੀ ਸਰ। ਇਹ ਜੀ ਦੂਰਬੀਨ ਆ, ਇਹਦੇ ਨਾਲ ਦੇਖੀਦਾ, ਜੇ ਕਿਤੇ ਵੜ ਜਾਵੇ ਰੁੱਡ ਚ ਫਿਰ ਵੇਖੀਦਾ ਆ। ਹਾਂਜੀ। ਹਲੇ ਸਾਡੇ ਉਹ ਡੇਲਾ ਜਿਹਾ ਵਿੱਚ ਰਹਿ ਗਿਆ ਜਿਹੜਾ ਐਂ ਕਰਕੇ ਅੱਖ ਦੇ ਵਿੱਚ, ਉਹ ਜਿਹੜਾ ਉਹਨਾਂ ਨੇ ਘੜੀਆਂ ਲੈਣ ਲੱਗੇ। ਹਾਂਜੀ। ਅੱਛਾ ਉਹ ਵੀ ਹੁੰਦਾ ਤੁਹਾਡਾ? ਪਹਿਚਾਨ ਕਰੀਦੀ, ਮਾੜੇ ਚੂਹੇ ਦਾ ਕੰਮ ਨਹੀਂ ਕਰੀਦਾ। ਤਕੜਾ ਚੂਹਾ ਫੜੀਦਾ ਜਿਹੜਾ ਲੋਕਾਂ ਨੂੰ ਫੜਾਉਂਦਾ ਵਾ,
ਅੱਛਾ ਜੀ ਇੱਕ ਸਵਾਲ ਹੈ, ਇਹ ਤੇ ਚੂਹੇ ਦੂਸਰੇ ਪੜਦਾ ਨੱਕ ਵਾਲੇ ਪੜਦਾ ਜਿਹੜੇ ਮਰਜ਼ੀ ਚੂਹਾ ਪੰਪ ਵੀ ਫੜ ਲਈਦਾ। ਇਹ ਜਿਹੜੇ ਉਹ ਇੱਕ ਚੂਹਾ ਪੰਪ ਵੀ ਹੁੰਦਾ ਮੋਟਰ ਛੋਟੀ, ਅੱਛਾ ਉਹ ਵੀ ਫੜ ਲੈਂਦੇ ਉਹ ਵੀ ਉਸਤਾਦ ਮੇਰੇ ਦਾ ਨਾਮ ਨਾਮ ਇਸ ਟਾਈਮ ਵਰਲਡ ਤੇ ਪੂਰੀ ਦੁਨੀਆ ਤੇ ਮੇਰੇ ਉਸਤਾਦ ਦਾ ਨਾਮ ਹੋਇਆ ਉਸਤਾਦ ਗੁੱਡੂ ਚੂਹਾ ਮਾਸਟਰ। ਬੜੀ ਖੁਸ਼ੀ ਵਾਲੀ ਗੱਲ ਹੈ ਜੀ ਪਾਕਿਸਤਾਨ 'ਚ ਇਹ ਵੀ ਕੰਮ, ਕਿਉਂਕਿ ਚੂਹੇ ਯਕੀਨ ਕਰੋ ਉਸਤਾਦ ਜੀ ਗੋਦਾਮਾਂ 'ਚ ਵੜੇ ਤੇ ਪੂਰੇ ਉਹਨਾਂ ਕਲੀਨ ਖਾ ਗਏ ਨੇ। ਸਹੀ ਗੱਲ ਹੈ ਉਸਤਾਦ ਜੀ, ਮੈਂ ਵੇਖਿਆ ਜਿਹੜੇ ਲਾਲ ਮਿਲ ਚੌਕ ਵਾਲੀ ਸਾਈਡ। ਹਾਂਜੀ ਭੈਣ, ਚੂਹੇ ਬਹੁਤ ਨੁਕਸਾਨ ਕਰਦੇ ਨੇ, ਨੋਟ ਖਾ ਜਾਂਦੇ ਨੇ ਚੂਹੇ। ਨੋਟ ਦੀ ਜਿਹੜੀ ਸਮੈਲ ਹੁੰਦੀ ਨਾ ਯੂਜ਼ ਨੋਟਾਂ ਦੀ, ਉਹ ਸਮੈਲ ਨੂੰ ਬਹੁਤ ਪੈਂਦੇ ਨੇ, ਇਹ ਕੱਪੜੇ ਖਰਾਬ ਕਰ ਦਿੰਦੇ ਜੀ। ਜੀ ਮੈਂ ਦੇਖਿਆ ਜੀ ਗੋਲ ਕਰਿਆਨੇ ਦੇ ਵਿੱਚ। ਅੱਛਾ ਇਹਨਾਂ ਦੇ ਗੈਟਅਪ ਲੈਂਡਮੈਨ ਨਾਲ ਜੀ ਸਾਡਾ ਯੂਨੀਫਾਰਮ। ਅੱਛਾ ਕਦੀ ਮਤਲਬ ਤੁਸੀਂ ਹੁਣ ਤੱਕ ਕਿੰਨਾ ਕੁ ਤੁਸੀਂ ਦਿਹਾੜੀ ਲਾ ਲੈਂਦੇ ਹੋ? ਮਤਲਬ ਤੁਹਾਡੇ ਇੱਕ ਘਰ ਦੇ ਵਿੱਚ ਘਰਦਿਆਂ ਨੂੰ ਤਾਂ ਪਤਾ ਹੀ ਨਹੀਂ ਵੀ ਕਿੰਨੇ ਚੂਹੇ ਆ, ਉਹਨਾਂ ਨੂੰ ਇਹ ਸ਼ੱਕ ਆ ਵੀ ਸ਼ਾਇਦ ਇੱਕ ਚੂਹਾ ਵਾ, ਲੇਕਿਨ ਉਹ ਕਿਸ ਟਾਈਮ ਹੁੰਦਾ ਹੁੰਦਾ ਕਿ ਹੁੰਦੇ ਜ਼ਿਆਦਾ ਨੇ, ਤੇ ਤੁਸੀਂ ਫਿਰ ਉਹ ਚੂਹੇ ਫੜੀ ਜਾਂਦੇ ਹੋ ਉਸ ਹਿਸਾਬ ਦੇ ਨਾਲ? ਮਤਲਬ ਸਰ ਅਸੀਂ ਜੈਬ ਕੂਏ ਤੇ ਜਾਣਾ ਵਾ, ਸਾਡਾ ਜਾਣ ਦੀ ਫੀਸ 3000 ਰੁਪਇਆ ਵਾ। ਅੱਛਾ, ਅੱਗੋਂ ਚੂਹਾ ਨਿਕਲੇ ਜਾਂ ਨਾ ਨਿਕਲੇ, ਚੂਹਾ ਕਿਤੇ ਗਾਹਾਂ ਗਿਆ ਹੋਵੇ, ਇਹ ਸਾਡੀ ਜ਼ਿੰਮੇਵਾਰੀ ਨਹੀਂ। ਤੁਸੀਂ ਫਿਰ ਜੈਵ ਚੂਹਾ ਕਹਿ ਲਓ। ਜਾਇਬ ਚੂਹਾ ਤੇ ਜਾਂਦੇ ਤੁਸੀਂ? ਜੀ ਜੈਬ ਚੂਹਾ ਤੇ। ਅੱਛਾ ਜਾਇਬ ਚੂਹਾ ਤੇ ਜਾ ਕੇ ਇੱਕ ਮਸਾਲਾ ਚੂਹਾ ਉਸ ਟਾਈਮ ਬਾਹਰ ਕਿਤੇ ਫਿਰਨ ਤੁਰਨ ਗਿਆ ਹੋਵੇ, ਤੁਸੀਂ ਵਾਪਸ ਆ ਜਾਓ 3000 ਲੈ ਕੇ, ਬਾਅਦ ਚੋਂ ਚੂਹਾ ਆ ਜਾਏ ਤੇ ਫਿਰ? ਸਰ ਉੱਥੇ ਇੱਕ ਚਿੱਠੀ ਸੁੱਟ ਆਈ ਦੀ ਆ ਆਪਣੇ ਨਾਮ ਦੀ ਕਿ ਮੈਂ ਆਇਆ ਸੀ, ਤੁਸੀਂ ਮੇਰੀ ਚਿੱਠੀ ਜਿਹੜੀ ਚੂਹੇ ਨੂੰ ਦੇ ਦਿਓ। ਚੂਹਾ ਪੜ੍ਹਦਾ ਵਾ, ਫਿਰ ਮੈਨੂੰ ਕਾਲ ਕਰਦਾ, ਫਿਰ ਚੂਹਾ ਦੂਸਰੇ ਚੂਹੇ ਸੱਦ ਕੇ ਉਹ ਹੱਸਦੇ। ਨਹੀਂ ਜੀ, ਫਿਰ ਚੂਹਾ ਲੋਕੇਸ਼ਨ ਅਸੀਂ ਦੱਸੀ ਦੀ, ਉੱਥੇ ਆਂਦਾ ਚੂਹਾ ਸਾਡੇ। ਹਾਂ ਚੂਹੇ ਲੋਕੇਸ਼ਨ ਦੇਈਦੀ ਹੈ, ਚੂਹਾ ਲੋਕੇਸ਼ਨ ਤੇ ਪਹੁੰਚਦਾ, ਤੇ ਕਿਉਂਕਿ ਅਸੀਂ 3000 ਹਰਾਮ ਨਹੀਂ ਕਰਨਾ, ਅਸੀਂ ਤੈਨੂੰ ਫੜਨਾ। ਤੇ ਚੂਹੇ ਨੂੰ ਦੇਖੀਦਾ ਵਾ ਚੂਹਾ ਮਾੜਾ ਵਾ, ਚੂਹੇ ਦਾ ਦੁੱਖ ਸੁਣਦੇ ਫੈਮਿਲੀ ਵਾਲਾ ਵਾ, ਫਿਰ ਉਸ ਹਿਸਾਬ ਨਾਲ ਉਹਨੂੰ ਗਾਹ ਕਿਤੇ ਸੈੱਟ ਕਰਾ ਦੀਦਾ ਵਾ ਅੱਛੇ ਘਰ 'ਚ। ਸਹੀ ਯਾਰ, ਬੜੀ ਅੱਛੀ ਗੱਲ। ਅੱਛਾ ਸਰ। ਅੱਛਾ ਯਾਨੀ ਤੁਸੀਂ ਇਕੱਲੇ ਚੂਹੇ ਫੜਦੇ ਨਹੀਂ, ਤੁਸੀਂ ਚੂਹੇ ਛੱਡ ਵੀ ਆਉਂਦੇ ਹੋ? ਜੀ ਸਰ। ਓਕੇ। ਜਿਸ ਘਰੋਂ ਚੂਹਾ ਨਾ ਨਿਕਲੇ ਆਪਣੇ 500 ਚੂਹੇ ਛੱਡ ਕੇ ਪੈਸੇ ਵਟੀਦੇ ਆ। ਅੱਛਾ। ਹਾਂਜੀ, ਇੱਕ ਘਰ ਨੇ ਜੀ, ਕਹਿੰਦੇ ਜੀ ਬੰਦਾ ਕਹਿੰਦਾ 2000 ਰੁਪਇਆ ਫ੍ਰੀ ਚੂਹੇ ਦਾ ਤੁਹਾਨੂੰ ਦਊਂਗੇ। ਮੇਰੀ ਤੇ ਉਸਤਾਦ ਦੀ ਮੌਜ ਲੱਗ ਗਈ। ਉਹ ਜਦੋਂ ਉੱਧਰ ਗਏ ਸੀ ਅਸੀਂ ਜੀ ਬੋਰਾ ਭਰ ਕੇ ਕੋਲੋਂ ਹੀ ਚੂਹਿਆਂ ਦਾ ਲੈ ਗਏ। ਉਹ ਮਕਾਨ ਤੋਂ ਖਾਲੀ ਕਰਤਾ ਉਹਨਾਂ ਨੇ, ਮਕਾਨ ਹੁਣ ਸਾਡੇ ਨਾਮ। ਇੰਨੇ ਚੂਹੇ ਫੜੇ, ਅਸੀਂ ਆਪਣਾ ਬੋਰਾ ਖੋਲਤਾ ਉੱਥੇ। ਉਸ ਭਾਈ ਨੇ ਕਿਹਾ ਮੇਰਾ ਨਹੀਂ ਫੜਤਾ ਨਾ ਫੜ, ਆਪਣਾ ਤੋਂ ਫੜ। ਹਾਂ ਫਿਰ ਅਸੀਂ ਆਪਣਾ ਚੂਹਾ ਫੜ ਲਿਆ। ਚੂਹਾ ਕਿਸੇ ਕੇ ਨਾ ਹੋਗਾ। ਹਾਂ ਅੱਛਾ, ਕਿੱਦਾਂ ਜ਼ੇਨ 'ਚ ਆਈਡੀਆ ਆਇਆ ਕਿ ਯਾਰ ਇਹ ਸਾਜੀ? ਵੈਸੇ ਮੈਂ ਤੁਹਾਨੂੰ ਦੱਸਾਂ, ਇਸ ਕੌਮ ਦੀ ਆਲਕਸੀ ਜਿਹੜੀ ਹੈ ਨਾ, ਉਹਦੇ ਤੋਂ ਕੋਈ ਫਾਇਦਾ ਚੁੱਕਣ ਵਾਲਾ ਬੰਦਾ ਹੋਵੇ ਸੀ ਜੀ। ਇਹਦੀ ਆਲਕਸੀ ਤੋਂ, ਜਿਹੜੀ ਸੁਸਤੀ ਤੋਂ। ਉਸਤਾਦ ਜੀ ਇਹ ਜਿੰਨੀਆਂ ਵੀ ਐਪਸ ਨੇ ਥਰਡ ਪਾਰਟੀ ਜਿਹੜੀਆਂ ਤੁਹਾਨੂੰ ਲਿਆ ਕੇ ਦਿੰਦੀਆਂ ਨੇ, ਮੈਂ ਨਾਂ ਨਹੀਂ ਲੈਣਾ ਹੁਣ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਜੀ ਆ ਇੱਥੋਂ ਪੀਜ਼ਾ ਭੇਜ ਦੇ, ਇੱਥੋਂ ਆ ਭੇਜ ਦੇ, ਇੱਥੋਂ ਆ ਭੇਜ ਦੇ। 3 ਭਰਾ 4 ਭਰਾ ਬੈਠੇ ਹੁੰਦੇ ਨੇ ਗਰਾਜ 'ਚ, ਗੱਡੀਆਂ ਖੜੀਆਂ, ਮੋਟਰਸਾਈਕਲਾਂ ਖੜੀਆਂ, ਲੇਕਿਨ ਕਿਸੇ ਨੇ ਨਹੀਂ ਉੱਠ ਕੇ ਜਾਣਾ, ਸਾਰੇ ਮੋਬਾਈਲਾਂ ਤੇ ਲੱਗੇ। ਸਿਰਫ ਉਹਨੇ ਬਣਾ ਯਾਰ ਕੀ ਮੰਗਾਵਾਂ, ਉਹਨੇ ਕਹਿਣਾ ਮੰਗਾ, ਉਹਨੇ ਉਹਨੂੰ ਕਰਨਾ, ਉਹਨੇ ਕਹਿਣਾ ਜੀ ਆ ਦੇ। ਇਹ ਆਲਕਸੀ ਤੋਂ ਫਾਇਦਾ ਚੁੱਕ ਰਹੇ ਨੇ। ਹਾਂਜੀ, ਸੁਸਤੀ ਹੋਰ ਸੁਸਤ ਕਰਤਾ ਇਸ ਕੌਮ ਨੂੰ। ਸਮਝ ਆ ਰਹੀ ਗੱਲ ਦੀ? ਦੂਜੀ ਗੱਲ, ਅਗਰ ਨਹੀਂ ਤੇ ਉਹਨੂੰ ਕਹਿਣਾ ਯਾਰ ਮੁੰਡੇ ਹੱਥ ਭੇਜ ਦੇ, ਉਹ 200 ਰੁਪਇਆ ਮੁੰਡੇ ਨੇ ਲੈਣਾ ਤੇ ਉਹਨੇ ਕਹਿਣਾ ਬਈ ਭੇਜ ਦੇ। ਆਪ ਹੱਟੇ ਗੱਟੇ ਘਰ ਵੇਲੇ ਬੈਠੇ। ਇਹਨਾਂ ਨੇ ਵੀ ਇੱਕ ਤਕਰੀਬਨ ਇਦਾਂ ਦਾ ਹਿਸਾਬ ਲਾਇਆ ਕਿ ਉਸਤਾਦ ਜੀ ਘਰਾਂ ਦੇ ਵਿੱਚ ਚੂਹੇ ਹੁੰਦੇ ਨੇ, ਛਿਪਕਲੀਆਂ ਵੀ ਕਰਦੇ ਹੋ ਕੰਮ? ਛਿਪਕਲੀਆਂ ਦਾ ਕੰਮ ਵੀ ਕਰਦੇ? ਹਾਂਜੀ ਸਰ ਔਰਤਾਂ ਛਿਪਕਲੀਆਂ ਕੋ ਬਹੁਤ ਡਰਦੀਆਂ ਵਾ। ਹਾਂ, ਮੈਨੂੰ ਰਾਤ ਨੂੰ ਅਕਸਰ ਫੋਨ ਦੋਸਤਾਂ ਦੇ ਆਉਂਦੇ ਆ, ਬੰਦਿਆਂ ਦੇ ਆਉਂਦੇ ਕਿ ਯਾਰ ਮੇਰੀ ਬੇਗਮ ਛਿਪਕਲੀ ਤੋਂ ਬਹੁਤ ਡਰ ਰਹੀ, ਵਾਸ਼ਰੂਮ ਚੋਂ ਕੱਢਦੇ, ਬੈੱਡ ਦੇ ਥੱਲੋਂ ਕੱਢਦੇ, ਉਹਦੇ ਫਿਰ ਜ਼ਿਆਦਾ ਪੈਸੇ ਲਈਦੇ ਆ। ਹਾਂ ਇਹ ਦੇਖਿਆ ਨਾ, ਐਮਰਜੈਂਸੀ। ਇਹ ਹੁਣ ਹਰ ਘਰ ਦੇ ਵਿੱਚ ਹੁੰਦਾ ਵਾ, ਬੰਦਿਆਂ ਨੂੰ ਬੁੱਢੀਆਂ ਉਠਾਉਂਦੀਆਂ ਨੇ ਵਾਸ਼ਰੂਮ ਜਾਣਾ ਹੋਵੇ ਤੇ। ਹਾਂਜੀ, ਪਹਿਲੇ ਜਾ ਕੇ ਛਿਪਕਲੀ ਕੱਢੋ ਫਿਰ ਮੈਂ ਜਾਣਾ। ਉਹ 3 ਵਜੇ ਵਿਚਾਰਾ ਉੱਠ ਕੇ ਨੀਂਦ ਐਂ ਕਰ ਰਿਹਾ। ਸਮਝ ਆ ਰਹੀ ਗੱਲ ਦੀ? ਇਹ ਉਹ ਦੇਖੋ ਨਾ ਹੁਣ ਇਹ ਸਿਸਟਮ ਕਿ ਘਰਾਂ 'ਚੋਂ ਛਿਪਕਲੀਆਂ ਖਤਮ ਕਰਾ ਦਿਓ, ਛਿਪਕਲੀ ਰਿਮੂਵ। ਬੜੀ ਗੱਲ। ਹਾਂ ਸਰ ਇਹਨਾਂ ਨੇ ਤੇ ਆਪਣਾ ਗਾਣਾ ਬਣਾਇਆ ਏ। ਕਿਹੜਾ? ਚੂਹਾ ਖੋਲ ਸੋਣੀਏ ਨਹੀਂ ਤੇਰਾ ਢੋਲ ਗੁੱਡੂ ਆਇਆ। ਤੇਰਾ ਢੋਲ ਗੁੱਡੂ ਆਇਆ, ਚੂਹਾ ਖੋਲ ਸੋਣੀਏ ਨਹੀਂ। ਇਹ ਜੀ ਗਾਣੇ ਗੁਣੇ ਨਹੀਂ, ਇਹ ਖਾਮੋਸ਼ੀ 'ਚ ਫੜੇ ਜਾਂਦੇ। ਹਾਂਜੀ, ਪਹਿਲੇ ਖਾਮੋਸ਼ੀ ਕਰਨੀ ਪੈਂਦੀ ਪੂਰੇ ਘਰ ਦੇ ਵਿੱਚ। ਅੱਛਾ, ਇਹਦਾ ਕੋਈ ਤਰੀਕਾਕਾਰ ਆ? ਜੀ ਸਰ। ਅੱਛਾ ਦੇਖੋ ਨਾ, ਸਾਡੇ ਕੋਲ ਸਾਰੇ ਮਾਮਲਾਤ ਨੇ। ਇਹ ਜਿਹੜੀ ਹੈ ਨਾ, ਇਹ ਸਾਡਾ ਕੈਮੀਕਲ ਹੈ ਚੂਹਾ ਫੜਨ ਦਾ। ਅੱਛਾ, ਬਾਕੀ ਉਹ ਪੀ ਗਏ ਨਾ ਭਾਜੀ? ਨਹੀਂ ਪੀ ਗਏ ਨਹੀਂ ਜੀ, ਇਹ ਜੀ ਉਹ ਚੂਹਾ ਅਸੀਂ ਫਰੀਦਾ ਆ ਜਿਹੜਾ ਜਰਕਾਨ ਹੋ। ਹਾਂਜੀ, ਜਿਹੜਾ ਮਤਲਬ ਸ਼ਾਦੀशुदा ਚੂਹਾ ਹੋਵੇ। ਹਾਂਜੀ। ਅੱਛਾ ਹਾਂਜੀ ਸਰ, ਇਹ ਜਿਹੜਾ ਕੈਮੀਕਲ ਆ ਚੂਹੇ ਨਾਲ ਬਹੁਤਾ ਤੇ ਮੇਰਾ ਸਿਗਰਟ ਪੀ ਜਾਂਦਾ ਵਾ। ਇਹ ਵੀ ਉਦਾਂ ਦਾ ਹੀ ਆ ਚੂਹਾ ਟੈਪ। ਕਾਗ ਫਿਰ ਫੁਰਤੀ ਇਦਾਂ ਹੀ ਵੱਜਦੀ ਆ, ਫਿਰ ਉਹਨਾਂ ਦੀ ਵੀ ਵਧਾਉਣੀ ਆ। ਸਰ ਇਹ ਕੈਮੀਕਲ ਰੋਡ ਦੇ ਅੱਗੇ ਥੋੜਾ ਤੁਸੀਂ ਰੋੜਨਾ ਵਾ, ਚੂਹਾ ਐ ਕਰਦਾ ਬਾਹਰ ਆ। ਕਹਿ ਵਾਰੇ ਵਾਹ। ਅੱਛਾ ਤੁਸੀਂ ਯਾਨੀ ਉਹਦੇ ਨਾਲ ਤੁਹਾਡਾ ਪੂਰਾ ਤੁਹਾਨੂੰ ਸਮਝ ਆ ਗਈ ਉਹਦੀ? ਸਰ
ਉਹਦੇ ਵਿੱਚ ਆਉਣਾ ਪੈਂਦਾ, ਤਾਰੀ ਕਰਨਾ ਪੈਂਦਾ। ਅੱਛਾ ਇੱਕ ਵਾਰੀ ਜ਼ਰਾ ਹੋਰ ਕਰਿਓ ਤੁਹਾਡੀ ਕੀ ਬਾਤ। ਵਾਹ ਰੇ ਵਾਹ ਵਾਹ। ਇਹ ਬੂਲੀ ਚੂਹਾ ਲੱਗਦਾ। ਅੱਛਾ ਸਰ ਜਿੱਦਾਂ ਹੀ ਬਾਹਰ ਆਉਂਦਾ ਸਰ ਇਹ ਐਸੇ ਖਲੋਤੇ ਹੀ ਲੈ, ਇਹ ਬਾਹਰ ਆ ਚੂਹਾ ਤੇ ਇੰਜ ਕਰਕੇ ਐ ਉੱਤੋਂ ਹੀ ਫੜ ਲੈਣਾ ਅੱਛਾ ਤੇ ਫੜ ਕੇ ਫਿਰ ਚੂਹੇ ਨਾਲ ਅਸੀਂ ਗੱਲਾਂ ਵੀ ਕਰੀ ਦੀਆਂ ਵੇ। ਅੰਦਰ ਕੌਣ ਆ, ਅੰਦਰ ਕੀ ਕਰਨ ਡਿਆ ਸੀਗਾ, ਕਿਹੜਾ ਬੰਦਾ ਵਾ। ਫਿਰ ਚੂਹੇ ਕੋ ਆਵਾਜ਼ ਦਵਾਈ ਦੀ ਆ, ਉਹ ਕਹਿੰਦਾ ਵਾ ਅੱਬੂ ਜੀ ਬਾਹਰ ਆਉਣਾ ਜ਼ਰਾ। ਐ ਕੋ ਖਲੋਈ ਦਾ, ਜਿੱਦਾਂ ਹੀ ਅੱਬੂ ਜੀ ਬਾਹਰ ਆਉਂਦੇ ਅੱਬੂ ਜੀ ਫੜ ਲਈਦੇ। ਯਾਨੀ ਤੁਸੀਂ ਚੂਹਾ ਉੱਤੋਂ ਫੜ ਲੈਂਦੇ ਜੇ? ਭਾਜਨ ਇਹ ਚੂਹਾ ਨਹੀਂ ਫੜਦੇ, ਇਹ ਚੂਹਿਆਂ ਦੀਆਂ ਫੈਮਲੀਆਂ ਫੜ ਲੈਂਦੇ। ਮੇਰੇ ਉਸਤਾਦ ਦਾ ਰਿਕਾਰਡ ਆ, ਇਹ ਚੂਹੀਆਂ ਵੀ ਫੜ ਲੈਂਦਾ ਵਾ। ਚੂਹੇ ਤੇ ਹੈ ਹੀ ਆ ਨਾ, ਚੂਹੀਆਂ ਇਹ ਪ੍ਰੈਗਨੈਂਟ ਚੂਹੀ ਨਹੀਂ ਫੜਦਾ। ਹਾਂਜੀ ਸਰ ਦੇਖ ਲੈਂਦਾ ਆ, ਉਹਨੂੰ ਛੂਟ ਆ ਸਿਰਫ। ਤੈਨੂੰ ਵੀ ਝੂਠ ਆ ਬੇਟੇ। ਉਸਤਾਦ ਜੀ ਦੱਸੋ। ਇਹ ਪੁੱਛ ਕੇ ਕਰਾਈ ਆ, ਮੈਂ ਕਿਹਾ ਜੀ ਲੱਗ ਜਾਂਦਾ। ਅੱਛਾ ਇਹਨੂੰ ਕਸਮ ਲੈ ਰਿਹਾ, ਇਹਨੂੰ ਨਹੀਂ ਪਤਾ ਹੋਣਾ ਵੀ ਕੀ ਹੁੰਦਾ। ਅੱਛਾ ਜੀ ਪ੍ਰੈਗਨੈਂਟ ਉਹ ਜਿਹੜੀ ਮੋਟੀ ਹੁੰਦੀ ਉਹ ਬਸ ਠੀਕ ਸੈਂਟਰ ਤੋਂ। ਹਾਂਜੀ ਠੀਕ ਆ, ਚੱਲ ਬਸ ਠੀਕ ਆ। ਮੈਂ ਕਿਹਾ ਜੀ ਇੱਕ ਵਾਰੀ ਕਹੀ ਮੈਂ ਮੈਂ ਤਾਂ ਤੈਨੂੰ ਕਿਹਾ ਨਹੀਂ ਉਹ ਇਹਨਾਂ ਦੇ ਤੇ ਗਾਣੇ ਜਿਹੜੀ ਮਤਲਬ ਹੈਲਦੀ ਹੁੰਦੀ ਹੈ। ਹਾਂਜੀ ਹੈ। ਬਸ ਠੀਕ ਆ, ਠੀਕ ਆ। ਸਾਡੀ ਇਹਨਾਂ ਦੇ ਗਾਣੇ ਆਏ ਨੇ ਮਾਰਕੀਟਿੰਗ ਦੱਸੋ ਲਈ। ਜਰਾ ਦੇਖੋ। ਕਿਹੜੇ? ਗੱਲ ਸੁਣ ਲੈ ਦਰਜ਼ੀਆ ਵੇ ਮੈਨੂੰ ਫੜਾ ਦੇ ਚੂਆ ਸੂਆ। ਉਸਤਾਦ ਨੇ ਹੁਣ ਸ਼ੋਅ ਤੋਂ ਪਹਿਲੇ 5 ਮਿੰਟ ਚੂਹਾ ਫੜਿਆ। ਦੱਸੋ ਉਹ ਜਿਹੜਾ ਅੱਛਾ ਹੁਣ ਓਏ ਉਹ ਚੂਹਾ ਨਾ ਓ ਯਾਰ ਨਾ ਯਾਰ, ਉਹ ਨਾ ਯਾਰ। ਓ ਯਾਰ ਨਾ ਯਾਰ, ਤੇਰੀ ਮਿਹਰਬਾਨੀ ਆ। ਤਾਂ ਨੂੰ ਹਾਂਜੀ ਹਾਂਜੀ ਇਹ ਪੂਛ ਵਾਲਾ ਚੂਹਾ ਹੈ ਜੀ। ਹਾਂਜੀ ਜਿੱਥੇ ਮਰਜ਼ੀ ਖਲਾ। ਸੁਰੇ ਦਾ ਬਾਹਰ ਨਹੀਂ ਸੀ ਆਉਂਦਿਆ, ਖਿੱਚਿਆ ਪੂਛ ਲੰਬੀ ਕਰਦੀ ਖਿੱਚ ਕੇ। ਹਾਂਜੀ ਓਏ ਰਾਈਟ ਕਲਿੱਕ ਵਾਲਾ ਚੂਹਾ ਫੜ ਲੈ। ਚੂਹੇ ਦੀ ਫੂਕ ਬਾਹਰ ਆਈ ਹੈ ਜੀ। ਕਿਉਂ ਜੀ? ਇਹ ਵੀ ਚੂਹੇ ਫੜ ਲੈਂਦੇ ਤੁਸੀਂ? ਹਾਂਜੀ ਯਾਰ ਇੱਕ ਨੇ ਚੂਹਾ ਫੜਿਆ ਸੀ ਜੀ, ਚੂਹੇ ਨੇ ਉਹ ਗਾਲਾਂ ਕੱਢੀਆਂ, ਇਹਦਾ ਨਾਂ ਫਿਰ ਗਿਆ ਸੀ ਚੂਹਾ। ਚੂਹੇ ਦੀ ਪਹਿਚਾਣ ਵਾਸਤੇ ਨਾ ਇਹ ਦੇਖੋ ਅਨਾਉਂਸਮੈਂਟ ਕਰੀ ਦੀ ਹਲਕਾ ਜਿਹਾ ਇਸ ਤਰ੍ਹਾਂ ਕਰਕੇ, ਐ ਸਪੀਕਰ ਲੈ ਕੇ। ਅੱਛਾ ਇਹ ਸਟਾਰਟ ਤੁਸੀਂ ਕਰਦੇ ਹੋ? ਹਾਂਜੀ ਕਿੱਦਾਂ ਮਤਲਬ? वार्निंग भी दे दी हेलो एरिया कवर किया जाए, एरिया कवर किया हमने चारों तरफ से घेर लिया घेर लिया है। मैं गुड्डू जूआ ਤੇ ਨਾਲ ਮੇਰੇ ਇਹ ਬੂਬਾ ਚੂਹੀ। ਬੂਬਾ ਚੂਹੀ। ਹਾਂਜੀ ਤੇ ਅਸੀਂ ਸਾਰਾ ਦੱਸਿਆ, ਅਸੀਂ ਪਹੁੰਚ ਚੁੱਕੇ ਆ ਵੀ ਭਾਈ ਅਲਰਟ ਹੋ ਜਾਓ। ਤੇ ਚੂਹੇ ਭਾਈ ਹਥਿਆਰ ਸੁੱਟ ਦਿੰਦੇ ਆ। ਪਤਾ ਬੀਨ ਵਟੈਪ ਵੀ ਕੋਈ ਵਜਾਉਂਦੇ ਚੂਹਾ ਬਾਹਰ ਖੋਡੇ ਚੋਂ ਕੱਢਣ ਲਈ? ਸਾਰੇ ਇਹਨਾਂ ਨੇ ਐ ਵਜਾ ਕੇ ਇਹਨਾਂ ਨੇ ਲਾਲ ਕੀਤਾ, ਬਾਹਰ ਆਓ। ਅੱਗੂ ਚੂਹੇ ਕੋਲ ਵੀ ਛੋਟਾ ਜਿਹਾ ਦੇ ਨਾਲ ਦੇ ਵਿੱਚੋਂ ਕਹਿੰਦਾ ਉਹ ਸਰ ਉਹਨੇ ਮੈਨੂੰ ਨਹੀਂ ਕਿਹਾ, ਉਹਨਾਂ ਨੇ ਇਕੱਲਾ ਗਿਆ ਸੀ, ਇਹਨੂੰ ਗਿਆ ਸੀ। ਉਹ ਬੜੇ ਡਰਾਮੇ ਲੱਗਦੇ ਜੀ ਬੜੇ। ਇੱਕ ਦਿਨ ਮੇਰੇ ਉਸਤਾਦ ਨੇ ਚੂਹਾ ਕੱਢਣ ਗਿਆ, ਉਹ ਚੂਹਾ ਨਿਕਲਿਆ ਨਾਲ ਇੱਕ ਕੁੱਤਾ ਵੀ ਨਿਕਲ ਆਇਆ। ਤਾਂ ਉਹ ਜਦੋਂ ਉੱਥੇ ਨਿਕਲੇ ਅਸੀਂ ਪਿੱਛੋਂ, ਹਾਂ ਜਦੋਂ ਆਪਾਂ ਚੂਹਾ ਵੀ ਛੱਡ ਆਏ ਸੀ, ਇਹਨੇ ਸਰਾਸੋ ਚ ਕੁੱਤਾ ਨਿਕਲ ਆਇਆ। ਉਹ ਇਧਰੋਂ ਗਲੀ ਚੋਂ ਜਦੋਂ ਆ ਗਿਆ ਮੈਂ ਤੂੰ ਕੱਢਣਾ ਸੀ, ਕੱਢਤਾ ਠੀਕ। ਯਾਰ ਤੁਸੀਂ ਕਦੀ ਹਾਫ ਬਾਜ਼ੂ ਚੂਹਾ ਫੜਿਆ? ਗਰਮੀਆਂ ਚ ਫੜੀਦਾ ਜੀ। ਗਾਨੀ ਵਾਲਾ ਵੀ ਚੂਹਾ ਫੜਿਆ ਕਦੀ? ਗਾਨੀ ਵਾਲੇ ਗਾਨੀ ਵਾਲਾ ਚੂਹਾ ਕਿਹੜਾ? ਅਸੀਂ ਹਾਂ ਬਾਜ਼ੂ 'ਚ ਫੜਿਆ ਤੇ ਗਾਨੀ ਵਾਲਾ ਹਾਂ ਬਾਜ਼ੂ ਹੁੰਦਾ ਹੈ। ਲੱਕੇ ਚੂਹੇ ਫੜਦਾ ਰਿਹਾ ਮੇਰਾ ਉਸਤਾਦ। ਹਾਂ 10 ਜੋੜਾ ਜਿਹੜਾ ਉਧਰੋਂ ਫੜਿਆ ਸੀ ਝੁਮਰਿਓ ਐਡਾ ਪਲਿਆ। ਲੱਕੇ ਚੂਹੇ। ਆਹੋ ਉਹ ਇਹ ਭਾਜੀ ਤੁਹਾਨੂੰ ਸੀਲ ਚੂਹੇ ਦਾ ਨਹੀਂ ਪਤਾ। ਓ ਯਾਰ ਲੱਕੇ ਚੂਹਾ ਕਿਹੜਾ ਹੁੰਦੇ ਅੱਜ ਕੱਲ ਬਲੀਡਰ ਚੂਹੇ ਆ ਰਹੇ। ਹਾਂ ਨਹੀਂ ਉਹ ਜਿਹੜਾ ਉਹ ਚਿੱਟਾ ਕਾਲਾ ਜਿਹਾ ਹੁੰਦਾ ਚਿੱਤਰੀ ਚੂਹਾ, ਉਹ ਵੀ ਅੱਛਾ ਵਾਈਟ ਵੀ ਹੁੰਦੇ ਨੇ ਚੂਹੇ? ਜੀ ਚਿੱਟਾ ਚੂਹਾ ਉਹ ਮਹਿੰਗਾ ਵਿਕਦਾ ਵਾ। ਹਾਂ ਅੱਛਾ ਤੁਸੀਂ ਬਾਅਦ ਚ ਵੇਚਦੇ ਹੋ? ਸਰ ਚਾਈਨਾ ਭੇਜੀਦੇ ਆ। ਹਾਂਜੀ ਇਸ ਕਿਸਮ ਦਾ ਚੂਹੇ ਦੇ ਵਿੱਚ 1.5 ਕਿਲੋ ਆਲੂ ਪਾਉਂਦੇ, ਸੋਹਣੀ ਹਾਂਡੀ ਬਣਾਉਂਦੇ ਆ। ਉਹ ਖਾਂਦੇ ਆ ਜੀ। ਅਸੀਂ ਬੜੀ ਤਰੱਕੀ ਕਰਨੀ ਹੈ। ਇਸ ਕਿਸਮ ਦਾ ਬਾਰਬੀਕਿਊ ਕਰਦੇ ਚੂਹੇ ਦਾ, ਤੇ ਟੇਸਟ ਹੀ ਬੜਾ ਹੁੰਦਾ, ਜ਼ਾਇਕਾ ਹੀ ਬੜਾ ਵਾ। ਤੁਸੀਂ ਤਾਂ ਭੁੱਲੇ ਰਹੇ। ਤਾਂ 12 ਦਿਨਾਂ ਬਾਅਦ ਕੰਟੇਨਰ ਜਾ ਰਿਹਾ ਆਪਣਾ ਚੂਹਿਆਂ ਦਾ। 12 ਦਿਨ? ਹਾਂ 12 ਦਿਨ ਘਟਣ ਕਿੰਨੇ ਡਏ ਆ? ਇਹ ਘਟਣ ਦੇ 41 ਕਿਲੋ। 41 ਕਿਲੋ? 41 ਕਿਲੋ ਹੋਏ ਲੈ, ਘਟਣ ਦੇ। ਆਪਾਂ ਸ਼ੋਅ 7 ਮਣ 53 ਕਿਲੋ ਹੋ ਗਏ ਆ। ਚੂਹਿਆਂ ਨਾਲ ਤੁਸੀਂ ਕਮਿਊਨੀਕੇਸ਼ਨ ਵੀ ਕਰਦੇ, ਗੱਲਬਾਤ ਉਹਨਾਂ ਦੀ ਸਮਝਦੇ? ਤੁਸੀਂ ਉਹਨਾਂ ਦੀ ਸਾਈਕੀ ਵੀ ਸਮਝ ਗਏ ਹੋ? ਸਰ ਬਾਕਾਇਦਾ ਗੋਲ ਮੇਜ਼ ਕਾਨਫਰੰਸ ਹੁੰਦੀ ਸਾਡੇ ਚੂਹਿਆਂ ਦੇ ਨਾਲ। ਹਾਂਜੀ ਉਹ ਆਪਣਾ ਸਦਰ ਭੇਜਦੇ ਆ, ਇਧਰੋਂ ਗੁੱਡੂ ਤੁਹਾਡਾ ਵੀਰ ਜਾਂਦਾ ਵਾ। ਅੱਛਾ ਤੇ ਜਦੋਂ ਤੁਸੀਂ ਚੂਹੇ ਫੜਦੇ ਹੋ ਮਤਲਬ ਮਾਰ ਕੇ ਫੜਦੇ ਹੋ ਜਾਂ ਜ਼ਿੰਦਾ ਫੜਦੇ ਹੋ? ਸਰ ਪਹਿਲੇ ਮੈਂ ਬੱਚਾ ਭੇਜਦਾ ਵਾਂ, ਇਹ ਹਲਕਾ ਜਿਹਾ ਸਪਰੇਅ ਕਰਕੇ ਉਹਨੂੰ ਅਧਮੂਆ ਜਿਹਾ ਕਰ ਦਿੰਦਾ ਹੈ। ਹਾਂਜੀ ਇਹ ਚੂਹਾ? ਹਾਂਜੀ ਅੱਛਾ ਇਹ ਫਿਰ ਮੇਰੇ ਕੋਲ ਲੈ ਆਉਂਦਾ ਵਾ, ਅੱਛਾ ਮੈਂ ਫਿਰ ਸਮਝਾਉਂਦਾ ਵਾ। ਜੇ ਉਹ ਨਾ ਸਮਝਣ ਫਿਰ ਉੱਥੇ ਮਾਰ ਦੇਦਾ ਆਪਾਂ ਅੱਛਾ 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 ਜਿਹੜਾ ਦੇ ਕੇ। ਐ ਇੱਕ ਵਾਰੀ ਗਿਆ ਚੂਹਾ ਫੜਨ, ਇਹਨੇ ਫਿਰ ਆਵਾਜ਼ ਦਿੱਤੀ, ਨੇ ਕਿਹਾ ਉਸਤਾਦ ਜੀ ਆਜੋ, ਚੂਹਾ ਮੈਨੂੰ ਫੜ ਲਿਆ। ਉਹ ਬੜਾ ਸ਼ਰਾਬ ਬੜਾ ਰੌਲਾ ਬਣ ਗਿਆ ਭਾਜੀ। ਸੀੜ ਕੇ ਲੈ ਜਾਂਦੇ ਨੇ। ਹਾਂਜੀ ਇੱਕ ਦਫਾ ਮੇਰਾ ਉਸਤਾਦ ਗਿਆ, ਇੰਨੇ ਸਪਰੇਅ, ਮੈਂ ਛੁੱਟੀ ਤੇ ਸੀ, ਉਸਤਾਦ ਜੀ ਮੇਰਾ ਕੰਮ ਕਰਨ ਗਏ, ਇੰਨੇ ਸਪਰੇਅ ਸੁੱਟੀ, ਉਹ ਬਹੁਤੀ ਸੁੱਟ ਲਈ, ਨਾਲ ਆਪ ਵੀ ਬੇਹੋਸ਼ ਹੋ ਗਿਆ ਉੱਥੇ ਚੂਹਿਆਂ ਦੇ ਨਾਲ। ਸਾਰੇ ਖਤਰਨਾਕ ਚੀਜ਼ ਆ ਨਾ। ਦੇਖੋ ਦਸਤਾਨੇ ਕਿਉਂ ਪਾਏ? ਅੱਛਾ ਅੱਛਾ ਜਰਾਸੀਮ ਨੇ ਚੜਨ, ਕੈਪਾਂ ਕਿਉਂ ਪਾਈਆਂ? ਅੱਛਾ ਅੱਛਾ ਤਾਂ ਕਿ ਜਰਾਸੀਮ ਨੇ ਚੜਨ। ਅਸੀਂ ਹੈਲਥ ਦੇ ਮੁਤਾਬਕ ਕੰਮ ਕਰ ਰਹੇ। ਅੱਛਾ ਤੁਹਾਨੂੰ ਇਹਦੀ ਕੋਈ ਪਜ਼ੀਰਾ ਹੀ ਮਿਲ ਰਹੀ ਹੈ ਇਸ ਟਾਈਮ ਤੇ? ਮਾਸ਼ਾਅੱਲਾ ਬੜਾ ਤੁਹਾਡਾ ਨਾਂ ਹੋ ਰਿਹਾ ਕਿ ਹਰ ਤੁਸੀਂ ਟੀਵੀ ਚੈਨਲ ਤੇ ਨਜ਼ਰ ਆ ਰਹੇ ਹੋ ਇਹ ਉਹ, ਲੇਕਿਨ ਇਹ ਕੈਸਾ ਕੰਮ ਹੈ? ਇਹਨੂੰ ਕਹਿੰਦੇ ਨੇ ਸੋਹਣਾ ਪਾਕਿਸਤਾਨ। ਕੀ ਬਾਤ ਹੈ ਸਰ ਕਿ ਚੂਹੇ ਫੜਨ ਵਾਲਾ ਮਸ਼ਹੂਰ ਹੋ ਗਿਆ। ਸਰ ਭੁੱਖ ਬੜਾ ਕੁਝ ਕਰਾ ਦਿੰਦੀ ਆ। ਇਹਨਾਂ ਨੇ ਇੱਕ ਐਡਾ ਵੱਡਾ ਚੂਹਾ ਫੜਿਆ,
ਅੱਛਾ ਜੀ, ਬਾਅਦ ਚ ਉਹਨੂੰ ਕਹਿੰਦੇ ਵੀ ਬੱਬਰ ਚੂਹਾ। ਬੜੇ ਉਸਤਾਦ ਇਹਨਾਂ ਨੂੰ ਉਹ ਜਿਹੜਾ ਯਾਰ ਕਦੀ ਸਰ ਬੱਬਰ ਚੂਹਾ। ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਸਰ ਤਜਰਬਾ ਬੋਲੇਗਾ ਵੀ ਏਡਾ ਜਿਹੜਾ ਚੂਹਾ ਮੈਂ ਦੇਖਿਆ, ਮੈਂ ਚੂਹਾ ਦੇਖ ਕੇ ਡਰ ਗਿਆ ਵਾ। ਅੱਛਾ ਜੀ, ਐਡੇ ਐਡੇ ਕੰਨ ਚੂਹੇ ਦੇ, ਹੈ ਐਡੇ ਐਡੇ ਕੰਨ ਚੂਹੇ ਦੇ, ਤੇ ਐਨੀ ਕੁ ਦੁਮ ਤੇ ਚੂਹੇ ਦਾ ਐਡਾ ਮੂੰਹ ਇੰਜ ਕਰੇ। ਇਹ ਕਿਹੜਾ ਚੂਹਾ ਐਡਾ ਵੱਡਾ, ਕਿੱਥੇ ਦੇਖਿਆ ਤੁਸੀਂ? ਭਾਜੀ ਉਹਨੂੰ ਮੈਂ ਮੇਰੇ ਸ਼ਿਗਰ ਦੇ ਫੜਿਆ ਵਾ। ਅੱਛਾ, ਬਾਅਦ 'ਚ ਪਤਾ ਲੱਗਾ ਉਹਨੇ ਸ਼ਿਗਰ ਨੂੰ ਫੜਿਆ ਵਾ। ਹਾਂਜੀ ਉਸਤਾਦ ਜਦੋਂ ਢੁੱਡ ਮਾਰੀ ਉਹਨੇ ਮੈਨੂੰ ਦੂਰੋਂ ਆਣ ਕੇ। ਲੋ ਜੀ ਯਾਰ ਇਹਦੀ ਅੱਖੋਂ ਤਾਂ ਬੱਕਰੇ ਦੀ ਸੀਗੀ। ਭਾਜੀ ਤੁਸੀਂ ਕਦੀ ਕਲਗੀ ਵਾਲਾ ਚੂਹਾ ਫੜਿਆ? ਕਲਗੀ ਵਾਲਾ ਕਿਹੜਾ ਹੁੰਦਾ? ਕਲਗੀ ਉਹ ਇਹਦੇ ਸਿਰ ਤੇ ਤਾਜ ਜਿਹਾ ਬਣਿਆ ਹੁੰਦਾ। ਹੁਦ ਚੂਹਾ ਹੈ ਹੁਦ ਚੂਹਾ ਉਹਦੇ ਹੁਣੇ ਨਾ ਕੱਲ ਇਹਨਾਂ ਦੀ ਤਾਂ ਸਾਜੀ ਫਿਲਮ ਆ ਰਹੀ ਆ। ਮੰਗਲ ਬੁੱਧ ਚੂਹਾ। ਅੱਛਾ ਯਾਰ, ਲੈ ਕਹਿੰਦਾ ਹੋ ਚੂਹਾ। ਸਰ ਮਾਲ ਨਹੀਂ ਪੂਰਾ ਹੋ ਰਿਹਾ। ਹਾਂਜੀ, ਚੈਨਲ ਸਦਰ ਨੇ ਕੰਪਲੇਨ ਕੀਤੀ ਹੋਈ ਕਿ ਮਾਲ ਨਹੀਂ ਪਿੱਛੇ ਪੂਰਾ ਹੋ ਰਿਹਾ ਭਾਈ ਸਾਡੇ ਕੋਲ। ਭਾਈ ਤੁਸੀਂ ਇੱਥੇ ਲਾਹੌਰ ਜਾਓ ਤੇ ਗੱਲਾਂ ਮੰਡੀ, ਲਾਹੌਰ ਗੱਲਾਂ ਮੰਡੀ ਜਾਓ, ਫੈਸਲਾਬਾਦ ਗੱਲਾਂ ਮੰਡੀ, ਸ਼ਹਿਰ ਗੱਲਾਂ ਮੰਡੀ ਚ ਤੇ ਅੱਲਾ ਬਚਾਏ ਜਿੰਨੇ ਉੱਥੇ ਚੂਹੇ ਹੁੰਦੇ ਆ। ਸਰ ਡੇਲੀ ਦਾ ਇੱਕ ਕੰਟੇਨਰ 2.5 ਫੁੱਟਾ ਜਿਹੜਾ ਵਾ 2.5 ਫੁੱਟ 2.5 ਫੁੱਟ ਤੇ ਦਰਾਜ਼ ਹੁੰਦਾ ਯਾਰ। ਉਹ ਬਾਈ ਵੀਲਰ ਹਾਂ, ਬਾਈ ਵੀਲਰ ਡੇਲੀ ਦਾ ਇੱਕ ਕੰਟੇਨਰ 20 ਫੁੱਟਾ ਸਾਡਾ ਗੱਲਾਂ ਮੰਡੀ ਚੋਂ ਨਿਕਲਣ ਡਿਆ ਸਰ। ਇੱਕ ਇੱਕ ਦੁਕਾਨ ਚੋਂ ਇਹਨਾਂ ਕੰਟੇਨਰ। ਹਾਂਜੀ ਹਾਂਜੀ, ਉੱਥੇ ਬੜੇ ਬੜੇ ਚੂਹੇ ਹੁੰਦੇ ਨੇ ਭਾਈ, ਉਹ ਤੋਬਾ ਔਰ ਆ ਪਲੇ ਹੁੰਦੇ ਨੇ, ਖਾ ਕੇ ਛੁਹਾਰੇ, ਬਦਾਮ, ਗਿਰੀ। ਇਹਨਾਂ ਦੀ ਫਿਲਮ ਆ ਰਹੀ ਹੈ ਸਾਜੀ। ਐਡਾ ਮੂੰਹ ਚੂਹੇ ਦਾ ਕਿ ਬੋਰੇ ਨੂੰ ਪਾੜ ਕੇ ਘੱਗਰ ਕਰ ਦਿੰਦਾ ਵਾ। ਹਾਂ, ਐਡਾ ਸਰਾਕ ਕਰ ਕਦੀ ਕਿਸੇ ਚੂਹੇ ਨਾਲ ਸਹੀ ਮੁਕਾਬਲਾ ਵੀ ਪਿਆ, ਵੇਰ ਗਿਆ ਹੋਵੇ ਅੱਗੋਂ। ਭਾਜੀ ਬੜਾ ਕੰਮ ਹੁੰਦਾ, ਬੜਾ ਹੱਥੋਂ ਪਏ ਅੱਗੋਂ ਫੈਰੀਆਂ ਹੁੰਦੀਆਂ ਵਾ। ਹਾਂਜੀ ਉਹ ਚੂਹੇ ਇਕੱਠੇ ਕਰ ਲੈਂਦੇ ਆ। ਗੈਂਗ ਚੂਹਿਆਂ ਦਾ ਬੁਲਾ ਲੈਂਦੇ। ਉਹ ਹਲਕਾ ਜਿਹਾ ਕਰਕੇ ਇੰਜ ਕਰਦੇ ਤਾਂ ਕਿੰਨੇ ਬੰਦੇ ਆਏਦੇ ਆ। ਤੋ ਕੋਲੇ ਥੋੜਾ ਨਹੀਂ ਯਾਰ, ਉਹ ਕਰਦੇ ਬਰੀਕ ਬੋਲਦੇ ਹੁੰਦੇ। ਸਰ ਹੁਣ ਲੇਕਿਨ ਸਰ ਉਹਦਾ ਕੀ ਰਸ ਹਾਂ, ਉਹ ਰਚਾ ਹੋਇਆ ਨਾ। ਹੈ ਰਚਾ ਹੋਇਆ ਭਾਜੀ। ਰਚਾ ਹੋਇਆ ਹੈ। ਅੱਛਾ, ਕਦੀ ਇਸ ਤਰ੍ਹਾਂ ਵੀ ਹੋਇਆ ਕਿ ਤੁਹਾਨੂੰ ਤਰਸ ਆਇਆ ਹੋਵੇ ਕਿ ਯਾਰ ਇਹ ਚੂਹੇ ਦੇ ਇਸ ਘਰ 'ਚ ਕੁਝ ਵੀ ਨਹੀਂ ਕਹਿ ਰਹੇ, ਅਸੀਂ ਇਹਨਾਂ ਨੂੰ ਜ਼ਿਆਦਤੀ ਕਰ ਰਹੇ ਹਾਂ? ਓਏ ਭਾਜੀ ਅੱਖਾਂ 'ਚੋਂ ਪਾਣੀ ਆਇਆ। ਇੱਕ ਚੂਹਾ ਫੜ ਲਿਆ, ਬਜ਼ੁਰਗ ਚੂਹਾ ਸੀ ਭਾਜੀ, ਉਹਦੀਆਂ ਮੁੱਛਾਂ ਹਲਕੀ ਹਲਕੀਆਂ ਚਿੱਟੀਆਂ, ਤੇ ਉਹ ਮੈਨੂੰ ਕਹੇ ਭਾਈ ਨੂੰ ਫੜ ਭਾਈ, ਮੈਨੂੰ ਨਾ ਫੜ। ਦੂਜਾ ਪੜ ਭਾਈ, ਦੂਜਾ ਉਹ ਭਾਈ ਉਹਨੇ ਮੈਨੂੰ ਰਹਿਣ ਦੇ, ਦੂਜਾ ਪੜ ਤੇ ਭਾਜੀ ਮੇਰੇ ਪੁੱਤ ਪੜ ਲਾ ਅੰਦਰੋਂ। ਵਾਹ ਵਾਹ। ਅੱਛਾ, ਇਹ ਦੱਸੋ ਇਹ ਕਿੱਦਾਂ ਆਈਡੀਆ ਜ਼ੇਨ 'ਚ ਆਇਆ? ਮਤਲਬ ਤੁਹਾਡੇ ਵਰਗੇ ਬੱਚੇ, ਚਲੋ ਇੱਕ ਮਾੜੇ ਘਰ ਦਾ ਵੀ ਬੰਦਾ ਕਿਤੇ ਕੋਈ ਜੌਬ ਲੱਗ ਗਿਆ, ਕਿਤੇ ਨੌਕਰੀ ਤੇ ਲੱਗ ਗਿਆ, ਤੁਹਾਨੂੰ ਇਹ ਅਨੋਖਾ ਕਿੱਦਾਂ ਆਇਆ ਔਰ ਤੁਸੀਂ ਕਿੱਦਾਂ ਇਹਨੂੰ ਸ਼ੁਰੂ ਕੀਤਾ? ਸਭ ਤੋਂ ਪਹਿਲੇ ਕੀ ਤੁਸੀਂ ਕਿੱਦਾਂ ਆਪਣੀ ਮਾਰਕੀਟਿੰਗ ਕਿੱਦਾਂ ਕੀਤੀ ਤੁਸੀਂ? ਸਰ ਕੰਮ ਤੋਂ ਵਿਹਲੇ ਸਾਂ, ਕੰਮ ਕਿਤੇ ਲੱਭਦਾ ਨਹੀਂ ਸੀ, ਤੇ ਕੁਆਲੀਫਿਕੇਸ਼ਨ ਸਾਡੀ ਹੈ ਕੋਈ ਨਹੀਂ ਸੀ। ਅਚਾਨਕ ਬੈਠਿਆ ਜ਼ਿਹਨ 'ਚ ਆਇਆ ਯਾਰ ਕੋਈ ਐਸਾ ਕੰਮ ਕਰਨਾ ਕਿ ਡਿਫਰੈਂਟ ਹੋਵੇ। ਹਾਂ, ਯਾਰਾਂ ਦੋਸਤਾਂ ਨੇ ਬੜਾ ਕਿਹਾ ਤੈਨੂੰ ਮੈਂ ਤੰਦੂਰ ਤੇ ਲਵਾ ਦਿੰਦਾ, ਤੈਨੂੰ ਮੈਂ ਹਲੀਮ ਵਾਲੇ ਕੋਲ ਲਵਾ ਦਿੰਦਾ, ਤੈਨੂੰ ਡੈਂਗ ਤੇ ਲਵਾ ਦਿੰਦਾ। ਮੈਂ ਕਿਹਾ ਨਹੀਂ, ਕੰਮ ਉਹ ਕਰਨਾ ਜਿਹਦੇ 'ਚ ਮੈਂ ਇੰਜ ਕਰਕੇ ਰੂਜ ਪਾਜਮਾ, ਆਪਣਾ ਹੀ ਹੋਵੇ। ਆਪਣਾ ਜ਼ਾਤੀ। ਹਾਂ, ਔਰ ਨਵੀਂ ਚੀਜ਼, ਨਵਾਂ ਆਈਡੀਆ। ਇਨਵੈਸਟ ਵੀ ਕੋਈ ਨਹੀਂ। ਹਾਂ ਭਾਜੀ ਸ਼ੁਗਲੀ ਪੈਸੇ ਚੁੱਕ ਕੇ ਨਾ ਮਹਿਨੋਜ ਦੀ ਘੜੀ ਵੇਚ ਕੇ ਇਸ ਮੇਰੇ ਪੁੱਤਰ ਨੇ ਕਾਰਡ ਛਪਵਾਏ, ਵਿਜ਼ਿਟਿੰਗ ਕਾਰਡ। ਵਿਜ਼ਿਟਿੰਗ ਕਾਰਡ ਛਪਵਾਏ। ਉਹ ਇੱਕ ਦੋਸਤ ਨੇ ਕਾਰਡ ਸੁੱਟਤਾ ਟਿਕਟੌਕ ਤੇ, ਗੁੱਡੂ ਚੂਹੇ ਵਾਲਾ, ਗੁੱਡੂ ਚੂਹੇ ਪਕੜਨੇ ਵਾਲਾ ਕਾਰਡ ਮੇਰਾ ਵਾਇਰਲ ਹੋ ਗਿਆ। ਹਾਂ ਭਾਜੀ ਤੁਸੀਂ ਯਕੀਨ ਨਹੀਂ ਮੈਨੂੰ 160 ਟੀਵੀ ਚੈਨਲਾਂ ਨੂੰ ਇੰਟਰਵਿਊ ਦੇ ਚੁੱਕਿਆ ਵਾਂ। ਓਹੋ, ਮੇਰਾ ਤਾਂ ਇੰਟਰਵਿਊ ਨਹੀਂ ਪੂਰਾ ਹੋਣ ਡਿਆ। ਦਿਸ ਇਜ਼ ਪਾਕਿਸਤਾਨ। ਪਾਕਿਸਤਾਨ ਦੇ ਚੈਨਲ ਕਿੰਨੇ ਆ? 70, ਮੈਂ 160 ਹੁੰਦਾ ਹੀ ਬੈਠਾ ਵਾਂ। YouTube ਚੈਨਲਸ ਵੀ ਨੇ ਨਾ YouTube ਵਿੱਚ। ਚੈਨਲਾਂ ਨੂੰ। ਹਾਂ, ਸਰ ਚੂਹਿਆਂ ਤੋਂ ਇੰਨੇ ਹਿੱਟ ਹੋਏ, ਇਹਨਾਂ ਦੀ ਫਿਲਮ ਆ ਰਹੀ ਆ ਕਿਹੜੀ? ਚੂਹਾ ਜੋੜਾ। ਹਾਂ, ਉਹਦੇ ਚ ਗਾਣਾ ਵੀ ਹੈ, ਕਿਆ ਚੂਹਾ ਤੇਰਾ ਵਾਦਾ। ਅਸੀਂ ਭਾਜੀ ਇਨਸ਼ਾਅੱਲਾ ਇੰਨੀ ਤਰੱਕੀ ਕਰਨੀ, ਅਸੀਂ ਪਾਕਿਸਤਾਨ ਦਾ ਕਰਜ਼ਾ ਲਾਣਾ ਚੂਹੇ ਫੜ ਫੜ ਕੇ। ਹਾਂਜੀ, ਇੰਨਾ ਸੈਟਲ ਹੋ ਜਾਣਾ। ਹਾਂਜੀ ਭਾਜੀ ਸਭ ਪਹਿਲਾਂ ਤੇਰੇ ਮੋਢੇ ਤੇ ਇੱਕ ਚੂਹਾ ਬਿਲੋ ਲਾ। ਨਹੀਂ ਤੇ ਜੇ ਚੂਹੇ ਮੁੱਕ ਗਏ ਤੇ? ਨਾ ਚੂਹੇ ਕਿੱਦਾਂ ਮੁੱਕ ਜਾਣਗੇ ਭਾਜੀ? ਇਹ ਕੰਮ ਨਹੀਂ ਮੁੱਕਣ ਵਾਲਾ। ਇੱਕ ਨਸ਼ਾ, ਇੱਕ ਚੂਹਾ ਪਾਕਿਸਤਾਨ ਚ ਨਹੀਂ ਮੁੱਕ ਸਕਦਾ। ਹਾਂ, ਸਹੀ ਗੱਲ ਹੈ। ਤੇ ਭਾਜੀ ਦੂਸਰੀ ਗੱਲ ਇਹ, ਹਫਤਾ ਤਵਾਰ ਛੁੱਟੀ ਦੇਣ ਦੇ, ਰੈਸਟ ਦੇਣ ਦੇ ਚੂਹਿਆਂ ਨੂੰ, ਫਿਰ ਉਤਰੋਂ ਇੰਜੋਏ ਕਰੋ, ਮਜ਼ੇ ਲੁੱਟੋ। ਸਹੀ ਹੈ, ਸਹੀ। ਸਾਡੇ ਕੋਲ ਤਾਂ ਵੇਖੋ ਟਾਈਮ ਹੀ ਨਹੀਂ ਆ। ਦੂਜਾ ਸਵਾ ਥਾ ਦੇਣਾ। ਅੱਛਾ, ਇਹ ਗੁਬਾਰੇ ਨਾਲ ਕੀ ਕਰਦੇ ਹੋ? ਸਰ ਵੇਖੋ, ਲਾਜ਼ਮੀ ਨਹੀਂ ਕਿ ਵੱਡੇ ਚੂਹੇ ਹੋਣ, ਬੱਚੇ ਵੀ ਹੁੰਦੇ ਚੂਹਿਆਂ ਦੇ ਜਿਹੜੇ ਹਲਕੇ ਨੰਨੇ ਮੁੰਨੇ ਖੇਲਦੇ ਆ। ਤੁਹਾਨੂੰ ਪਤਾ ਬੱਚਾ ਪਕਾਨਾ ਦੇਖ ਕੇ ਫੌਰਨ ਬਾਹਰ ਨੂੰ ਆ ਜਾਂਦਾ ਵਾ। ਇਹ ਪਕਾਨਾ ਫਲਾ ਕੇ ਮੈਂ ਰੋਡ ਦੇ ਅੱਗੇ ਰੱਖ ਦਿੰਦਾ ਵਾ, ਉਹ ਬੱਚੇ ਫਿਰ ਪਕਾਨਾ ਦੇ ਕੇ ਐ ਕਰਦੇ ਬਾਹਰ ਆਉਂਦੇ ਆ, ਤੇ ਆਪਾਂ ਇੰਜ ਕਰਕੇ ਫੜ ਲਈਦਾ ਵਾ। ਲੇਕਿਨ ਬੱਚਿਆਂ ਨੂੰ ਮੈਂ ਮਾਰਦਾ ਨਹੀਂ। ਅੱਛਾ, ਸਿਰਫ ਸਮਝਾਈਦਾ ਵੀ ਦੇਖ ਲਓ ਬੰਦੇ ਬਣ ਜਾਓ, ਅੱਗੇ ਤੋਂ ਹਾਂ ਕੰਮ ਨਾ ਕਰਿਓ, ਮੈਂ ਆਵਾਂਗਾ। ਉਹ ਬੱਚੇ ਚੁੱਪ ਕਰ ਜਾਂਦੇ ਭਾਜੀ। ਓਕੇ। ਇਹਨੇ ਇੱਕ ਵਾਰੀ ਚੂਹਾ ਪੜਿਆ ਜੀ। ਉਹਦੀ ਤੂੰ ਲੌਜੀਕ ਤੇ ਚੈੱਕ ਕਰ। ਹਾਂ, ਕੈਸੀ ਗੱਲ ਆ ਯਾਰ? ਕਹਿੰਦਾ ਪਕਾਨਾ ਫਲਾ ਕੇ ਤੇ ਉਹਦੀ ਵਜ੍ਹਾ ਤੋਂ ਬੱਚੇ ਬਾਹਰ ਆ ਜਾਂਦੇ ਆ। ਇਹ ਟਾਰਚ ਹੈ ਜੀ। ਅੱਛਾ, ਇਹ ਕੀ ਕਰਦੇ ਹੋ? ਸਰ ਇਹ ਰਾਤ ਨੂੰ ਵਿੱਚ ਬਾੜੀ ਦੀ ਰੋਡ ਦੇ। ਅੱਛਾ, ਰੋਡ ਹਲਕੀ ਜੀ ਖੁੱਲੀ ਕਰ ਲਈਦੀ ਤੇ ਭਾਜੀ, ਰੋਡ ਖੁੱਲੀ ਵੀ ਹੋ ਜਾਂਦੀ ਆ। ਇਹ ਮਤਲਬ ਚੂਹਾ ਅਖਬਾਰ ਪੜ੍ਹ ਰਿਹਾ ਹੁੰਦਾ ਅੰਦਰ? ਕੀ ਰੋਲਾ?
ਸਾਨੂੰ ਨਜ਼ਰ ਨਹੀਂ ਆਉਂਦਾ, ਅੱਖ ਦਾ ਮਸਲਾ ਵੀ ਭਾਈ ਤੁਹਾਡੇ ਦਾ। ਅੱਛਾ ਅੱਛਾ ਕੰਨ ਦਾ ਵੀ। ਅੱਛਾ ਤੁਸੀਂ ਫਿਰ ਉਹਦੀ ਰੋਡ ਦੇ ਅੰਦਰ ਚਲੇ ਜਾਂਦੇ। ਬੈੱਡਾ ਬੁੱਢਾ ਜੀ ਵੜ ਜਾਂਦਾ ਚੂਹਾ ਸੋਫੇ ਤੇ। ਹਾਂਜੀ ਹਾਂਜੀ ਹਾਂਜੀ, ਉਹ ਆਪ ਟੁੱਕ ਜਾਂਦਾ ਹੈ ਆਪਣਾ ਘਰ ਬਿਸਤਰੇ ਜੀ, ਬਿਸਤਰੇ ਵੀ, ਔਰ ਕੁਝ ਐਸੀਆਂ ਚੀਜ਼ਾਂ ਹੁੰਦੀਆਂ ਨੇ ਘਰ ਦੇ ਵਿੱਚ ਜਿਹੜੀਆਂ ਮਖਸੂਸ ਚੂਹੇ ਨੂੰ ਲੁਕੋ ਕੇ ਰੱਖੀ ਦੀਆਂ ਨੇ। ਕੱਪੜੇ ਨਵੇਂ ਬੋਸਕੀ ਦੇ ਨਵੇਂ ਜਿਨ੍ਹਾਂ ਚੋਂ ਇੱਕ ਸਮੈਲ ਜਿਹੀ ਹੁੰਦੀ ਨਾ ਜਦੋਂ ਤੁਸੀਂ ਉਹਨੂੰ ਰੱਖਿਆ ਹੁੰਦਾ, ਹਾਂਜੀ ਬੋਸਕੀ ਦੇ ਤੇ ਦੂਜੇ ਇਹ ਟੁੱਕ ਜਾਂਦੇ ਨੇ। ਸਰ ਨਵੀਂ ਸ਼ਾਦੀ ਵਾਲਾ ਘਰ ਸੀ, ਹਲੇ ਉਹਨਾਂ ਦੀ ਸ਼ਾਦੀ ਹੋਣੀ ਸੀਗੀ, ਸ਼ੇਰਵਾਨੀ ਉਹਨਾਂ ਨੇ ਤਕਰੀਬਨ 5-7 ਲੱਖ ਦੀ ਬਣਾਈ ਆਪਣੇ ਬੱਚੇ ਦੀ, ਉਹਨਾਂ ਨੂੰ ਸੇਵ 'ਚ ਟੰਗੀ ਆ, ਚੂਹੇ ਨੇ ਪੁਰਨਮ ਕਰ ਗਏ ਨੇ, ਚੂਹੇ ਨੇ ਇਸ ਕਿਸਮ ਦਾ ਦੰਦਰਾਲ ਪਾਇਆ ਵਾ, ਟੁੱਕ ਟਕਈਆ ਕਰਤਾ, ਸਾਰਾ ਪੀਸ ਕਰਤੇ ਨਿੱਕੇ ਨਿੱਕੇ। ਭਾਵੇਂ 50-50 ਹਜ਼ਾਰ ਲੱਖ ਰੁਪਏ ਵਾਲਾ ਔਰਤਾਂ ਦਾ ਜਿਹੜਾ ਕੰਮ ਵਾਲਾ ਸੂਟ ਹਾਂਜੀ ਬਰਬਾਦ ਕਰ ਦਿੰਦੇ। ਤੁਸੀਂ ਇੱਕ ਗੱਲ ਦੱਸੀ ਸੀ ਕਿ ਉਹ ਗੱਲਾਂ ਮੰਡੀ ਦੁਕਾਨ ਵਾਲਿਆਂ ਦੇ ਪੈਸੇ ਉੱਤੇ ਰੱਖੇ। ਮੇਰੇ ਸੀ ਮੰਦਰ ਗਲੀ 'ਚ। ਹਾਂਜੀ ਮੰਦਰ ਗਲੀ ਮੈਂ ਉੱਥੇ ਕੰਮ ਕਰਦਾ ਸੀ, ਸੀਲਿੰਗ 'ਚ ਰੱਖੇ ਸੀ ਜੀ। 2 ਲੱਖ ਰੁਪਏ ਉੱਥੋਂ ਲੈ ਗਏ ਸੀ। ਹਾਂਜੀ ਸਰ ਮੰਦਰ ਗਲੀ ਦੇ ਚੂਹੇ ਬੜੇ ਜਵਾਨ ਆ। ਇਹ ਜਿਹੜਾ ਚੂਹਾ ਵਾ, ਹਾਂਜੀ ਐਡਾ ਕਿੱਥੋਂ ਲੈ ਕੇ? ਮੰਦਰ ਗਲੀ 'ਚ ਨਹੀਂ ਕਿੱਥੋਂ ਲੈ ਕੇ? ਕੇ ਇਹ ਤੁਹਾਡੇ ਸੈੱਟ ਤੋਂ ਲੈ ਕੇ ਨਾ ਨੀਲੀ ਜਗ੍ਹਾ ਤੋਂ ਲੈ ਕੇ ਇੱਥੇ ਤੱਕ ਚੂਹਾ ਵਾ। ਇੱਥੇ ਤੱਕ ਉਹ ਘੇਰਾ ਪਾ ਕੇ ਫੜਨਾ ਪੈਂਦਾ। ਪਰਸ਼ੀਅਨ ਚੂਹੇ ਆ ਭਾਜੀ। ਨਹੀਂ ਜੀ ਲੈਬਰੇ। ਪਰਸ਼ੀਅਨ ਵੀ ਨਹੀਂ ਐਡਾ ਚੂਹਾ ਹੁੰਦਾ। ਐਸ ਮੇਰੇ ਬੱਚੇ ਨੇ ਚੂਹੇ ਨੂੰ ਸੰਗਲ ਪਾ ਕੇ ਉਹਨਾਂ ਟਿਕਟੌਕ ਵੀ ਬਣਾਇਆ, ਦਬੰਗ ਵਾਲਾ। ਬੜੇ ਬੜੇ ਪਲੇ ਚੂਹੇ ਜੀ। ਹਾਂਜੀ ਇਹਨੇ ਚੂਹਾ ਫੜਿਆ ਜੀ, ਚੂਹਾ ਨੇ ਉਹਨੂੰ ਫੜਿਆ, ਚੂਹੇ ਨੇ ਇਹਨੂੰ ਫੜ ਲਿਆ, ਬਾਅਦ ਚ ਬਿੱਲੀ ਨੇ ਆ ਕੇ ਚੜਾਇਆ। ਸੁਲਾ ਕਰਾਈ ਦੋ ਵਾਲੀ। ਅੱਛਾ ਜੀ, ਤੁਸੀਂ ਵੈਸੇ ਮਤਲਬ ਚੂਹਾ ਜਿਹੜਾ ਵਾ ਫੜ ਕੇ ਉਸ ਤੋਂ ਬਾਅਦ ਹੱਥ ਧੋਂਦੇ ਹੋ ਕਿ ਨਹੀਂ? ਸਰ ਦਸਤਾਨੇ ਗਲਵਜ਼ ਕਿਉਂ ਪਾ ਰਹੇ? ਗਲਵਜ਼ ਇਸ ਤੋਂ ਬਾਅਦ ਨਹੀਂ ਮਤਲਬ ਕਿਸੇ ਟਾਈਮ ਗਿੱਲਾ ਚੂਹਾ ਫੜ ਲਿਆ, ਉਹਦੇ ਨਾਲ ਹੱਥ ਜਿਹੜੇ ਉਹ ਅਭੀ ਉਹ ਕੋਈ ਛੱਪੜ 'ਚ ਵੜੇ ਆ ਚੂਹੇ, ਹਾਂ ਹਾਂਜੀ, ਕੋਈ ਮਤਲਬ ਨਾਲੀ 'ਚ ਨੇ ਜਾਂ ਕਿਤੇ ਨੇ, ਗਟਰ 'ਚ ਨੇ, ਤੇ ਉਹ ਇਸ ਤੋਂ ਪੁੱਛ ਰਿਹਾ ਕਿ ਤੁਸੀਂ ਮਤਲਬ ਨਹੀਂ ਮਤਲਬ ਮੇਰੇ ਸਫਾਈ ਦਾ ਵੀ ਸਾਫ਼ ਖਿਆਲ ਜ਼ਰੂਰੀ ਹੈ ਭਾਜੀ। ਖਾਸ ਖਿਆਲ ਰੱਖਦੇ। ਹਰ ਤਰ੍ਹਾਂ ਦਾ ਫੇਸ ਵਾਸ਼ ਰੱਖਿਆ ਸੀ, ਹਰ ਤਰ੍ਹਾਂ ਦਾ ਕਲੀਨਿੰਗ ਵਾਲੀ ਚੀਜ਼ ਰੱਖੀ ਹੋਈ ਆ। ਨਹੀਂ ਫੇਸ ਵਾਸ਼ ਤੇ ਫੇਸ ਲਈ ਹੈ ਨਾ, ਹੱਥ ਲਈ ਉਹ ਹੈਂਡਸ ਜਿਹੜਾ ਹੁੰਦਾ ਹੱਥ ਵਾਸ਼, ਹੈਂਡ ਵਾਸ਼ ਹੁੰਦਾ ਉਹ ਕਰੀਦੇ ਆ ਜੀ। ਔਰ ਦੂਸਰਾ ਮੈਂ ਇਹ ਪੁੱਛ ਰਿਹਾ ਵਾਂ ਕਿ ਜਿਹੜਾ ਇੱਕ ਚੂਹਾ ਤੇ ਤੁਸੀਂ ਜਾਂਦੇ ਆ ਫੜ ਲਿਆ ਵੀ ਉਹਨੂੰ ਇੰਜ ਖਲੋਤਾ ਚੂਹਾ, ਇੱਕ ਬੰਦਾ ਮਤਲਬ ਖੜਾ ਚੂਹਾ। ਭਾਈਜਨ ਉਹ ਕਹਿ ਰਹੇ ਨੇ ਕਿ ਅਸੀਂ ਪਹਿਲੇ ਐਲਾਨ ਕਰੀਦਾ ਚੂਹੇ, ਜ਼ਾਹਰੀ ਗੱਲ ਆ ਚੂਹਿਆਂ ਨੂੰ ਪਤਾ ਲੱਗ ਗਿਆ। ਹੁਣ ਦੇਖੋ ਜਿਸ ਘਰ 'ਚ ਬਿੱਲੀ ਹੈ ਨਾ, ਪਾਲਤੂ ਇੱਕ ਤਾਂ ਪਾਲਤੂ ਬਿੱਲੀ ਹੁੰਦੀ ਉਹ ਨਹੀਂ, ਉਹ ਤੇ ਬਿੱਲੀ ਤੇ ਡੌਗ, ਕੈਟ ਡੌਗ ਇਕੱਠੇ ਵੀ ਰੱਖੇ ਹੁੰਦੇ ਲੋਕਾਂ ਨੇ। ਜਿਹੜੀ ਨਾਰਮਲ ਬਿੱਲੀ ਗਲੀਆਂ ਮੱਲੇ ਵਾਲੀ, ਉਹ ਜਦੋਂ ਦੇਖਦੀ ਨਾ ਕਿ ਡੌਗ ਆ ਗਿਆ ਕੋਈ ਬਾਹਰੋਂ ਕਰੈਕਟਰ, ਉਹ ਦੌੜ ਜਾਂਦੀ, ਉਹਨੂੰ ਪਤਾ ਲੱਗ ਜਾਂਦਾ ਕਿ ਇਸ ਤਰ੍ਹਾਂ ਹੀ ਚੂਹੇ ਇਹਨਾਂ ਨੂੰ ਡੌਗ ਸਮਝਦੇ ਨੇ। ਮਤਲਬ ਕਿ ਚੂਹਿਆਂ ਦੇ ਹਿਸਾਬ ਨਾਲ ਕਿ ਮਤਲਬ ਉਹ ਸਮਝਦੇ ਨੇ ਕਿ ਵੀ ਇਹ ਆ ਗਏ ਨੇ ਤੇ ਹੁਣ ਇਹਨੇ ਫੜ ਲੈਣਾ। ਸਹੀ ਬੜੇ ਬੜੇ ਚੂਹੇ ਜੀ, ਕਈ ਭੁੱਖੇ ਨਿਕਲਦੇ ਨਹੀਂ ਵਿੱਚੋਂ, ਰੁੱਡਾਂ ਦੇ ਵਿੱਚ ਹੀ ਡਿੱਗੇ ਰਹਿੰਦੇ ਆ। ਆਹ ਦੇਖੋ ਉਸਤਾਦ ਜੀ ਸੁੱਟਦੇ ਆ, ਇਹ ਉਹਨਾਂ ਦੀ ਜੀ ਖੁਰਾਕ ਆ, ਇਹਦੇ ਵਿੱਚੋਂ ਖੁਸ਼ਬੂ ਜਾਂ ਪਹੁੰਚਦੀ ਆ ਉਹਨਾਂ ਤੱਕ। ਆਈ ਜੀ, ਹਾਂ ਆਈ ਹਾਂਜੀ, ਇਹ ਉਹੀ ਇਹ ਸਿਰਕ ਪੋਲੋ ਆ। ਸਹੀ ਉਹ ਇਹਨੂੰ ਬੰਦ ਕਰ ਯਾਰ, ਇਹ ਕੀ ਹੈ? ਇਹ ਜੀ ਉਹਨਾਂ ਦੀ ਖੁਰਾਕ ਆ ਚੂਹੇ। ਆਪ ਚੰਗੀ ਤਰ੍ਹਾਂ ਬੰਦ ਕਰ ਇਹਨੂੰ ਯਾਰ, ਸਮੈਲ ਨਹੀਂ, ਇਹ ਇਸ ਸਮੈਲ ਤੋਂ ਬਾਹਰ ਹੁੰਦੇ ਹੋ ਜੀ ਸਰ। ਇਹ ਉਹਨਾਂ ਦੀ ਫੇਵਰਿਟ ਚੀਜ਼ ਹੈ, ਚੀਜ਼ ਕਹਿੰਦੇ ਨੇ ਚੀਜ਼। ਇਹਦੇ ਨਾਲ ਪੋਲੋ ਚੀਜ਼। ਇਹਦੇ ਨਾਲ ਕੈਚਅਪ ਵੀ ਦਿੰਦੇ ਹੋ ਜਾਂ ਮਤਲਬ ਸਾਦੀ ਇਹੀ ਦਿੰਦੇ ਹੋ? ਸਰ ਅਗਲੇ ਦੀ ਡਿਮਾਂਡ ਤੇ ਆ, ਚੂਹੇ ਦੀ ਡਿਮਾਂਡ ਤੇ। ਜਿਹੜੇ ਜ਼ਿਆਦਾ ਤੋਂ ਜ਼ਿਆਦਾ ਕੋਠੀਆਂ ਲੈਣ ਬੁਲਾਇਆ ਤੁਹਾਨੂੰ ਕਦੀ? ਜੀ ਮਤਲਬ ਹਰ ਬੰਦਾ ਤੁਹਾਨੂੰ ਬੁਲਾਉਂਦਾ। ਆਊਟ ਆਫ ਕੰਟਰੀ ਜਾ ਰਹੇ ਸੀ। ਹਾਂਜੀ ਇਨਸ਼ਾਅੱਲਾ। ਚੂਹੇ ਫੜਨ ਸਰ ਸਾਡਾ ਬਾਕਾਇਦਾ ਇੱਕ ਸਾਡੀ ਟੀਮ ਆ, ਇਹ ਸਾਡੇ ਯੂਨੀਫਾਰਮ ਵੀ ਦੇਖ ਰਹੇ ਸੇਮ ਹਾਂ ਉਸਤਾਦ ਸ਼ਿਕਰ ਦਾ। ਉਸਤਾਦ ਉਹ 에ਅਰਪੋਰਟ ਵਾਲਿਆਂ ਨੇ, 에ਅਰਪਲੇਨ ਵਾਲਿਆਂ ਨੇ ਰੋਲਾ ਪਾਇਆ ਵਾ, ਉਹ ਕਹਿੰਦੇ 70 ਕਿਲੋ ਤੋਂ ਵੱਧ ਚੂਹੇ ਲੈ ਕੇ ਨਹੀਂ ਜਾ ਸਕਦੇ। ਸਾਨੂੰ ਅਲਾਊ ਆ, ਸਾਨੂੰ ਚੈਨਲ ਸਦਰ ਕਾਲ ਕਰ ਦੇਗਾ, ਹੀਰੋਸ਼ੀਮਾ ਸਦਰ ਕਾਲ ਕਰ ਦੇਗਾ, ਜਿਹੜਾ ਉਹ ਨਾਰਥ ਕੋਰੀਆ ਦਾ ਉਹ ਵੀ ਕਰ ਦੇਗਾ। ਉਹ ਡੱਬੇ ਖੜਨੇ ਦੋਵੇਂ ਜਿਹੜੇ ਤੈਅ ਕੀਤੇ। ਸਰ ਕੰਮ ਚੱਲ ਰਿਹਾ, ਸਾਡੀ 18 ਬੰਦੇ ਦੀ ਟੀਮ ਹੈ ਪੰਜਾਬ ਦੇ ਵਿੱਚ, ਅਸੀਂ 4 ਸੂਬਿਆਂ 'ਚ ਕੰਮ ਕਰ ਰਹੇ ਸਰ। ਅੱਛਾ, ਚੂਹਿਆਂ ਨੇ ਕਦੀ ਡਰ ਤੋਂ ਤੁਹਾਡੇ ਤੋਂ ਆ ਕੇ ਸਰੈਂਡਰ ਵੀ ਇਹਨਾਂ ਨੇ ਅੱਗੇ ਕੀਤਾ ਵੀ ਭਾਈ ਅਸੀਂ ਨਹੀਂ ਜਾਂਦੇ ਕਿਤੇ? ਸਰ ਪਹਿਲੇ ਤੇ ਅਗਲੇ ਨੂੰ ਸਮਝਾ ਦੇਣਾ, ਚੂਹੇ ਕਈ ਨਹੀਂ ਵਾਰੀ ਆਏ ਸਿਲੰਡਰ ਕੀਤਾ ਵਾ, ਲੇਕਿਨ ਚੂਹੇ ਬੜੇ ਬਦਤਮੀਜ਼ ਅੱਜ ਕੱਲ ਦੇ। ਉਹ ਸਿਲੰਡਰ ਕਰਕੇ ਨਾ ਮਤਲਬ ਐਂ ਦੇਖਦੇ ਚਲੇ ਗਏ, ਫਿਰ ਉਹੀ ਕੰਮ ਸ਼ੁਰੂ ਕਰ ਲੈਂਦੇ। ਯਾਨੀ ਅੱਛਾ ਇਹ ਦੱਸੋ, ਹੁਣ ਗੱਲ ਇਹ ਹੈ ਕਿ ਜ਼ਰਾ ਇੰਟਰੋਡਕਸ਼ਨ ਤੇ ਕਰਾਓ ਨਾ ਤੁਸੀਂ। ਸਮਾਨ ਦੇਖੋ, ਇਹ ਕੀ ਹੈ? ਇਹ ਕਾਲਾ ਕੀ ਹੈ? ਸਰ ਇਹ ਚੂਹੇ ਦਾ ਸਟੈਂਡ ਆ। ਨਹੀਂ ਸਰ, ਬੱਚਾ ਮਜ਼ਾਕ ਕਰ ਰਿਹਾ, ਬੱਚਾ ਤੁਹਾਡਾ ਫ੍ਰੀ ਹੋ ਗਿਆ ਵਾ। ਇਹ ਬਲਾਸਟ ਕਰੀਦਾ ਸਰ, ਰੋਡ ਡਾਉਣੀ ਹੋਵੇ ਜਦੋਂ, ਰੋਡ ਡਾਉਣੀ ਵਾਹ ਵਾਹ, ਹਾਂਜੀ ਐਕਸਪਲੋਜਨ ਬਲਾਸਟ ਕਰ ਨਹੀਂ ਕਹਿੰਦਾ ਜਦੋਂ ਰੋਡ ਡਾਉਣੀ ਹੋਵੇ। ਸਰ ਇਹਦੇ ਵਿੱਚ ਨਾ ਅਸੀਂ ਬੰਬ ਫਸਾਈ ਦਾ, ਵੇਖੋ ਇਹ ਹਾਂ ਓਕੇ, ਇਹ ਨਿਕਲਦਾ, ਹਾਂ ਠੀਕ ਹੈ, ਤੇ ਬੰਬ ਫਸਾ ਕੇ ਇਹਦੇ ਵਿੱਚ ਏਦਾਂ ਕਰਕੇ ਐ ਅੰਦਰ ਸੁੱਟੀਦਾ ਵਾ, ਬੰਬ ਨਿਕਲਦਾ, ਠਾ ਦੀ ਆਵਾਜ਼ ਆਉਂਦੀ ਹੈ, ਰੋਡ ਤਾਂ ਰੋਡ ਗੈਪ। ਅਸੀਂ ਛੱਤ ਖੋਲੀ ਦੀ ਚੂਹਿਆਂ ਦੀ। ਅਕਸਰ ਇਦਾਂ ਹੋਇਆ ਹੈ, ਰੋਡ ਦੇ ਨਾਲ ਇੱਕ ਅੱਧਾ ਚੂਹਾ ਵੀ ਉੱਡਦਾ ਦੇਖਿਆ। ਹਾਂਜੀ, ਚੂਹਾ ਕਰਾਂ ਕਹਿੰਦਾ ਅਸੀਂ ਛੱਤ ਖੋਲੇ ਦੀ ਚੂਹਿਆਂ ਦੀ।
ਜੇ ਕਦੀ ਮਤਲਬ ਕਿ ਸਰ ਇਹਨਾਂ ਨੇ ਚੂਹਾ ਫੜ ਜੇ ਕਦੀ ਇਤੋਂ ਰਾਵੀ ਲੰਘ ਜਾਏ ਇਹਨਾਂ ਨੇ ਚੂਹਾ ਫੜਿਆ ਵਾ ਤੇ ਮਤਲਬ ਚੂਹੀ ਫੜ ਉਹ ਲਈ। ਯਾਰ ਚੂਹਾ ਚੂਹੀ ਨਹੀਂ ਫੜਦੇ, ਤੁਸੀਂ ਉੱਥੇ ਹੀ ਲੱਗੇ ਆ, ਉਹਦੀ ਕੈਟਾਗਰੀ ਆਪਾਂ ਇਹਨੂੰ ਕੀ ਫੜਦੇ ਹੋ ਤੁਸੀਂ? ਸਰ ਅਜ਼ਦਹਾ ਮੈਂ ਫੜਿਆ। ਨਹੀਂ ਤੁਸੀਂ ਸਟਾਰਟ ਤੇ ਕਿਹਾ ਜੀ ਅਸੀਂ ਕੀੜੀਆਂ ਤੋਂ ਸ਼ੁਰੂ ਕੀਤਾ। ਕੀੜੀਆਂ ਤੋਂ ਕੰਮ ਸ਼ੁਰੂ ਕੀੜੀਆਂ ਤੋਂ ਕਿੱਦਾਂ ਮਤਲਬ? ਕੀੜੀਆਂ ਕਈਆਂ ਘਰਾਂ 'ਚ ਕੀੜੀਆਂ ਵੀ ਬਹੁਤ ਪ੍ਰੋਬਲਮ ਕਰਦੀਆਂ ਨੇ। ਸਰ ਕੀੜੀਆਂ ਦਾ ਭੌਂ ਬਣਦਾ, ਮਿੱਟੀ 'ਚ ਕੱਢੀ ਜਾਂਦੀਆਂ, ਸੁਰਾਖ ਕੱਢੀ ਜਾਂਦੇ, ਉੱਥੇ ਜਾਲ ਸੁੱਟ ਦਈਦਾ ਵਾ। ਜਾਲ? ਹਾਂ ਉਹ ਜਦੋਂ ਵੱਡੇ ਵੱਡੇ ਖਾਨੇ ਵਾਲੇ। ਹਾਂਜੀ ਉਹ ਵੱਡਾ ਜਾਲ ਸੁੱਟੀਦਾ, ਜਿਹਦੇ ਜਿਹੜੇ ਜਿਹੜੇ ਖਾਨੇ ਨਹੀਂ ਹੁੰਦੇ ਉਹਦੇ 'ਚ ਫਿਰ ਕੀੜੀਆਂ ਫਸ ਜਾਂਦੀਆਂ ਨੇ। ਕੀੜੀਆਂ ਦੇ ਸਿੰਘ ਫਸ ਜਾਂਦੇ ਹੋਣੇ ਨਾ। ਹਾਂਜੀ ਅੱਛਾ ਉਹ ਜਾਲ ਖੁੱਲਾ ਹੀ ਹੁੰਦਾ, ਕੀੜੀਆਂ ਸ਼ਰਮੋ ਸ਼ਰਮੀ ਵੀ ਯਾਰ ਆਇਆ ਹੁਣ ਉਹ ਜਾਲ 'ਚ ਫਸ ਜਾਂਦੀਆਂ ਨਾ। ਅੱਛਾ ਜੀ। ਅੱਜ ਅੱਲਾ ਦਾ ਬੜਾ ਜਿਹੜੀਆਂ ਕਰਮ। ਭਾਜੀ ਇਹ ਜਿਸਮ 'ਚ ਕੀੜੀਆਂ ਜੀਆਂ ਫਿਰਨ ਲੱਗ ਪੈਂਦੀਆਂ, ਇਹ ਵੀ ਫੜ ਲੈਂਦੇ? ਉਹ ਭਾਈ ਯਾਰ ਇਹ ਸਿਰਫ ਅਸੀਂ ਨਾਂ ਰੱਖਿਆ ਵਾ। ਅੱਛਾ ਉਹ ਹਾਂਜੀ। ਜਲੂਨ ਜੀ ਹੁੰਦੀ। ਹਾਂਜੀ ਸਰ ਅੱਜ ਹੁਣ ਏਦਾਂ ਜਿਸਮ 'ਚ ਚੂਹੇ ਵੀ ਹੁੰਦੇ ਆ। ਮੇਰੇ ਢਿੱਡ 'ਚ ਚੂਹੇ ਦੌੜਨ ਦੇ। ਹਾਂ ਤੇ ਜਿਹੜੇ ਭੁੱਖੇ ਢਿੱਡ 'ਚ ਚੂਹੇ ਦੌੜਦੇ ਭਾਜੀ ਉਹ ਵੀ ਫੜ ਲੈਂਦੇ। ਉਹ ਸਰ ਉਹਨਾਂ ਦਾ ਇਲਾਜ ਰੋਟੀ ਹੁੰਦਾ ਵਾ, ਰੋਟੀ ਖਾਓ ਚੂਹੇ ਆਪੇ ਨਿਲ ਹੋ ਜਾਂਦੇ। ਅੱਛਾ ਜੀ ਕੀੜੀਆਂ ਕੀੜੀਆਂ ਨੂੰ ਕੰਮ ਸ਼ੁਰੂ ਕੀਤਾ ਸੀ ਭਾਜੀ, ਤੁਸੀਂ ਯਕੀਨ ਕਰੋ। ਕੀੜੀਆਂ ਤੋਂ ਕੀੜੀਆਂ? ਆ ਕੀੜੀਆਂ ਭੌਂ ਕੀੜੀਆਂ ਜਿਹੜੀਆਂ ਅੱਛਾ ਅੱਛਾ ਕੀੜੀਆਂ ਜ਼ਮੀਨੀ ਕੀੜੀਆਂ। ਜਿਹੜੀਆਂ ਭੌਂਕ ਕਾਡੇ ਕੀ ਘਰ ਵਾਲੀਆਂ। ਅੱਛਾ ਜੀ। ਤੇ ਐਮਾਜ਼ੋਨ ਦੇ ਵਿੱਚ ਤੁਹਾਡੇ ਭਾਈ ਨੂੰ ਡਾਇਨਾਸੌਰ ਫੜਨ ਦਾ ਵੀ ਆਰਡਰ ਆਇਆ, ਲੇਕਿਨ ਮੈਂ ਕਿਸੇ ਮਜਬੂਰੀ ਤੋਂ ਨਹੀਂ ਜਾ ਸਕਿਆ। ਅਜ਼ਦਹਾ ਵੀ ਫੜ ਲੈਂਦਾ ਉਸਤਾਦ ਨੇ। ਹੈ ਅਜ਼ਦਹਾ ਅਸਦਹਾ। ਹਾਂਜੀ ਉਸਤਾਦ ਉਹ ਜਿਹੜਾ ਫੜਿਆ ਸੀ ਦਹਾ ਅਸਦਹਾ ਹਾਂ ਭਲਾ ਜੀ, ਉਹ ਕੋਲ ਨਹੀਂ ਰੱਖੀਦਾ ਸੀ। ਹਾਂਜੀ ਅਸਦਹਾ ਕਿਹਨੂੰ ਕਹਿੰਦੇ ਆ? ਅਜ਼ਦਹਾ ਜੀ ਜਾਨਵਰ ਆ, ਕਿੰਨੀਆਂ ਲੱਤਾਂ ਹੁੰਦੀਆਂ ਉਹਦੀਆਂ? ਉਹਦੀਆਂ ਚਾਰ ਲੱਤਾਂ ਸਿੰਘ ਵਾਲਾ ਹੁੰਦੇ ਉਹਦੇ? ਸਿੰਘ ਵੀ ਹੁੰਦੇ, 4 ਲੱਤਾਂ ਵਾਲਾ ਵੀ ਅਜ਼ਦਹਾ ਹੁੰਦਾ, 2 ਵਾਲਾ ਵੀ ਹੁੰਦਾ ਹੈ। ਹਾਂਜੀ ਉਹ ਇਲਾਕੇ ਦੇ ਹਿਸਾਬ ਨਾਲ ਹੁੰਦਾ ਹੈ। ਇਹ ਤੁਸੀਂ ਭਾਜੀ ਨਾਲ ਰੱਖਿਆ ਹੈ। ਉਹ ਮੈਨੂੰ ਵੀ ਫਿੱਕਾ ਪਾਉਣ ਡਿਆ। ਅਜ਼ਦਹਾ ਭਲਾ ਕਿਹਨੂੰ ਕਹਿੰਦੇ ਆ? ਅਜ਼ਦਹਾ ਤਾਰੋ ਕੱਟੇ ਤੋਂ ਵੱਡਾ ਜਿਹੜਾ ਥੋੜਾ ਜਿਹਾ ਹੁੰਦਾ ਹੈ। ਆਹੋ ਉਹਨਾਂ ਨੂੰ ਪੁੱਛ ਲਓ, ਉਹਨਾਂ ਨੂੰ ਪਤਾ ਕਿਹੜਾ ਹੋਣਾ। ਹੁੰਦਾ ਉਹ ਜਿਹਦੇ ਅੱਗੇ ਝੋਲੀ ਜੀ ਬਣੀ ਹੁੰਦੀ, ਜਿਹੜਾ ਇੱਥੇ ਬੱਚੇ ਵਾਲ ਲੈਂਦਾ। ਜਿਹੜਾ ਕਰਦਾ। ਹਾਂਜੀ ਉਹ ਅਜ਼ਦਹਾ। ਹਾਂ ਅਜ਼ਦਹਾ ਆ ਗਿਆ ਤੁਹਾਡਾ ਦੋਵਾਂ ਦਾ ਯਾਰ। ਤਾਂ ਐਨਾਕੋਂਡਾ ਵੀ ਫੜ ਲੈਂਦਾ। ਹਾਂਜੀ ਐਨਾਕੋਂਡਾ। ਅੱਛਾ ਜੀ ਐਨਾਕੋਂਡਾ। ਐਨਾਕੋਂਡਾ ਕੀ ਹੁੰਦਾ? ਐਨਾਕੋਂਡਾ ਜੀ ਇਹ ਕੋਈ ਐਨਕ ਲਾ ਕੇ ਬੰਦਾ ਪੌਂਡਾ ਪੀਣ ਦਿਆ ਹੋਵੇ ਉਹਨੂੰ ਕਹਿੰਦੇ ਐਨਾਕੋਂਡਾ। ਆਹੋ ਤਾਂ ਉਹ ਹੀ ਲਪੋਟ ਉਹਦੇ ਐਨਾਕੋਂਡਾ ਐਨਕ ਲਾ ਕੇ ਪਾਉਣਾ ਪੀ ਜੇ। ਤੂੰ ਮੈਨੂੰ ਵੀ ਫਿੱਕਿਆ ਪਾਉਣ ਡਿਆ ਵਾ। ਉਹ ਤਾਂ ਉਹ ਹੀ ਹੁੰਦਾ ਆ। ਉਹ ਐਨਾਕੋਂਡਾ ਕਹਿੰਦੇ ਸਭ ਤੋਂ ਵੱਡੇ ਸੱਪ ਨੂੰ। ਐਨਾਕੋਂਡਾ ਦਾ ਮੈਂ ਕੰਮ ਛੱਡਤਾ ਹੀ ਨਹੀਂ, ਮੈਂ ਕੰਮ ਕਰ ਰਿਹਾ ਜੀ। ਅੱਗੋਂ ਕੰਪਨੀ ਪੈਸੇ ਨਹੀਂ ਸੀ ਭਰਦੀ। ਹਾਂ ਉਹ ਮਾਲ ਮੇਰੇ ਕੋਲ ਗਦਾਮਾਂ ਸਭ ਤੋਂ ਜ਼ਿਆਦਾ ਤੁਹਾਨੂੰ ਚੂਹਿਆਂ ਦਾ ਮਤਲਬ ਤੁਸੀਂ ਚੂਹੇ ਦਾ ਸੈੱਟ ਹੋਇਆ ਤੁਹਾਡਾ? ਚੂਹੇ ਦਾ ਰੇਟ। ਕਿਰਲੀਆਂ ਵੀ? ਹਾਂਜੀ ਕਿਰਲੀਆਂ 100 ਰੁਪਏ ਦੀ ਕਿਰਲੀ ਜੀ। 100 ਰੁਪਏ ਦੀ ਕਿਰਲੀ ਫੜ ਲੈਂਦੇ 100 ਤੁਸੀਂ? ਰੁਪਏ ਦੀ ਕਿਰਲੀ, 300 ਰੁਪਏ ਦਾ ਕਿਰਲਾ। ਅੱਛਾ ਅੱਛਾ ਇਹ ਸਰ ਲਾਲ ਭੱਬੂ? ਲਾਲ ਪੱਪੂ ਭਾਜੀ ਉਹ ਤੋਲ ਕੇ ਇੰਨੇ ਨਹੀਂ ਵਿਕਦੇ। ਹਾਂਜੀ ਉਹ ਫੜ ਲੈਂਦੇ? 100 ਦੇ ਇੰਨੇ ਬੜੇ ਚੜਦੇ ਆ, ਉਹ ਨਹੀਂ ਕਰੀਦਾ। ਤੇ ਟਿੱਡੀ ਟਿੱਡੀ ਦਾ ਵੀ ਟਿੱਡੀਆਂ ਜਿਹੜੀਆਂ ਹੁੰਦੀਆਂ ਉਹਦਾ ਵੀ ਕੁਝ ਨਹੀਂ ਮਿਲਣ ਡਿਆ, ਉਹ ਫ੍ਰੀ ਫੰਡ। ਉਹ ਹੁੰਦੀਆਂ ਵੀ ਨਹੀਂ ਇੰਨੀਆਂ। ਹਾਂ ਉਹ ਇੱਕ ਮੌਸਮ ਚ ਹੁੰਦੀਆਂ ਇੰਨੀਆਂ ਬਹੁਤ ਹੁੰਦੀਆਂ। ਮਾਈ ਭੁੰਡੀ ਫੜ ਲੈਣੇ। ਉਹ ਕਿਹੜੀ ਹੁੰਦੀ ਜੀ? ਉਹ ਜਿਹਨੂੰ ਇੰਜ ਫੂਕ ਮਾਰ ਕੇ ਛੱਡੀਦਾ। ਨਹੀਂ ਉਹ ਕਿਹੜਾ ਕੋਈ ਜਾਨਵਰ ਆ ਜੀ? ਉਹ ਤੇ ਨਹੀਂ, ਉਹ ਜਿਹੜੀ ਉਹ ਮਾਈ ਭੁੰਡੀ। ਅੱਛਾ ਜੀ ਇਹ ਉਸਤਾਦ ਸਾਹਿਬ ਇਹਨਾਂ ਨੇ ਠੂਆਂ ਠੂਆ ਜਿਹੜਾ ਕਾਲਾ ਠੂਆ ਹੁੰਦਾ ਨਾ, ਉਹਦਾ ਬਹੁਤ ਰੇਟ ਆ। ਉਹਦੇ ਜ਼ਹਿਰ ਦਾ ਕੈਂਸਰ ਦਾ ਇਲਾਜ ਬਣਦਾ। ਅੱਛਾ ਤੇ ਉਹ ਜਿਹੜਾ ਹੁੰਦਾ ਠੂਆਂ ਹੁੰਦਾ ਤੇ ਨਾਲ ਕੰਨ ਖਜੂਰਾ? ਕੰਨ ਖਜੂਰੀ ਦਾ ਵੀ ਬਹੁਤ ਰੇਟ ਆ। ਉਹ ਬੜੇ ਸ਼ੌਕ ਨਾਲ ਖਾਂਦੇ, ਚਾਕਲੇਟ ਹੀ ਬਣਦਾ, ਬੜਾ ਮਜ਼ੇਦਾਰ ਹੁੰਦਾ। ਉਹ ਐ ਦੂਰੋਂ ਹੀ ਸੁੱਟ ਲੈਂਦੇ ਕੱਚੇ। ਹਾਂ ਚੈਨਸ ਬੜੇ ਸ਼ੌਕ ਨਾਲ ਖਾਂਦੇ ਭਾਜੀ, ਸਾਡਾ ਮਾਲ ਜਾਣ ਹੀ ਚੈਨਾ ਡਿਆ ਵਾ। ਯਾਰ ਇਹ ਤੇ ਠੂਆਂ ਜਿਹੜਾ ਉਹ ਸਾੜ ਕੇ ਨਹੀਂ ਰੱਖ ਦਿੰਦੇ? ਮਤਲਬ ਇਹ ਸੁੱਟ ਦਿੰਦੇ ਨੇ, ਸਾੜ ਦਿੰਦੇ ਨੇ ਇਦਾਂ? ਨਹੀਂ ਜੀ ਉਹ ਗਰਮ ਕਰਕੇ ਰੱਖ ਲਈਦਾ ਆ। ਗਰਮ ਕਰਕੇ ਤੁਸੀਂ ਚਾਰ ਠੂਏ ਦੇ ਬਾਰੇ ਚ ਸੁਣਿਆ ਜੇ ਕਹਿੰਦੇ ਨੇ ਪਤਾ ਨਹੀਂ ਕੰਨ ਖਜੂਰੇ ਦੇ ਬਾਰੇ ਚ ਕਿ ਅਗਰ ਲੜ ਜੇ ਨਾ ਤੇ ਇਹਨੂੰ ਲੱਭ ਕੇ ਮਾਰਨਾ ਹੀ ਪੈਂਦਾ, ਨਹੀਂ ਤੇ ਜਿਉਂ-ਜਿਉਂ ਤੁਰੀ ਜਾਂਦਾ ਤਿਉਂ-ਤਿਉਂ ਦਰਦ ਵਧੀ ਜਾਂਦੀ ਹੈ। ਇਹਦਾ ਵੀ ਪਤਾ ਨਹੀਂ ਕੋਈ ਲੌਜੀਕ। ਸਾਰੇ ਗੱਲਾਂ ਹੀ ਬਣੀਆਂ ਵਾ। ਕਿ ਇਹ ਵੀ ਸੁਣਿਆ ਕਿ ਢੋਲ ਵਜਾਓ ਤੇ ਫੇਰ ਇਹ ਆਪਣੀਆਂ ਲੱਤਾਂ ਦੀ ਗ੍ਰਿਫਤ ਛੱਡਦਾ, ਨਹੀਂ ਤੇ ਇੰਜ ਪੰਜਾ। ਉਹ ਤੁਹਾਨੂੰ ਐਕਸਪਰਟ ਦੱਸਣਗੇ ਨਾ। ਸਰ ਢੋਲ ਅਸੀਂ ਵਜਾਈਦਾ ਨਹੀਂ, ਮੋਬਾਈਲ ਦੇ ਵਿੱਚ ਡਾਊਨਲੋਡ ਕੀਤਾ ਹੋਇਆ, ਹਲਕਾ ਜਾਣੇ ਕਰਕੇ ਉਹਨੂੰ ਮੋਬਾਈਲ ਰੱਖਦੇ ਡਮ ਡਮ ਡਮ, ਉਹ ਛੱਡ ਦਿੰਦਾ ਗ੍ਰਿਫਤ। ਮੈਨੂੰ ਕਈ ਵਾਰੀ ਵਾਕਿਆ ਹੋਇਆ, ਇੱਕ ਮਣਕਣਾ ਮਿਲਦਾ ਤੁਹਾਨੂੰ, ਠੂਹਾਂ ਲੜ ਜੇ, ਤੁਸੀਂ ਮਣਕਣਾ ਉੱਪਰ ਰੱਖਣਾ, ਮਣਕਣਾ ਫੁੱਲ ਜਾਏਗਾ, ਮਣਕਣਾ ਸਾਰੀ ਜ਼ਹਿਰ ਤੁਹਾਡੀ ਚੂਸ ਲੇਗਾ। ਔਰ ਸਰ ਤੁਹਾਡੇ ਨੌਲੇਜ 'ਚ ਇਜ਼ਾਫਾ ਕਰਾਂ, 5-7 ਤੁਸੀਂ ਲੈਣੇ ਠੂਹੇ, ਇੰਜ ਕਰਕੇ ਤਵੇ ਤੇ ਸੁੱਟਣੇ, ਉੱਤੇ ਆਂਡਾ ਸੁੱਟਣਾ ਵਾ। ਇਸ ਕਿਸਮ ਦੀ ਲਜ਼ੀਜ਼ ਡਿਸ਼ ਬਣਦੀ ਹੈ, ਤੁਹਾਡੀ ਸੋਚ ਆ। ਨਾਲ ਇੱਕ ਨਾਨ ਮੰਗਵਾਉਣਾ ਤੇਲ ਵਾਲਾ, ਮਜ਼ਾ ਆ ਜਾਏਗਾ ਤੁਹਾਨੂੰ। ਵਾਹ ਯਾਰ। ਤੇ ਰਾਤੇ ਦੇ ਵਿੱਚ ਉਹ ਜਿਹੜੇ ਦਾਤਰੀ ਵਾਲੇ ਤੋਤੇ ਪਾਣੇ, ਤੇ ਰੈਤ ਦੇ ਵਿੱਚ ਪੁੱਤ ਪੈਂਦੀ ਭੂਗੀ। ਭੂਗੀ ਪਾਣੀ। ਦਾਤਰੀ ਆਹੋ ਉਹ ਵੈਸੇ ਦੇ ਭੂਗੇ। ਵਿੱਚ ਦਾਤਰੀ ਵਾਲੇ ਤੋਤੇ। ਸਰ ਬੱਚਾ ਮਜ਼ਾਕ ਉਹ ਕਰ ਰਿਹਾ। ਦਾਤਰੀ ਦੇ ਨਾਲ ਹੀ ਉਹਨਾਂ ਨੇ ਰਹਿਤਾ ਹਲਾ ਦੇਣਾ। ਉਹ ਸਿਰਫ ਦਹੀਂ ਸੁੱਟਦਾ ਤੂੰ ਦਾਤਰੀ ਨਾਲ ਲਗਾ। ਸਰ ਬੱਚਾ ਤੁਸੀਂ ਰਾਇਤੇ ਦੇ ਵਿੱਚ ਜ਼ੀਰੇ ਦੀ ਜਗ੍ਹਾ ਸੁਸਰੀ ਪਾਉਣੀ ਹੈ। ਸੁਸਰੀ ਸੁਣਿਆ ਜੀ?
ਉਹ ਇੰਜ ਕਰਕੇ ਹਲਕੀ ਜੀ ਉਹ ਪਾਉਣੀ ਹੈ, ਸੇਮ ਉਹੀ ਟੇਸਟ ਆਏਗਾ। ਕਦੀ ਇਸ ਤਰ੍ਹਾਂ ਵੀ ਹੋਇਆ ਕਿ ਹੁਣ ਚੂਹੇ ਤੁਸੀਂ ਫੜ ਰਹੇ ਹੋ, ਤੁਹਾਡਾ ਤਸਾਦਮ ਹੋ ਗਿਆ, ਉਹ ਤੁਹਾਡੇ ਖਿਲਾਫ ਮਤਲਬ ਲੜਾਈ ਹੋ ਪਈ ਹੋਵੇ, ਤੁਹਾਡੀ ਹੱਥੋਂ ਪੱਕੀ ਇਦਾਂ? ਬੜਾ ਭਾਜੀ ਮਸਲਾ ਬਣਦਾ ਰਿਹਾ ਵਾ, ਚੰਡਾ ਮਾਰ ਕੇ ਚੂਹੇ ਇਸ ਮੇਰੇ ਪੁੱਤਰ ਨੂੰ। ਹਾਂਜੀ ਹੱਥੀ ਪੈ ਜਾਂਦੇ ਆ, ਕਈ ਚੂਹੇ ਪਹਿਲੇ ਹੀ ਟੁੰਨ ਹੋ ਕੇ ਫਿਰਨ ਦੇ ਹੁੰਦੇ ਆ। ਹਾਂਜੀ ਉਹ ਉਹਨਾਂ ਨੂੰ ਨਹੀਂ, ਉਹਨਾਂ ਸਾਡੀਆਂ ਦਵਾਈਆਂ ਅਸਰ ਕਰਦੀਆਂ ਨਾ, ਸਾਡੀ YouTube ਆ ਜਿਹੜੀ ਨਾਮ ਨਹੀਂ ਆਉਂਦਾ। ਸਰ 9 ਤੋਂ 5 ਡਿਊਟੀ ਸੀ, ਬੱਚਾ 5 ਵਜੇ ਛੁੱਟੀ ਕਰਕੇ ਜਾ ਰਹੇ, ਚੂਹੇ ਨੇ ਛਾੜ ਕੇ ਰੋਕ ਲਿਆ ਉਹਨੂੰ ਭਾਜੀ, ਲਾ ਲਿਆ ਥੱਲੇ ਭਾਜੀ, ਫੁੱਟਪਾਥ ਦੇ ਵਿੱਚ ਸਿਰ ਮਾਰ ਕੇ ਇਹਨੂੰ ਡੈਮੇਜ ਕਰਤਾ ਇਹਨੂੰ। ਹਾਂਜੀ ਇਹ ਅਸਲੀ ਨਹੀਂ ਆ, ਯਾਦਦਾਸ਼ਤ ਚਲ ਗਈ ਇਹਦੀ, ਇੱਕ ਹੋਰ ਫਿਰ ਲਿਆ ਮੈਨੂੰ। ਇਹ ਬੂਬਾ ਚੂਹੀ ਨਹੀਂ। ਆਹ ਚੂਹੇ ਟਿਊਸ਼ਨ ਜਾਂਦੇ ਸੀ। ਤੁਸੀਂ ਦੇਖਦੇ ਨੇ ਗੱਲ ਕਿੱਦਾਂ ਦੀ ਕਰਦਾ ਬੱਚਾ। ਯਾਰ ਇਹਨਾਂ ਨੇ ਚੂਹੇ ਆ ਜਿਹੜੇ ਇੱਥੋਂ ਨਹੀਂ ਚੱਲਦੇ ਫੈਸਲਾਬਾਦ ਤੋਂ ਲਾਹੌਰ ਚੂਹੇ, ਉਹ ਵੀ 4 ਫੜ ਲਏ। ਹਾਂਜੀ ਸਰ ਉਹ ਚੋਰੀ ਦੇ ਨੇ ਜੀ, ਉਹ ਮੋਟਰਵੇ ਤੇ ਜਾਂਦੇ। ਅੱਛਾ ਇਹ ਜਿਹੜੇ ਬਾਹਰ ਲੈਂਦੇ ਨੇ ਇਹ ਉਹ ਵੀ ਫੜ ਲੈਂਦੇ ਹੋਣੇ ਵਾ, ਕਿਉਂਕਿ ਜਿੱਥੇ ਅਜ਼ਦਹਾ ਫੜ ਲੈਂਦੇ ਸੂਰ ਹਾਂਜੀ ਹਾਂ, ਉਹਦਾ ਸਰ ਕੰਮ ਕੀਤਾ ਸੀ ਲੇਕਿਨ ਇਹਨਾਂ ਚੱਲਿਆ ਨਹੀਂ ਸਰ। ਉਹ ਬਾਹਰ ਲੈਣੇ ਨਾ ਸਰ ਉਹ ਇਹਨਾਂ ਨੇ ਚੱਲਿਆ, ਉਹ ਉਧਰ ਬਹੁਤ ਆ, ਉਧਰ ਦਾ ਜਿਹੜਾ ਟੇਸਟੀ ਆ। ਜਿਵੇਂ ਮਤਲਬ ਇਹ ਅੱਗੇ ਕੰਮ ਵਧਾਈਦਾ ਵਾ। ਮੈਂ ਉਹੀ ਤੇ ਇਹਨਾਂ ਨੂੰ ਪੁੱਛ ਰਿਹਾ ਸੀ, ਜਿੱਦਾਂ ਹੁਣ ਫਸਲਾਂ ਵਾਲੇ ਨੇ, ਹਾਂਜੀ ਉਹਨਾਂ ਦੇ ਵਿੱਚ ਉਹ ਕੰਡੇ ਵਾਲੀ ਸੇਹਾਂ ਹੁੰਦੀਆਂ ਜਿਹੜੀਆਂ ਫਸਲਾਂ ਨੂੰ ਬਰਬਾਦ ਕਰਦੀਆਂ ਨੇ, ਉਹ ਕੰਮ ਵਧਾਓ, ਤੁਸੀਂ ਉਧਰ ਜਾਓ, ਉੱਥੇ ਤੁਹਾਨੂੰ ਲੱਖਾਂ ਰੁਪਏ ਦਾ, ਇੱਕ ਬੰਦੇ ਦਾ ਕਰੋੜਾਂ ਰੁਪਏ ਦਾ ਖੇਤ ਆ, ਅਨਾਜ ਆ, ਪਤਾ ਨਹੀਂ ਕਿੰਨੇ ਕਿੱਲੇ ਕਿੰਨੇ ਉਹਦੇ ਮੁਰੱਬੇ ਜ਼ਮੀਨ ਆ, ਉਹਨੇ ਉਹਦੇ 'ਚ ਕੋਈ ਚੀਜ਼ ਕਾਸ਼ਤ ਕੀਤੀ, ਉਹਦੇ ਵਿੱਚੋਂ ਜਾਨਵਰ ਉਹਦਾ ਬੇੜਾ ਗਰਕ ਕਰਦੇ ਨੇ, ਉਹ ਵੀ ਕੰਮ ਕਰੋ। ਸਰ ਤੁਹਾਨੂੰ ਇੱਕ ਮਿਸਾਲ ਦਿਆਂਗਾ ਛੋਟੀ ਜੀ, ਤੁਹਾਨੂੰ ਅਗਰ ਪੂਰੇ ਵੱਡੇ ਚੈਨਲਾਂ ਜਿਹਨੇ 30 ਟਾਈਮ ਪੈਸੇ ਦੇਣ ਡਿਆ, ਤੁਹਾਡਾ ਦਿਲ ਕਰੇਗਾ ਵੱਡਾ ਸੈੱਟ ਇੱਥੇ ਲਾਉਣ ਨੂੰ? ਇਹ ਦੇਖੋ ਜਦੋਂ ਚੂਹਾ ਮੈਨੂੰ ਹਰ ਸ਼ੈ ਦੇਈ ਜਾਣ ਡਿਆ ਵਾ, ਮੇਰੀ ਰਿਕੁਆਇਰਮੈਂਟਾਂ ਪੂਰੀਆਂ ਹੋਣੀਆਂ, ਗੱਡੀਆਂ ਕਾਰਾਂ ਮੈਨੂੰ ਚੂਹਿਆਂ ਤੋਂ ਮਿਲਣਗੀਆਂ, ਮੈਨੂੰ ਕੋਈ ਲੋੜ ਆ ਸੇਜ ਹੱਥ ਪਾਉਣ ਦੀ। ਇੰਨੇ ਚੂਹੇ ਕਿਸ ਦਿਨ ਅਗਰ ਚੂਹੇ ਮੁੱਕ ਗਏ ਤੇ ਫੇਰ ਓਏ ਇਹ ਨਹੀਂ ਮੁੱਕਣੇ ਆ ਤੁਹਾਡੇ ਭਰਾ ਕੋ। ਓਏ ਨਾ ਹੱਥ ਦੱਸ ਤੂੰ ਰਹਿਣ ਦੇ, ਓਏ ਉਹ ਨਾ ਯਾਰ, ਓਏ ਰਹਿਣ ਦੇ, ਕੱਢ ਹੱਥ ਬਾਹਰ, ਉਹ ਬੇਹੋਸ਼ ਕੀਤੇ ਓਏ ਹੱਥ ਆ। ਬਾਹਰ ਕੱਢ, ਤੂੰ ਰਹਿਣ ਦੇ। ਓਏ ਨਾ ਯਾਰ, ਮੈਨੂੰ ਬਹੁਤ ਆਵਾਜ਼ਾਰੀ ਹੁੰਦੀ। ਇੱਕ ਦੇ ਓ ਯਾਰ ਨਾ ਯਾਰ, ਦੇਖ ਲਓ। ਓ ਯਾਰ ਕੱਢ ਯਾਰ, ਛੱਡੇਗਾ ਓਏ ਰਹਿ, ਤੂੰ ਰਹਿਣ ਦੇ, ਮੈਂ ਤੇਰੇ ਓਏ ਤਾਂ ਨਾ ਰਹਿਣ। ਓ ਯਾਰ ਹੱਥ, ਦਸਤਾਨੇ ਚ ਆਏ ਨਾ ਓ ਚੱਲ ਯਾਰ ਪਾ ਗੰਦਾ ਨਹੀਂ ਹੋਇਆ, ਦਸਤਾਨੇ ਚ ਆ ਕੇ ਦੇਖੋ ਨਾ। ਆਹ ਇਹਨਾਂ ਨੂੰ ਉਹ ਗੁਲਟੜੀਆ ਚੂਹਾ ਵਹਾਣਾ, ਉਹ ਜਿਹੜਾ ਉਹ ਤੇਰੀ ਪਿੰਨੀ ਨੂੰ ਪੈ ਗਿਆ ਸੀਗਾ ਹੈ ਗੁਲਦਰੀਆ। ਯਾਰ ਮੈਂ ਹੈਰਾਨ ਆ ਯਾਰ, ਤੁਹਾਡੇ ਕਿੱਦਾਂ ਜ਼ੇਨ 'ਚ ਕੰਮ ਆਇਆ, ਔਰ ਤੁਸੀਂ ਵਾਇਰਲ ਹੋ ਗਏ ਹੋ, ਔਰ ਕਿੱਦਾਂ ਤੁਸੀਂ ਚੂਹੇ ਫੜਦੇ ਹੋ, ਤੁਹਾਨੂੰ ਕੌਣ ਬੁਲਾਉਂਦਾ ਵਾ, ਔਰ ਕਿੰਨੀ ਤੁਹਾਡੀ ਦਿਹਾੜੀ ਲੱਗਦੀ ਹੈ, ਮੇਰੀ ਤਾਂ ਸਮਝੋ ਬਾਹਰ ਸਰ ਹੈ ਇਹ ਯਾਰ। ਪਹਿਲਾਂ ਨਾ ਅੱਜ ਤੋਂ ਕੋਈ 5 ਸਾਲ ਪਹਿਲਾਂ 4 ਸਾਲ ਪਹਿਲਾਂ ਇਮਰਾਨ ਖਾਨ ਸਾਹਿਬ ਦੀ ਹਕੂਮਤ ਜਦੋਂ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਪਿਸ਼ਾਵਰ 'ਚ ਜਿਹੜਾ ਬੰਦਾ ਚੂਹਾ ਫੜ ਕੇ 5-7 ਸਾਲ ਨਹੀਂ, ਇਹ 20-22 ਸਾਲ 25 ਸਾਲ ਪੁਰਾਣੀ ਗੱਲ, ਜਦੋਂ ਤਾਉਨ ਦੀ ਬਿਮਾਰੀ ਫੈਲੀ ਸੀ ਤੇ ਉਹ ਮਤਲਬ 10 ਕਿ 20 ਰੁਪਏ ਦਾ ਚੂਹਾ ਗਵਰਨਮੈਂਟ ਨੇ ਲਿਆ ਸੀ। ਹਾਂਜੀ ਹਾਂਜੀ, ਉਹਨੇ ਗਵਰਨਮੈਂਟ ਨੇ ਕਿਹਾ ਸੀ ਸਾਨੂੰ ਮਾਰ ਮਾਰ ਕੇ ਦੇ। ਹਾਂਜੀ, ਉਹ ਬਹੁਤ ਲੋਕਾਂ ਤੇ ਨੇ ਲੋਕਾਂ ਨੇ ਫਸਲਾਂ ਦੇ ਵਿੱਚੋਂ ਨਾ ਚੂਹੇ ਮੈਂ ਮਾਰ ਕਹਿੰਦਾ ਗੋਲ ਕਰਿਆਨੇ ਦੇ ਜਿਹੜੇ ਪਾਂਡੀ ਨੇ ਉਸਤਾਦ ਜੀ ਅਮੀਰ ਹੋ ਗਏ ਸੀ। ਹਾਂ 30 ਰੁਪਏ ਦਾ ਮੇਰਾ ਹਾਲ ਇੱਕ ਚੂਹਾ ਲੈ ਰਹੀ ਸੀ ਗਵਰਨਮੈਂਟ, ਹਾਂਜੀ ਹਾਂਜੀ। ਤੌਬਾ ਕਰਾਤੀ ਸੀ ਉਹਨਾਂ ਨੇ। ਉਸਤਾਦ ਜੀ ਉਹ ਹੱਥ ਵਾਲੀਆਂ ਰੇੜੀਆਂ ਨੇ ਜਿਹਦੇ ਚ ਹਾਂਜੀ, ਮਿੱਟੀ ਸੁੱਟੀ, ਉਹ ਭਰ ਕੇ ਉੱਤੋਂ ਤਿੱਕਰ ਇੱਕ ਬੰਦਾ ਤੇ ਇੰਜ ਹੱਥ ਰੱਖ ਕੇ ਚੂਹੇ ਲੈ ਕੇ ਜਾ ਰਿਹਾ। ਉਹਨੇ ਕਿਹਾ ਗਿਣੋ ਜੀ ਭਾਜੀ। ਸਰ ਤੁਸੀਂ ਭਰਾ ਦੇ ਗੋਦਾਮ ਚ ਆਉਣਾ ਵਾ, ਤੁਹਾਨੂੰ ਲੱਗ ਪਤਾ ਆਹ ਧਾਂਗਾ ਲੱਗੀਆਂ ਚੂਹਿਆਂ ਦੀਆਂ, ਕਿਰਲੀਆਂ ਦੀਆਂ, ਟਿੱਡੀਆਂ ਦੀਆਂ, ਯਾਨੀ ਗੋਦਾਮ ਚ ਜਿਹੜੀ ਆਈਟਮ ਤੇ ਤੁਸੀਂ ਹੱਥ ਰੱਖਣਾ, ਭਰਾ ਤੁਹਾਨੂੰ ਟੋਕਰੀ ਜੀ ਬਣਾ ਕੇ ਨਾ ਸੋਹਣੀ ਉੱਤੇ ਫੁੱਲ ਲਾ ਕੇ ਐ ਪੇਸ਼ ਕਰੇਗਾ। ਇਹ ਅੱਗੇ ਦੱਸ ਰਹੇ ਸੀ ਉਸਤਾਦ ਜੀ ਕਿ 12 ਚੂਹੇ ਇੰਜ ਪੂਛਲਾਂ ਬੰਨ ਕੇ ਉਹਨਾਂ ਦਾ ਦਰਜਨ ਬਣਾ ਕੇ ਭੇਜ ਰਹੇ ਬਾਹਰ। ਹਾਂਜੀ ਟੰਗੀ, ਅਸੀਂ ਟੰਗੇ ਪੈਕਿੰਗ ਹੈ ਨਾ ਭਾਜੀ, ਗੁਰਸ ਹਾਂਜੀ ਗੁਰਸ ਬਣਾ ਪੈਕਿੰਗ ਆ ਭਾਜੀ, ਬਕਾਇਦਾ ਡੱਬਾ ਕਾਟਨ ਆਪਣੇ ਨਾਮ ਦੀਆਂ ਮੋਹਰਾਂ ਲਾਈਆਂ, ਚੂਹੇ ਤੇ ਮੋਹਰ ਛਾਂਟੀ ਵੀ ਕਰਦੇ ਹੋ ਗਿਆ, ਮੋਟਾ ਤਾਜ਼ਾ ਆ ਬੱਚਾ ਆ ਇਦਾਂ ਛਾਂਟੀ ਕਰਕੇ ਇੱਕੋ ਜਿਹਾ ਸਿਆ। ਔਰਤਾਂ ਰੱਖੀਆਂ ਭਾਜੀ, ਉਹ ਘਰਾਂ 'ਚ ਕੰਮ ਕਰਦੀਆਂ ਵਾ, ਉਹ ਸਿਰ ਚੂਹੇ ਛਾਂਟਦੀਆਂ ਵਾ, ਮੋਟਾ ਇੱਕ ਸਾਈਡ ਤੇ ਬਕਾਇਦਾ ਮਸ਼ੀਨਰੀ ਸਿਸਟਮ ਆ ਸਾਡਾ, ਚੂਹਾ ਰੇੜ ਦੇ ਸਾਰਾ। ਅੱਛਾ ਚੂਹਾ ਤੋਂ ਰੇੜ ਦਿੰਦੇ ਹੋ? ਚੂਹੇ ਦੇ ਕੱਟ ਪੀਸ ਲਾ। ਅਸੀਂ ਇੱਕ ਤੁਹਾਡੇ ਕੋਲ ਪਾਪ ਹੋਣਾ ਚੂਹਾ ਵੀ ਹੁੰਦਾ? ਸਰ ਨੀਲੀ ਲੈਟ ਲਾਈ ਆ, ਚੂਹੇ ਚੈੱਕ ਵੀ ਕਰੀਦੀ ਆ ਇਹ ਸਾਈਡ ਤੇ ਜਿਹਦੇ ਚ ਤਾਰ ਨਾ ਹੋਵੇ ਉਹ ਸਾਈਡ ਤੇ। ਉਸਤਾਦ ਨੇ ਇੱਕ ਉੱਥੇ ਗੋਦਾਮ ਚ ਨਾਈ ਵੀ ਰੱਖਿਆ ਵਾ, ਉਹ ਜਿਹੜੇ ਚੂਹਿਆਂ ਦੀਆਂ ਮੁੱਛਾਂ ਵੱਡੀਆਂ ਹੁੰਦੀਆਂ ਵਾ ਉਹ ਸੈੱਟ ਕਰਕੇ ਫੇਰ ਉਹਨਾਂ ਨੂੰ ਉੱਥੇ ਹੀ ਰੱਖ ਦਿੰਦਾ। ਦਰਅਸਲ ਅੱਛਾ ਇਸ ਤਰ੍ਹਾਂ ਵੀ ਹੋ ਸਕਦਾ ਵਾ ਕਿ ਚੂਹੇ ਮਤਲਬ ਕਿਸੇ ਘਰੋਂ ਨਹੀਂ ਯਾਰ ਕਿਸੇ ਵੀ ਤਰ੍ਹਾਂ ਹੋ ਸਕਦਾ ਵਾ ਜੋ ਚੱਲਦਾ, ਕੋਈ ਟੈਨਸ਼ਨ ਨਾ ਲੈ, ਤੂੰ ਗੱਲ ਕਰ। ਸਰ ਮੈਂ ਕਹਿੰਦਾ ਵੀ ਚੂਹੇ ਆਪਣੇ ਕੋਲੋਂ ਜੇ ਇਹਨਾਂ ਕੋਲ ਬੈਠੇ ਬਾਕਸ ਦੇ ਵਿੱਚ ਪਏ ਨੇ ਤੇ ਇਹ ਗਏ ਨੇ ਉੱਥੋਂ ਚੂਹੇ ਹੀ ਨਹੀਂ ਨਿਕਲੇ, ਇਹਨਾਂ ਕਿਹਾ ਦਿਹਾੜੀ ਲਾਉਣੀ ਤੇ ਆਪਣੇ ਚੂਹੇ ਛੱਡ ਕੇ ਉਹੀ ਫੜ ਲਏ। ਲੋੜ ਹੀ ਨਹੀਂ ਉੱਥੇ, ਕਿਉਂਕਿ ਲੱਭ ਜਾਂਦੇ ਨੇ ਇਹਨਾਂ ਨੂੰ ਆਪਣੇ ਛੱਡਣ ਦੀ ਕਿਹੜੀ। ਇਹ ਸੱਪ ਸੁੱਪ ਬਾਰੇ ਗੱਲ ਹੁੰਦੀ ਹੈ, ਉਹ ਕਿਤੇ ਕਿਤੇ ਹੁੰਦਾ, ਸੱਪ ਵੀ ਫੜ ਚੂਹਾ ਤੇ ਹਰ ਘਰ। ਹਾਂਜੀ ਸਾਰੇ ਪਾਸੇ। ਮੇਰਾ ਉਸਤਾਦ ਜਿੱਥੇ ਜਾਂਦਾ ਉੱਥੇ ਚੂਹੇ ਉਸਤਾਦ ਨੂੰ ਵੇਖ ਕੇ ਬਾਹਰ ਨਿਕਲ ਆਉਂਦੇ। ਹਾਂਜੀ ਕੋਈ ਦਵਾਈ ਪਤਾ ਵਾ ਵੀ ਇਹਨੇ ਸਾਨੂੰ ਮਾਰ ਦੇਣਾ, ਜਾਨ ਗਵਾਉਣ ਨਾਲੋਂ ਬਿਹਤਰ ਸਿਲੰਡਰ ਕਰ ਜਾਓ, ਸਿਲੰਡਰ ਕਰ ਦਿੰਦੇ। ਹਰ ਕੰਮ 'ਚ ਇੱਕ ਸ਼ਾਰਟਕਟ ਤਰੀਕਾ ਹੁੰਦਾ ਕਮਾਉਣ ਦਾ। ਤੁਹਾਡੇ ਨਹੀਂ ਕਦੀ ਜ਼ਿਹਨ 'ਚ ਆਇਆ ਕਿ ਇਹ ਗੇੜਾ ਵੀ ਕਰੀਏ 2 ਨੰਬਰੀ? ਸਰ ਤੁਸੀਂ ਇੱਕ ਦੇਖੋ, ਮੈਂ 200 ਚੂਹਾ ਜੋ ਦਿਆਂ ਗਜਾ
ਤੇ ਉਹ ਚੂਹੇ ਨੂੰ ਮੈਂ ਕਹਿ ਦਵਾਂ ਯਾਰ ਕਿ ਫਲਾਂ ਜਗ੍ਹਾ ਚੂਹੇ ਨਹੀਂ ਹੈਗੇ, ਤੁਸੀਂ ਪੂਰੀ ਡਾਰ ਲੈ ਕੇ ਚਲੋ, ਇੱਕ ਸਲਾਰ ਬਣਾ ਦਿੰਦਾ ਨਾ, ਇੱਕ ਬੌਸ ਬਣਾ ਦਿੰਦਾ, ਉਹ ਫਿਰ ਸਾਰਾ ਰਾਤ ਨੂੰ ਲੈ ਕੇ ਨਿਕਲਦਾ, ਉੱਥੇ ਪਹੁੰਚ ਜਾਂਦਾ ਲੋਕੇਸ਼ਨ ਤੇ, ਉੱਥੇ ਜਾ ਖਲਾਰਾ ਪਾਉਣਾ ਕਿਸੇ ਦੇ ਘਰ ਹੈ। ਹਾਂ ਉਸ ਘਰ ਚਲ ਜਾਣਾ ਭਾਜੀ, ਖਲਾਰਾ ਪਾਉਂਦੇ, ਬਿਸਤਰੇ ਉਲਟਾਤੇ, ਉਹ ਟੁੱਕਤਾ, ਫਰਾਕਾਂ ਟੁੱਕਤੀਆਂ, ਬ੍ਰੈਡ ਟੁੱਕਤੇ, ਐ ਹਨੇਰਾ ਪਾ ਦਿੰਦੇ ਉੱਥੇ। ਉਹ ਭਾਈ ਫਿਰ ਫੋਨ ਕਰਦੇ ਮੈਨੂੰ, ਕਿਉਂਕਿ ਪਾਕਿਸਤਾਨ 'ਚ ਤੁਹਾਡਾ ਭਰਾ ਹੀ ਇਸ ਟਾਈਮ ਹਾਜ਼ਰ ਸਰਵਿਸ ਆ 24 ਘੰਟੇ 24 ਆਵਰ, ਤੇ ਭਾਈ ਆਪਾਂ ਜਾ ਕੇ ਫੜੀਦਾ। ਤੁਸੀਂ ਹੁਣ ਇਹ ਦੱਸੋ ਵੀ ਫੀ ਚੂਹਾ 50 ਰੁਪਏ ਮੈਨੂੰ ਮਿਲਣ, 200 ਦਾ ਕਿੱਥੇ ਗਿਆ ਕੰਮ? ਤੇ ਚੂਹੇ ਆਪਣੇ ਹੀ ਹੁੰਦੇ, ਮੇਰੇ ਆਪਣੇ ਜ਼ਾਤੀ ਚੂਹੇ। ਤੇ 200 ਦਾ 200 ਪੂਰਾ ਹੀ ਤੁਸੀਂ ਫੜ ਲੈਂਦੇ, ਮਤਲਬ ਵਿੱਚੋਂ ਮਰ ਵੀ ਜਾਂਦੇ ਨੇ। ਹਾਏ ਕਈ ਗੱਦਾਰ ਨਿਕਲ ਆਉਂਦੇ ਆ, ਉੱਥੇ ਹੀ ਰਹਿ ਜਾਂਦੇ ਆ ਉਹਨਾਂ ਨਾਲ ਰਲ ਜਿੱਦਾਂ ਤੁਹਾਡੇ ਨੇ ਇੱਥੋਂ ਕਈ ਨਿਕਲ ਜਾਂਦੇ ਆ, ਮੁੜ ਕੇ ਤੁਹਾਡੇ ਖਿਲਾਫ ਵੀਡੀਓ ਬਣਾ ਦਿੰਦੇ ਆ, ਇਹ ਤਾਂ ਚੂਹੇ ਮੇਰੇ ਖਿਲਾਫ ਵੀਡੀਓ ਬਣਾ ਦਿੰਦੇ ਆ। ਅੱਛਾ ਮੈਂ ਵੈਸੇ ਇੱਕ ਸਵਾਲ ਹੈ ਜੀ, ਚੂਹੇ ਨੇ ਕਦੀ ਇਹਨਾਂ ਨੂੰ, ਚੂਹੇ ਦਾ ਇੱਕ ਮਖਸੂਸ ਦੰਦ ਮਾਰਨ ਦਾ ਤਰੀਕਾ ਹੁੰਦਾ ਹੈ, ਕਦੀ ਇਦਾਂ ਦਾ ਹੋਇਆ ਕਿ ਦੰਦ ਮਾਰ ਕੇ ਜ਼ਖਮ ਕਰ ਦਿੱਤਾ ਹੋਵੇ ਤੇ ਫਿਰ ਬਾਅਦ ਦੇ ਵਿੱਚ ਤੁਹਾਨੂੰ ਉਹਦੇ ਕੋਲ ਬੱਚੋਂਤੀ? ਅੱਛਾ ਕੁਐਸਚਨ ਹੈ। ਮੈਂ ਕਿਹਾ ਸੀ ਕਿਉਂ ਨਾ ਹਲ ਤੱਕ ਲੈਮਨ ਖੱਟਾ, ਚੂਹਾ ਜਿਹੜਾ ਦੰਦਾਂ ਨੂੰ ਨਿੰਬੂ ਲਾਓ, ਦੰਦ ਹੋਏ ਖੱਟੇ, ਫਿਰ ਜ਼ਖਮ ਨਹੀਂ ਕਰ ਸਕਦਾ, ਮਾਰ ਨਹੀਂ ਸਕਦਾ ਤੁਹਾਡੇ ਭੈਣ ਤੁਸੀਂ YouTube ਤੇ ਨਾ ਕਿਸ ਟਾਈਮ ਮੇਰੇ ਮਤਲਬ ਨਾ ਮੈਂ ਬਹੁਤ ਦੇਖਦਾ ਹੁੰਦਾ, ਐਸੇ ਐਸੇ ਟ੍ਰਿਕ ਦੇ ਨਾਲ ਉਹ ਚੂਹੇ ਫੜਦੇ ਨੇ ਕਰੈਕਟਰ, ਮੈਨੂਅਲ ਘਰ 'ਚ ਚੀਜ਼ਾਂ ਬਣਾ ਕੇ ਨਾ, ਐਵੇਂ ਕੋਈ ਡੱਬੇ 'ਚ, ਕੋਈ ਸ਼ੀਸ਼ੇ 'ਚ, ਲੋਟੇ 'ਚ, ਇੰਜ ਟੈਪ ਦੀਆਂ ਬਣਾ ਕੇ ਰੱਪਾਂ, ਉਹ ਇੰਜ ਕਰਕੇ ਗੱਤਾ, ਉਹ ਇੰਜ ਕਰਕੇ ਥੱਲੇ ਕੋਈ ਚੀਜ਼ ਉਹਨਾਂ ਦੇ ਖਾਣ ਵਾਲੀ ਪਾਈ ਹੁੰਦੀ, ਆਈ ਜਾ ਰਹੇ ਨੇ, ਭਰੀ ਜਾ ਰਹੇ ਨੇ, ਭਰੀ ਜਾ ਰਹੇ ਨੇ, ਭਰੀ ਜਾ ਰਹੇ ਨੇ, ਤੇ 26 ਮਿਲੀਅਨ ਵਿਊਜ਼ ਨੇ ਉਹਦੇ। ਤੇ ਉਹ ਦਿਲ ਕਰੇ ਉਹਨਾਂ ਨੇ ਦੁਬਾਰਾ ਫਿਰ ਛੱਡ ਕੇ ਅਗਲੀ ਚੀਜ਼ ਬਣਾ ਕੇ ਉਹੀ ਚੂਹੇ ਉਧਰ ਨੂੰ ਗੇਮ ਪਾਤੀ ਹੋਵੇ। ਇੰਜ ਬਹੁਤ ਹੋ ਰਿਹਾ ਕੰਮ ਭਾਵੇਂ ਲੋਕ ਇੰਟਰਸਟਿੰਗ ਚੀਜ਼ ਵੇਖਦੇ ਆ। ਸਰ ਚੂਹਾ ਪਿਕਨਿਕ ਆਫੀਸ਼ੀਅਲ ਸਾਡਾ ਚੈਨਲ ਵੀ ਆ, ਹੈ ਚੂਹਾ ਪਿਕਨਿਕ ਆਫੀਸ਼ੀਅਲ। ਉੱਥੇ ਤੁਸੀਂ ਅੱਜ ਦਾ ਫੜਦੇ ਹੋ ਵੀਡੀਓ, ਬਾਅਦ ਆਨਲਾਈਨ ਕਲਾਸਾਂ ਦੇ ਦੀਆਂ ਚੂਹਾ ਫੜਨ ਦੀਆਂ ਬਾਕਾਇਦਾ। ਨਹੀਂ ਤੁਸੀਂ ਵੀਡੀਓ ਵੀ ਅਪਲੋਡ ਕਰਦੇ ਹੋ ਜਿਹੜੀ ਚੂਹਾ ਫੜਦੇ? ਦੀਗਰ ਤਜਰਬਾਤ ਦੇ ਨਾਲ ਕਰ ਰਹੇ ਆ ਅਪਲੋਡ। ਅੱਛਾ ਸਰ ਮੈਂ ਵੈਸੇ ਵੇਖਿਆ, ਮੈਂ ਕਿਉਂਕਿ ਸਾਊਦੀ ਅਰਬ ਸੀ ਤੇ ਚੂਹੇ ਬਹੁਤ ਬੇਬਾਲ ਆਲੇ ਦੁਆਲੇ ਕਮਰੇ 'ਚ ਹੁੰਦੇ ਸੀ, ਇੱਥੋਂ ਤੱਕ ਕਰਕੇ ਸਾਊਦੀ ਅਰਬ ਵੀ ਬੜਾ ਵੱਡਾ ਚੂਹਾ, ਬੜਾ ਜਵਾਨ ਚੂਹਾ ਜ਼ੈਤੂਨ ਪੀਂਦੇ ਨੇ, ਉਹ ਡਿੱਗਦੇ ਹੀ ਨਹੀਂ, ਐਂ ਖਲੋਤੇ ਰਹਿੰਦੇ ਅਲਰਟ, ਠੁੱਡੇ ਵਾਈਟ ਕਲਰ ਦੇ ਹੁੰਦੇ ਉੱਥੇ ਜ਼ਿਆਦਾ। ਜੀ ਸਰ, 3 ਕਲਰ ਦੇ ਨੇ। ਚਿਪ ਬੋਰਡ ਨਹੀਂ ਹੁੰਦਾ, ਚਿਪ ਬੋਰਡ, ਉਹ ਵੀ ਖਾ ਗਏ ਚੂਹੇ। ਹਾਂਜੀ ਯਾਰ ਇਹ ਸਮੈਲ ਦੇਖਦੇ, ਖਾਂਦੇ ਖੁੰਦੇ ਨਹੀਂ ਹੈਗੇ, ਤੁਸੀਂ ਇਹ ਨਾ ਕਹੋ ਇਹ ਖਾ ਜਾਂਦੇ ਆ, ਇਹ ਸਿਰਫ ਟੁੱਕਦੇ, ਉਹਨੂੰ ਛੇੜਖਾਨੀ ਕਰਦੇ ਰਹਿੰਦੇ, ਟੁੱਕਦੇ ਆ। ਹਾਂ ਅੱਛਾ ਉੱਥੇ ਮੈਂ ਨਾ ਪਤਾ ਕੀਤਾ ਸੀ, ਉਹਨਾਂ ਨੇ ਨਾ ਇੱਕ ਉਹਨੂੰ ਕਹਿੰਦੇ ਮਜੂਨ, ਉਹ ਮੈਂ ਇੱਕ ਸਊਦੀ ਨੂੰ ਜਾ ਕੇ ਮੈਂ ਕਿਹਾ ਹਾਦਾ ਫੀ ਮਰਫ ਹੀ ਨਫੀ ਦਾ ਸ਼ਾਰ, ਹਾਂਜੀ ਠੀਕ ਹੈ, ਮੈਂ ਕਿਹਾ ਹਾਦਾ ਮੁਸ਼ਕਿਲ ਆ, ਉਹਨੇ ਕਿਹਾ ਸ਼ਾਰ ਚੂਹਾ ਆਈ ਥਿੰਕ ਉਹਨੂੰ ਕਹਿੰਦੇ, ਉਹ ਲੇਕਿਨ ਅਸੀਂ ਉਹਨੂੰ ਅਰਬੀ ਜਿੱਦਾਂ ਦੀ ਬਣਾਉਂਦੇ ਸ਼ਾਰ ਕਹਿ ਦਿੰਦੇ। ਉਹ ਕਹਿੰਦਾ ਇਹਨੂੰ ਨਾ ਇੱਕ ਮਾਜੂਨ ਸ਼ੀਲ ਬਾਅਦ ਰੱਖ ਫਿਲ ਗੁਰਫਾ, ਆਪਣੇ ਗੁਰਫੇ 'ਚ ਰੱਖ ਕੇ ਨਾ ਗੱਤੇ ਦੇ ਉੱਤੇ ਕਾਟਨ ਤੇ ਪਾ ਕੇ ਨਾ, ਇੱਕ ਉਹ ਲੇਵੀ ਜੀ ਹੁੰਦੀ ਆ ਜਿਵੇਂ ਸਲੋਸ਼ਨ ਹੁੰਦਾ, ਉਹ ਕਹਿੰਦਾ ਇੰత ਰੱਖੇ ਬਸ ਖਲਾਸ ਬਾਅਦ ਨਹੀਂ ਸਿੱਖ ਦਾ ਸ਼ਾਰ ਕੇ ਦਾ ਬਾਦਨ ਮਾ ਇਤਲਾ ਬਰਰਾ। ਵੈਰੀ ਗੁੱਡ। ਉਹਨੇ ਕਿਹਾ ਰੱਖ ਦੇਣੇ ਤੁਸੀਂ, ਉਹ ਰੱਖੇ ਮੈਂ ਉਸਤਾਦ ਜੀ ਰਾਤ ਮਜੂਨ ਜੀ ਪਾ ਕੇ, ਕਾਟਨ ਜਿਹੜਾ ਪੀਸ ਹੁੰਦਾ ਉਹਦੇ ਤੇ, ਚੂਹੇ ਦੇ ਨਾਲ ਉੱਥੇ ਮੈਂ ਵਿਚਕਾਰ ਰੋਟੀ ਰੱਖੀ, ਉਹਦੇ ਆਲੇ ਦੁਆਲੇ ਦਾਇਰਾ ਲਾਤਾ ਉਸ ਸੋਲੂਸ਼ਨ ਜੀ ਦਾ। ਲੋ ਜੀ ਉਹ ਚੂਹਾ ਜਿਹੜਾ ਉਹਨੂੰ ਪੈਰ ਲਾਇਆ ਨਾ ਜਿਸ ਚੂਹੇ ਨੇ, ਫਸ ਗਿਆ ਉਹ ਪੈਰ ਨਹੀਂ ਚੜਾ ਸਕਦਾ, ਉਹ ਜ਼ੋਰ ਲਾ ਲਾ ਉਹ ਹੋਰ ਫਸੀ ਜਾਂਦਾ, ਉੱਥੇ ਹੀ ਉਹ ਫਸ ਜਾਂਦਾ, ਜਾਂ ਨਾਲ ਸਕਿਨ ਲੱਗ ਗਈ, ਜਿਲਦ ਲੱਗ ਗਈ, ਜਿੱਦਾਂ ਲੱਗੀ ਜੋ ਚੀਜ਼ ਲੱਗੀ ਨਾ ਉਹਨੇ ਫੜ ਲੈਣੀ, ਤੇ ਉਹ ਉੱਥੇ ਜ਼ੋਰ ਲਾਉਣ ਦੀ ਵਜ੍ਹਾ ਤੋਂ ਮਰ ਜਾਂਦੇ ਨੇ। ਸਰ ਇਹਦੇ ਬੜੇ ਤਰੀਕਾਕਾਰ ਹੁੰਦੇ ਨੇ। ਆ ਕੜਿੱਕੀ ਵਾਲਾ ਦੌਰ ਪੁਰਾਣਾ ਹੋ ਗਿਆ, ਤੁਸੀਂ ਚੂਹੇ ਦੇ ਸੁਰਾਖ ਦੇ ਬਿਲਕੁਲ ਸਾਹਮਣੇ ਮੋਬਾਈਲ ਰੋੜ ਦਿਓ, ਕਿੰਨਾ ਬੜਾ ਚੂਹਾ ਬਾਹਰ ਨਿਕਲੇਗਾ, ਫਿਸਲੀ ਜਾਏਗਾ, ਭੱਜੀ ਜਾਏਗਾ, ਉਹਨਾਂ ਅੰਦਰ ਜਾਣ ਜੋਗਾ ਨਾ ਬਾਹਰ ਜਾਣ ਜੋਗਾ, ਹੁਣ ਸਿਰਫ ਸਾਡੇ ਕੋਲ ਆਉਣ ਜੋਗਾ ਰਹੇਗਾ। ਉਹ ਉਸਤਾਦ ਉਹ ਜਿਹੜਾ ਪੈਪ 'ਚ ਫਸ ਗਿਆ ਸੀ, ਦੱਸ ਦੇ ਤੂੰ ਆਪ ਲਾ ਕੇ ਬੈਠਾ ਹੋ, ਦੱਸ ਦੇ ਕੋਈ। ਉਹ ਬਾਹਰ ਨਸੀ ਜਿਹੜਾ ਹੁੰਦਾ, ਜਦੋਂ ਤੂੰ ਪਾਣੀ ਪਾ ਕੇ ਬਾਅਦ 'ਚੋਂ ਉੱਪਰ ਆਇਆ ਸੀ। ਹਾਂ ਚੂਹਾ ਉੱਪਰ ਆ ਗਿਆ ਭਾਜੀ, ਪਿੱਛੋਂ ਪਾਣੀ ਛੱਡਿਆ, ਪ੍ਰੈਸ਼ਰ ਨਾਲ ਪਾਣੀ ਤਾਂ ਚੱਲੇਗਾ, ਚੂਹਾ ਉੱਪਰ ਹੀ ਐ ਕਰੀ ਜਾਂਦਾ, ਉੱਪਰੋਂ ਫੜਿਆ ਫਿਰ ਜਾ ਕੇ। ਅਸੀਂ ਇੱਕ ਹੋਰ ਤਰੀਕਾ, ਅੱਛਾ ਵੈਸਟ ਇੰਡੀਜ਼ ਭੇਜਿਆ ਤੁਹਾਨੂੰ ਉੱਥੇ ਚੂਹੇ? ਓਏ ਸਰ ਉੱਥੇ ਦੇ ਚੂਹੇ ਵੇਖ ਕੇ ਡਰ ਲੱਗਣ ਲੱਗਾ ਸੀ, ਮੈਨੂੰ ਖੌਫ ਆਉਣ ਲੱਗਾ ਸੀ ਕਿ ਮੇਰੀ ਇੱਥੇ ਡੈਥ ਹੋ ਜਾਣੀ ਹੈ, ਏਡਾ ਜਵਾਨ ਚੂਹਾ। ਓਏ ਹੋਏ ਹੋਏ ਸਰ, ਹੱਥ 'ਚ ਨਹੀਂ ਸੀ ਆਉਂਦਾ, 2 ਹੱਥਾਂ ਨਾਲ ਫੜਨਾ ਪੈਂਦਾ ਚੂਹਾ, ਯਕੀਨ ਮੰਨੋ। 2 ਹੱਥਾਂ ਯਾਰ ਉਸਤਾਦ ਜੀ ਇੱਕ ਹੋਰ ਚੂਹਾ ਮਾਰਨ ਦੀ ਕਹਿੰਦੇ ਤਰਕੀਬ ਹੈ, ਗੋਲੀਆਂ ਮਿਲਦੀਆਂ ਨੇ, ਉਹ ਗੋਲੀਆਂ ਸੀਗੀਆਂ ਵੀ ਤੁਸੀਂ ਕਮਰੇ ਜਿੱਥੇ ਰਹਿੰਦੇ ਹੋ ਜਾਂ ਜਿਸ ਘਰ 'ਚ, ਉਹ ਤੇ ਆਮ ਮਿਲਦੀਆਂ ਨੇ, ਉਹਨੂੰ ਰੱਖ ਕੇ, ਨਹੀਂ ਇੱਕ ਤੇ ਉਹ ਨਾ ਚੂਹਾ ਖਾਏਗਾ ਨਹੀਂ, ਉਹਦੀ ਗੈਸ ਬਣਦੀ ਉਹ ਗੋਲੀਆਂ ਦੀ, ਜਦੋਂ ਉਹੀ ਗੋਲੀ ਹੁੰਦੀ ਆ, ਉਹਦੇ 'ਚ ਗੈਸ ਹੀ ਬਣਦੀ, ਚੂਹੇ ਮਾਰ ਗੋਲੀਆਂ। ਹਾਂ ਉਹੀ ਆ, ਉਹ ਬਹੁਤ ਜ਼ਾਲਮ। ਇੱਕ ਕਣਕ ਵਾਲੀ ਗੋਲੀ, ਉਹਦੀ ਵੀ ਗੈਸ ਹੀ ਹੁੰਦੀ ਨੀਰੀ, ਜਿਹੜੀ ਕਣਕ 'ਚ ਨਹੀਂ ਰੱਖੀ ਦੀ, ਹਾਂਜੀ ਉਹ ਵੀ ਗੈਸ ਹੁੰਦੀ। ਹਾਂਜੀ ਉਹ ਅੱਲਾ ਮਾਫੀ ਕੁਝ ਲੋਕ ਸੁਸਾਈਡ ਕਰਦੇ ਨੇ ਖਾ ਕੇ ਚੂਹੇ ਮਾਰ ਗੋਲੀਆਂ, ਔਰ ਅਕਸਰ ਹਸਪੀਟਲ ਦੇ ਵਿੱਚ ਉਹ ਮਿਹਦਾ ਉਹ ਗੈਸ ਚੜਦੀ, ਉਹ ਜਦੋਂ ਅੰਦਰ ਜਾਂਦੀ ਹੈ ਨਾ, ਉਹ ਜਦੋਂ ਗੋਲੀ ਖਾ ਲੈਂਦੇ ਨੇ ਨਾ, ਜਾਂ ਚੂਹਾ ਖਾ ਲੈਂਦਾ ਜਾਂ ਕੋਈ ਚੀਜ਼ ਐਸੀ ਕੋਈ ਖਾ ਲੇ, ਉਹ ਗੈਸ ਚੜਦੀ ਅੰਦਰ, ਉਹ ਦਿਲ ਸ਼ਰੀਆਨਾ ਅੰਤੜਾ ਅੜਾ ਦਿੰਦਾ ਸਾਰਾ ਕੁਝ। ਹਾਂਜੀ
ਤੇ ਉਹ ਇੱਕ ਹੋਰ ਚੱਲਿਆ ਨਾ, ਜਿਵੇਂ ਕਣਕ ਦੇ ਦਾਣੇ ਹੁੰਦੇ ਨੇ ਨਾ, ਇਸ ਤਰ੍ਹਾਂ ਦੀਆਂ ਗੋਲੀਆਂ ਉਹਨਾਂ ਛੋਟੀਆਂ ਬਣਾ ਕੇ ਨਾ, ਉਹ ਪੈਕਟਾਂ ਦੇ ਵਿੱਚ ਉੱਥੋਂ ਮਿਲਦੀਆਂ ਨੇ, ਉਹ ਵੀ ਲਿਆ ਕੇ ਤੁਸੀਂ ਸੁੱਟਣੀਆਂ। ਹਾਂਜੀ, ਉਹਦੇ ਨਾਲ ਕੀ ਹੁੰਦਾ, ਜਦੋਂ ਚੂਹਾ ਖਾ ਲੈਂਦਾ ਨਾ, ਉਹਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਇਹ ਹੈ ਕਿ ਚੂਹਾ ਖਾ ਕੇ ਨਾ ਬਾਹਰ ਨੂੰ ਦੌੜਦਾ ਵਾ। ਅੰਦਰ ਹੀ ਕਿਤੇ ਵੜ ਕੇ ਨੁੱਕਰ 'ਚ ਮਰ ਜੇ ਤੁਸੀਂ ਤਾਂ ਅਜ਼ਾਬ ਪੈ ਜੇ ਤੁਹਾਨੂੰ, ਪੂਰਾ ਕਮਰਾ ਪੁੱਟਣਾ ਪੈ ਜੇ। ਉਹਦਾ ਸਭ ਤੋਂ ਜਿਹੜੀ ਉਹਦੀ ਅੱਛੀ ਗੱਲ ਇਹ ਹੈ ਕਿ ਜਦੋਂ ਖਾ ਲੈਂਦਾ ਨਾ, ਉਹਨੂੰ ਲੱਗਦੀ ਪਿਆਸ ਜਾਂ ਉਹਨੂੰ ਭੜਕੀ ਲੱਗਦੀ ਹੈ, ਉਹ ਬਾਹਰ ਦੌੜਦਾ, ਖੁੱਲੀ ਜਗ੍ਹਾ ਤੇ ਦੌੜਦਾ। ਉਹ ਖਾ ਕੇ ਹਮੇਸ਼ਾ ਖੁੱਲੀ ਜਗ੍ਹਾ ਤੇ ਜਾ ਕੇ ਮਰੇਗਾ। ਉਹਦਾ ਇਹ ਵਾਧਾ ਹੁੰਦਾ। ਚੂਹੇ ਦਾ ਬਲਾਸਟ ਬਹੁਤ ਮਾੜਾ, ਪਟਾਕਾ ਬਹੁਤ ਮਾੜਾ ਪੈਂਦਾ ਚੂਹੇ ਦਾ। ਉਹ ਯਾਰ ਖੁਦਾ ਦਾ ਨਾ ਹੋਈ, ਚਿੱਥੜੇ ਉੱਡ ਜਾਂਦੇ। ਅੱਛਾ ਸਰ, ਤੁਸੀਂ ਦੂਸਰਾ ਜਿਹੜਾ ਤਰੀਕਾ ਵਾ, ਰੋਡ ਦੇ ਬਿਲਕੁਲ ਬਾਹਰ ਸ਼ੀਸ਼ਾ ਰੱਖ ਦੇਣਾ, ਇਹ ਚੂਹਾ ਨਿਕਲੇਗਾ, ਚੂਹਾ ਦੇਖੇਗਾ ਉਧਰ ਵੀ ਚੂਹਾ, ਉਹਦੇ ਨਾਲ ਬੋਲਣ ਦੀ ਕੋਸ਼ਿਸ਼ ਕਰੇਗਾ, ਗੁਫ਼ਤਗੂ ਕਰੇਗਾ, ਅਸੀਂ ਉਹ ਤੋਂ ਫੜ ਲਾਂਗੇ। ਜਿਵੇਂ ਤੋਤੇ ਨੂੰ ਸਿਖਾਈਦਾ ਵਾ ਸ਼ੀਸ਼ਾ ਰੱਖ ਕੇ ਜੀ। ਅੱਛਾ ਜੀ, ਚੂਹੇ ਦੀ ਸੋਚ ਜਿਹੜੀ ਉਹਨੇ ਦੱਸੀ, ਉਹ ਚੈੱਕ ਕਰ ਕੇ ਚੂਹਾ ਕਹੇਗਾ ਓਏ ਉਧਰ ਵੀ ਚੂਹਾ, ਇਹ ਗੱਲ ਤੋਂ ਚੈੱਕ ਕਰ। ਉਹ ਗੁਫ਼ਤਗੂ ਕਰੇਗਾ ਨਾ, ਭਾਈ ਕਿੱਧਰ ਆਏ ਹੋ, ਉਹ ਵੀ ਕਹੇਗਾ ਮੈਂ ਇੱਧਰ ਆਇਆ, ਫਿਰ ਅਸੀਂ ਫੜ ਲਾਂਗੇ ਉਤੋਂ। ਯਾਨੀ ਇੱਕ ਸ਼ੀਸ਼ੇ ਹੁੰਦਾ, ਉਹ ਆਪ ਹੀ ਹੁੰਦਾ ਸ਼ੀਸ਼ੇ ਦੇ ਵਿੱਚ, ਜੇ ਉਹਨੂੰ ਇਹ ਲੱਗ ਰਿਹਾ ਵੀ ਇਹ ਬਾਹਰ ਫਿਰਨ ਦਿਆ ਤੇ ਮੈਨੂੰ ਕੀ ਹੋਣਾ, ਮੈਂ ਵੀ ਬਾਹਰ ਚੱਲਦਾ। ਜੀ ਸਰ, ਯਾਨੀ ਇਹ ਗੱਦਾਰੀ, ਇਹ ਧੋਖਾ ਦੇ ਕੇ ਚੂਹੇ ਫੜ ਰਹੇ ਨੇ। ਲੇਕਿਨ ਭਾਜੀ ਇਸ ਕੰਮ 'ਚ ਲਹਿਰਾਂ ਬਹਿਰਾਂ ਹੋ ਗਈਆਂ, ਕਾਰਾਂ ਹੋ ਗਈਆਂ, ਤੇ ਹਰ ਸ਼ੈ ਲੈਣ ਦੇਤੀ। ਤੇ ਤੁਸੀਂ ਦੇਖੋ ਨਾ, ਮੈਂ ਤੁਹਾਨੂੰ ਚੂਹੇ ਦਿਖਾਉਣਾ ਵਾ। ਓਏ ਯਾਰ ਤੂੰ ਰਹਿਣ ਦੇ, ਹਾਂ ਤੈਨੂੰ ਕੀ ਮਸਲਾ, ਬਾਹਰ ਕੱਢ ਹੱਥ, ਬਾਹਰ ਕੱਢ ਯਾਰ ਹੱਥ ਬਾਹਰ ਕੱਢ, ਦਿਮਾਗ ਖਰਾਬ, ਤੂੰ ਜੇਬ 'ਚ ਪਾ ਕੇ ਆ ਗਿਆ ਯਾਰ। ਸਰ ਇਹ ਓ ਯਾਰ ਤੂੰ ਅੱਛਾ ਠੀਕ ਆ, ਤੂੰ ਰਹਿਣ ਦੇ। ਸਿਰਫ ਇੱਕ ਪੈਂਟਰ ਚੂਹਾ ਦੇਖ ਲਓ, ਉਸ ਤੋਂ ਬਾਅਦ ਨਾ ਕੁਝ। ਕਿਹੜਾ ਜੀ? ਹਾਂਜੀ ਪੈਂਟਰ। ਨਹੀਂ ਮੈਂ ਨਹੀਂ ਦੇਖਣਾ ਪੈਂਟਰ, ਤੂੰ ਰਹਿਣ ਦੇ। ਉਹ ਤਸਵੀਰ ਬਹੁਤ ਉਹ ਭਾਵੇਂ ਰਹਿਣ ਦੇ ਤੂੰ, ਉਹ ਪੈਂਟਰ ਮੈਨੂੰ ਪਤਾ, ਉਹ ਦੂਜਾ ਕਹਿ ਰਿਹਾ ਜਿਹੜੇ ਡੌਗ ਹੁੰਦੇ ਪੈਂਟਰ। ਸਰ ਤੁਹਾਡੇ ਭਰਾ ਨੇ ਚੱਲ ਜਾਣਾ ਸ਼ਗਿਰਦ ਨੂੰ ਨਾਲ ਲੈ ਕੇ, 18 ਬੰਦੇ ਦੀ ਟੀਮ ਸਾਡੀ ਜਾ ਰਹੀ ਆ ਇਸ ਵਕਤ ਜੋਹਾਨਸਬਰਗ ਦੇ ਵਿੱਚ, ਉੱਥੇ ਚੂਹੇ ਫੜਨੇ ਜੀ। ਸਾਡੇ ਕੋਲ ਆਰਡਰ ਬੜਾ ਸਖਤ ਵਾ ਯਾਰ। ਤੁਸੀਂ ਵੀ ਕੋਈ ਕੰਮ ਕਰ ਲਓ ਯਾਰ, ਮੈਂ ਤੁਸੀਂ ਇਹਨੂੰ ਨਾਲ ਰੱਖ ਲਓ ਪੰਜ ਬੰਦੇ ਨੂੰ। ਇਹਨੂੰ ਉਸਤਾਦ ਜੀ ਨਾਲ ਰੱਖ ਲੈਣੇ। ਨਾਲੇ ਉਹ ਜਿਹੜਾ ਇੱਕ ਆਰਡਰ ਆਇਆ ਉਹ ਗਿੱਦੜ ਦਾ, ਉਹ ਜਿਹੜਾ ਕਹਿੰਦੇ ਉਹ ਕਲੱਬ ਦੇ ਵਿੱਚ ਵੜ ਗਿਆ। ਹਾਂ ਗਿੱਦੜ ਜਿਹੜੇ ਉਹ ਬਹੁਤ ਫਸਲਾਂ ਤਬਾਹ ਕਰਦੇ ਨੇ। ਸਰ ਗਿੱਦੜ ਜਿਹੜਾ ਨਾ, ਉਹ ਬੜਾ ਸ਼ਾਰਪ ਮਾਈਂਡ ਹੈ, ਉਹਦੇ ਤੇ ਅਸੀਂ ਤਜਰਬਾ ਕਰ ਰਹੇ ਹਾਂ। ਪਹਿਲੇ ਅਸੀਂ ਫੈਰ ਮਾਰੀਦਾ ਸੀਗਾ, ਲੇਕਿਨ ਹੁਣ ਅਸੀਂ ਉਹਨੂੰ ਜਾਲ ਪਾ ਕੇ ਫੜ ਰਹੇ ਹਾਂ, ਕਿਉਂਕਿ ਜ਼ਿੰਦਾ ਚਾਹੀਦਾ ਉਧਰ ਚਾਈਨਾ ਦੇ ਵਿੱਚ। ਇਹ ਵੀ ਬੜਾ ਟੇਸਟੀ ਬਣਦਾ। ਅੱਛਾ ਤੁਸੀਂ ਉਧਰ ਭੇਜ ਦਿਓ। ਸਰ ਸਾਡਾ ਮਾਲ ਜਾ ਹੀ ਉਧਰ ਰਿਹਾ ਵਾ। ਅੱਛਾ ਇੱਕ ਤਾਂ ਇਧਰੋਂ ਪੈਸੇ ਲੈਂਦੇ ਨੇ ਫੜਨ ਦੇ, ਉਤੋਂ ਉਧਰੋਂ ਵੇਚਦੇ ਨੇ, ਉਹਦੇ ਪੈਸੇ ਲੈਂਦੇ ਨੇ। ਸਰ ਤੁਹਾਨੂੰ ਪਲੈਨਿੰਗ ਦੀ ਗੱਲ ਦੱਸਾਂ, ਅਸੀਂ ਚੂਹਾ ਮਾਰੀਦਾ ਨਹੀਂ, ਅਸੀਂ ਚੂਹਾ ਬੇਹੋਸ਼ ਕਰੀਦਾ 2 ਘੰਟਿਆਂ ਲਈ। ਜਿੱਦਾਂ ਕੰਟੇਨਰ ਸੁੱਟੀ ਦਾ ਚੂਹਾ ਜ਼ਿੰਦਾ ਹੋ ਜਾਂਦਾ ਵਾ, ਉਧਰ ਜ਼ਿੰਦਾ ਚੂਹਾ ਮੰਗਦੇ ਆ। ਅੱਛਾ ਉਹ ਜ਼ਿੰਦਾ ਚੂਹਾ ਮੰਗਦਾ। ਹਾਂਜੀ ਚੂਹੇ ਨੂੰ ਚੂਹਾ ਵੇਖ ਕੇ ਜ਼ਿੰਦਾ ਰੰਗ ਫੜਦਾ। ਹਾਂਜੀ ਸਰ। ਨਹੀਂ ਸਰ, ਮੈਂ ਇਹ ਗੱਲ ਪੁੱਛਣਾ ਚਾਹੁੰਦਾ, ਮੈਨੂੰ ਇਜ਼ਦਹਾ ਫੜਨ ਦਾ ਬੜਾ ਸ਼ੌਕ ਹੈ। ਸ਼ੁਰੂ ਤੋਂ ਮੈਂ ਸੋਚਦਾ ਸੀ ਕਿ ਮੈਂ ਅਜ਼ਦਹਾ ਫੜਾਂ। ਅਜ਼ਦਹਾ ਹੋ ਗਈ ਇੰਤਜ਼ਾਰ ਕੀ। ਹਾਂਜੀ, ਉਹ ਮੇਰਾ ਦਿਲ ਕਰਦਾ। ਘਰ ਰੱਖਣਾ ਤੁਸੀਂ? ਨਹੀਂ ਘਰ ਤੋਂ ਰੱਖਣਾ ਕੀ ਗੱਲ। ਗਿਫਟ ਕਰ ਦਿਆ ਤੁਹਾਨੂੰ ਤਾਂ ਦੇ ਉੱਥੇ ਇਹਨੂੰ ਹੀ ਨਾਲ ਲੈ ਕੇ ਜਾ। ਉਹ ਜਿਹੜਾ ਤੁਹਾਡੇ ਕੋਲ ਪਿਆ ਕੋਈ ਅਜ਼ਦਹਾ? ਸਰ ਬੇਭਾ ਧਾਗਾ ਲੱਗੀਆਂ ਪਈਆਂ। ਉਹ ਯਾਰ ਅਜ਼ਦਹਾ ਇੱਕ ਅੱਧਾ ਹੀ ਲੱਭ ਜਾਵੇ ਤੇ ਬੜੀ ਗੱਲ, ਤੁਹਾਨੂੰ ਪਤਾ ਨਹੀਂ ਹੈਗਾ। ਮੇਰਾ ਅਜ਼ਦਹਾ ਪਾਕਿਸਤਾਨ 'ਚ ਬੜਾ ਵਿਕਣ ਡਿਆ, ਪਿੰਡਾਂ 'ਚ ਲੋਕੀ ਬਹੁਤ ਲੈ ਕੇ ਜਾਂਦੇ। ਅਜ਼ਦਹਾ 2 ਇੰਚ ਦਾ ਖੜੇ ਕਰਕੇ ਤਰਪਾਲ ਪਾ ਲਈ। ਅਜ਼ਦਹਾ ਤਾਂ ਕੋਈ ਬੜੇ ਕੰਮ ਲੈ ਸਕਦਾ। ਉਹ ਸਾਰਿਆਂ ਨੂੰ ਸਮਝਾਓ ਅਜ਼ਦਹਾ ਕਿਹਨੂੰ ਕਹਿੰਦੇ ਆ। ਅਜ਼ਦਹਾ ਸਰ ਸੱਪ ਨੂੰ ਕਹਿੰਦੇ ਨੇ, ਵੱਡੇ ਬੋਲ। ਉਹੀ ਸਮਝ ਗਿਆ ਗੱਲ ਨੂੰ। ਮੈਂ ਸੱਪ ਦੀ ਗੱਲ ਕਰਨ ਡਿਆ, ਜਿਹੜਾ ਇਹ ਮੇਲ ਦਾ ਸੱਪ ਹੁੰਦਾ। ਸਰ ਤੁਸੀਂ ਅਜ਼ਦਹਾ 2 ਲੈ ਕੇ ਜਾਣੇ, ਰੇੜੀ ਦੇ ਬੰਬ ਬੜੇ ਸੋਹਣੇ ਬਣਦੇ ਅਜ਼ਦਹਾ ਦੇ, ਉਹਦਾ ਫਨ ਲਵਾ ਦਿਓ। ਯਾਰ ਕਦੀ ਵੇਖਿਆ ਤੁਸੀਂ ਅਜ਼ਦਹਾ? ਸਰ ਜਿੰਨੇ ਕਿਨੇ ਚਾਹੀਦੇ ਦੱਸ। ਉਸਤਾਦ ਦੀਆਂ ਤਸਵੀਰਾਂ ਵਾ ਇਦਾਂ ਲਵੇਟਿਆ ਵਾ, ਮਾਲਾ ਜੀ ਬਣਾਈ ਉਸਤਾਦ ਨੇ ਮੋਹਰ। ਅੱਛਾ ਯਾਰ ਉਹ ਐਡਾ ਨਹੀਂ ਹੁੰਦਾ, ਮਤਲਬ ਉਹ ਠੀਕ ਹੁੰਦਾ, ਅਜ਼ਦਹਾ ਵੱਡਾ ਹੁੰਦਾ, ਇਹ ਨਹੀਂ ਹੁੰਦਾ ਵੀ ਉਹ ਐਡਾ ਹੁੰਦਾ ਇੰਜ ਕਰਕੇ। ਸਰ ਮੈਂ ਤੁਸੀਂ ਦੇਖੋ ਸਰ, ਮੈਨੂੰ 100 ਪੀਸ ਦਾ ਅਜ਼ਦਹਾ ਦੇ 100 ਪੀਸ ਦਾ ਆਰਡਰ ਵਾ ਯਾਰ। ਅਮੀਨਪੁਰ ਬੰਗਲਾ ਦੀ, ਉਸ ਤੋਂ ਅੱਗੇ ਮੋਟਰਵੇ ਬਣ ਰਹੀ, ਉਹਨਾਂ ਟੂਲ ਪਲਾਜ਼ੇ ਦੇ ਵਾਸ ਨਹੀਂ ਲਾਉਣੇ, ਅਜ਼ਦਹਾ ਲਾਉਣੇ। ਅਜ਼ਦਹਾ ਤਾਂ ਹੋਇਆ ਕਰਨਗੇ। ਹਾਂਜੀ ਵੀ ਜਿਹੜਾ ਬਗੈਰ ਟਿਕਟ ਤੋਂ ਰੰਗਰ ਉਹਨੂੰ ਡੰਗ ਵੀ ਮਾਰੇਗਾ, ਸਿਰ 'ਚ ਡੰਗ ਠਾ। ਸਹੀ 100 ਪੀਸ ਦਾ ਆਰਡਰ ਆ, ਉਹ ਪਰਸੋਂ ਭੇਜ ਦੇਣਾ, ਬਿਲਟੀ ਕਰਾ ਦੇਣਾ। ਪਤੀ ਮਗਰਮੱਛ ਫੜਿਆ, ਅਗਰ ਮੱਛ ਫੜਿਆ ਕਿੰਨੀ ਵਾਰੀ ਭਾਜੀ? ਨਹੀਂ ਤੇ ਜੋ ਅਜ਼ਦਹਾ ਉੱਥੇ ਲੱਗਾ ਮਤਲਬ ਥੱਕ ਗਿਆ ਤਾਂ ਇੰਜ ਕਰਕੇ ਬੰਦ ਹੋ ਜਾਏ, ਆਪੇ ਬੰਦ ਹੋਏਗਾ ਸਰ, ਫੋਲਡ ਹੋਏਗਾ ਐ ਕਰਕੇ ਅੰਦਰ। ਠੀਕ ਹੈ। ਤੁਹਾਨੂੰ ਗਿਫਟ ਕਰ ਦਈਏ ਅਜ਼ਦਹਾ ਫਿਰ? ਠੀਕ, ਕਾਹਦੇ ਤੋਂ ਗਿਫਟ ਕਰ ਦਈਏ? ਬੱਚੇ ਖੇਲਿਆ ਕਰਨਗੇ। ਉਸਤਾਦ ਜੀ ਮੈਨੂੰ ਨਾ ਕੋਈ 5-7 ਤਿਤਲੀਆਂ ਫੜ ਕੇ ਦੇ ਕੇ ਦੋ। ਉਸਤਾਦ ਜੀ ਇਹ ਤਾਂ ਤੁਸੀਂ ਆਪ ਬਹੁਤ ਸੋਹਣੀਆਂ ਫੜ ਲੈਂਦੇ, ਅਸੀਂ ਤੁਹਾਡੇ ਕੋਲ ਸਿੱਖਣਾ ਕਿੱਦਾਂ ਪੜੀਆਂ। ਨਹੀਂ ਤਿਤਲੀਆਂ ਦਾ ਤਜਰਬਾ ਤੁਹਾਡਾ ਵਾ ਤੇ ਜਾਂ ਸ਼ੁਐਬ ਮਲਿਕ ਦਾ ਵਾ। ਆਹੋ ਉਹਨੂੰ ਕੁਝ ਨਹੀਂ ਕਿਹਾ ਕਿਸੇ ਨੇ। ਹੁਣ ਤੁਸੀਂ ਇਹ ਦੇਖੋ ਵੀ ਜੁਗਨੂ ਦਾ ਕੰਮ ਜਿਹੜਾ ਨਾ, ਉਹ ਥੋੜਾ ਜਿਹਾ ਗਰਮੀਆਂ 2 ਮਹੀਨੇ ਦਾ ਸੀਜ਼ਨ ਹੁੰਦਾ ਸੀ, ਟਿਕਾ ਕੇ ਲਾਈਦਾ। 2 ਮਹੀਨੇ ਸੀਜ਼ਨ ਦੇ ਵਿੱਚ ਜੁਗਨੂ ਫੜ ਕੇ ਸਾਲ ਪੂਰਾ ਬਹਿ ਕੇ ਖਾਈਦਾ ਸਰ। ਹੁਣ ਜਿਹੜੇ ਆਲੇ ਦੁਆਲੇ ਪਿੰਡ ਵਾ ਅਮਰੀਕਾ ਦੇ ਆਲੇ ਦੁਆਲੇ ਪਿੰਡ ਨੇ, ਉਹਨਾਂ 'ਚ ਲਾਈਟ ਨਹੀਂ ਹੈਗੀ। ਉਹ ਜੁਗ ਨੂੰ ਇਕੱਠੇ ਲਿਜਾ ਕੇ ਇਸ ਤਰ੍ਹਾਂ ਕਰਕੇ ਨਾ, ਜੁਗ ਨੂੰ ਜੋੜ ਕੇ ਜਿੱਦਾਂ ਐਲਡੀਐਨ ਲੱਗੀ ਹੁੰਦੀਆਂ, ਉਹਦੀ ਲਾਈਟ ਬਣਾਉਂਦੇ ਨੇ।
ਐਂਡ ਜੁਗਨੂ ਹੋਲਡਰ ਚਲਾ ਦਿੰਦੇ ਇੱਕ ਇੱਕ ਜੁਗਨੂ ਲਾ ਲਈਦਾ ਆ ਜੀ ਸਰ। ਧੂਮ ਦੇ ਨਾਲ ਆ ਨਾ ਇੱਕ ਜੁਗਨੂ ਲਾ ਦਿੰਦੇ। ਜਿੱਦਾਂ LED ਜਿਹੇ ਨਹੀਂ ਛੋਟੇ ਛੋਟੇ ਲੱਗੇ ਹੁੰਦੇ। ਹੁਣ ਗਰੀਬ ਮੁਲਕ ਨੇ ਉਹ ਬਕਾਇਦਾ ਜੁਗਨੂਆਂ ਦੇ ਨਾਲ ਡੈਕੋਰੇਸ਼ਨ ਕਰਦੇ ਨੇ ਆਪਣੇ ਘਰਾਂ ਦੀ। ਅੱਛਾ ਜੁਗਨੂ ਮਤਲਬ ਜਦੋਂ ਫੜਦੇ ਸਾਰੇ ਹੀ ਜਗਦੇ ਹੁੰਦੇ ਜੁਗਨੂ ਨਹੀਂ ਇਹ ਸਰ। ਵਿੱਚ ਕੋ ਵਿੱਚ ਕਿਸੇ ਦਾ ਟਾਂਕਾ ਟੁੱਟ ਗਿਆ, ਕਿਸੇ ਦਾ ਆਈਸੀ ਟੁੱਟ ਗਿਆ, ਕਿਸੇ ਦੀ ਇੱਕ ਤਾਰ ਨਿਕਲ ਗਈ, ਘੱਟ ਲਾਈਟ ਹੋ ਗਈ, ਡਿਮ ਹੋ ਗਏ। ਹਾਂਜੀ ਉਹ ਕਿਸੇ ਜੁਗਨੂ ਨੂੰ ਬਹੁਤਾ ਲੋਡ ਚਲਾ ਗਿਆ ਉਹ ਸੜ ਗਿਆ। ਬਕਾਇਦਾ ਸੀ ਘਰ ਰਿਪੇਅਰਿੰਗ ਸੈਂਟਰ ਵਾ, ਉਹ ਸਾਰਾ ਟਾਂਕਾ ਟੁੰਕਾ ਲਾ ਕੇ ਫਿੱਟ ਫੁੱਟ ਕਰਕੇ ਪੂਰਾ ਫਰੈਸ਼ ਦੇਈਦਾ ਵਾ। ਔਰ ਜੁਗਨੂ ਉੱਥੇ ਚੈੱਕ ਕਰਕੇ ਲੈ ਕੇ ਜਾਓ, ਨਹੀਂ ਜਿਹੜਾ ਟਾਂਕਾ ਹੀ ਟੁੱਟ ਗਿਆ ਫਿਰ ਕਿਸੇ ਜੁਗ ਨੂੰ ਰਿਹਾ ਹੀ ਨਹੀਂ। ਨਹੀਂ ਉਹ ਠੰਡਾ ਤੱਤਾ ਹੋ ਜਾਂਦਾ ਨਾ। ਬਲਬੀਆਂ ਚੇਂਜ ਕਰ ਦਿੰਦੇ ਹੋਣੇ ਨਾ ਨੇਕੀਆਂ ਉਹਦੀਆਂ। ਸਹੀ ਬਹੁਤ ਅੱਛੀ ਗੱਲ। ਤੁਹਾਨੂੰ ਵੈਸੇ ਉਸਤਾਦ ਜੀ ਮੈਂ ਡੰਗ ਤੋਂ ਇਹਦਾ ਕਹਿੰਦੇ ਚੂਹੇ ਦਾ ਵੀ ਡੰਗ ਹੁੰਦਾ ਹੈ, ਇਹ ਗੱਲ ਨਹੀਂ ਸੱਚ ਡੰਗ ਨਹੀਂ ਉਹ ਦੰਦੀ ਵੜਦਾ ਸਿਰਫ। ਲੇਕਿਨ ਉਹ 'ਚ ਵੀ ਜ਼ਹਿਰ ਹੁੰਦਾ। ਹਾਂ ਉਹਦੀ ਉਹ ਇਨਫੈਕਸ਼ਨ ਤੇ ਹੁੰਦਾ, ਇਨਫੈਕਸ਼ਨ ਤੇ ਹਰ ਉਸ ਮਤਲਬ ਉਹ ਪਤਾ ਨਹੀਂ ਕਿਹਨੂੰ ਨੇ ਮੂੰਹ ਮਾਰਿਆ ਹੁਣ। ਤੇ ਇਹ ਤਾਉਨ ਉਹਦੇ ਮਤਲਬ ਫਿਰਨ ਟੁਰਨ ਨਾਲ ਹੀ ਤਾਉਨ ਹੋ ਜਾਂਦੀ। ਕੁਝ ਉਹਦੇ ਵਿੱਚੋਂ ਹੋਏਗਾ ਕੋਈ ਦਾ। ਸਰ ਚੂਹੇ ਦੇ ਜਰਾਸੀਮ ਬੜੇ ਗੰਦੇ ਆ, ਅਸੀਂ ਕਿਉਂ ਜਿਹੜੇ ਮੋਟੇ ਗਲਵਜ਼ ਪਾਏ ਆ? ਤੂੰ ਉਹਨੂੰ ਹੱਥ 'ਚ ਐ ਫੜ ਕੇ ਤੇ ਫੇਰ ਗਲਵ 'ਚ ਪਾ ਲੈਣਾ। ਨਹੀਂ ਉਹ ਤੇ ਹੋਰ ਰਹਿਣ ਦੇ ਉਹ ਤੇ ਮੈਂ ਤੇਰੇ ਛੱਡਵੀਂ ਮਾਰ ਦੇਣੀ। ਉਹ ਤੇ ਤੋਤੇ ਛਾਪਰ ਚ ਨੇ। ਹਾਂਜੀ ਉਹ ਲੈ ਜਾਓ ਬੱਚੇ ਖੇਲ ਲੈਣਗੇ। ਓਏ ਤਾਂ ਆਖਰ ਉਹ ਵੀ ਕਿਸੇ ਧੀ ਪੁੱਤ ਨੇ ਜੀ। ਓਏ ਯਾਰ ਉਹ ਆਪਣੇ ਪਿਓ ਦੇ ਕੋਲ ਹੀ ਠੀਕ ਆ। ਨਹੀਂ ਇਹ ਕੈਸੀ ਗੱਲ ਹੈ ਯਾਰ। ਵੈਸੇ ਪਾਕਿਸਤਾਨ 'ਚ ਇਹ ਕੰਮ ਸ਼ੁਰੂ ਹੋ ਗਿਆ, ਕੱਲ ਨੂੰ ਕੋਈ ਕਹੇਗਾ ਭਾਈ ਨਾ ਅਸੀਂ ਤੁਹਾਡਾ ਇਹ ਵੀ ਕੰਮ, ਯਾਨੀ ਇਸ ਤਰ੍ਹਾਂ ਦੇ ਈਜ਼ੀ ਕੰਮ ਨੇ। ਤਾਂ ਜੀ ਮੈਂ ਨਾ ਇੱਕ ਦੌਰ 'ਚ ਇੱਕ ਅਕੈਡਮੀ 'ਚ ਗਾਣਾ ਸਿੱਖਣ ਜਾਂਦਾ ਸੀ। ਉੱਥੇ ਇੱਕ ਭਾਜੀ ਹੁੰਦੇ ਸੀ ਤੇ ਉਹ ਵੀ ਗਾਣਾ ਗੁਣਾ ਗਾਉਂਦੇ ਸੀ, ਨਾਰਮਲ ਜਿਹਾ ਗਾਣਾ, ਮਤਲਬ ਬਹੁਤ ਨਹੀਂ, ਸਿੱਧਾ ਸ਼ੌਕੀ ਆ। ਹਾਂ ਰਹਿਮਾਨੀ ਸੀ ਉਹ ਜ਼ਾਤ ਦੇ, ਲੇਕਿਨ ਇਹ ਆ ਕਿ ਵੀ ਉਹ ਗਾਣਾ ਗਾਉਂਦੇ ਸੀ। ਤੇ ਹੁਣ ਉਹਨਾਂ ਨੇ ਗੱਲ ਸੁਣੀ, ਉਹਨਾਂ ਨੇ ਕਹਿਣਾ ਜੀ ਇਹ ਅਕੈਡਮੀ ਜਿਹੜੀ ਨਾ ਪਹਿਲੇ ਫਲਾਂ ਜਗ੍ਹਾ ਹੁੰਦੀ ਸੀ, ਗੱਲਾ ਮੰਡੀ ਦੇ ਵਿੱਚ ਬੇਸਮੈਂਟ 'ਚ। ਤੇ ਉੱਥੇ ਨਾ ਹੁਣ ਅਸੀਂ ਨਿੱਕੇ ਹੁੰਦੇ ਸਾਂ, ਸਾਨੂੰ ਫੌਕ ਪੂਰਾ ਵੀ ਮੈਂ ਗਾਇਕ। ਉੱਥੇ ਨਾ ਜੀ ਉਹਨਾਂ ਨੇ ਕਹਿਣਾ ਅਕਸਰ ਮੈਂ ਬੈਠੇ ਹੋਣਾ ਨਾ ਆਵਾਜ਼ਾਂ ਲੈ ਕੇ, ਕਦੀ ਮੈਂ ਚੱਲ ਜਾਣਾ, ਉਸਤਾਦ ਉਹਨਾਂ ਨੇ ਕਿਸੇ ਨੇ ਬਣਾਉਣਾ, ਮੈਂ ਬੈਠੇ ਹੋਣਾ ਤੇ ਮੈਂ ਇਹ ਗਾਣਾ ਸ਼ੁਰੂ ਕਰਨਾ ਤੇ ਪੌੜੀਆਂ 'ਚੋਂ ਇੰਝ ਚੂਹੇ ਉਤਰ ਕੇ ਆ ਰਹੇ ਨੇ, ਲੈਨ ਸਿਰ ਟਿੰਗ 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 ਟਿੰਗ। ਮੇਰਾ ਆਵਾਜ਼ਾਂ ਉਹ ਗਾਣਾ ਸੁਣ ਉਹਨਾਂ ਨੇ ਸਾਹਮਣੇ ਆ ਕੇ ਨਾ ਲੈਨ ਸਿਰ ਐਂ ਕਰਕੇ ਖਲੋਇਆ। ਅੱਛਾ ਵਾਹ। ਲੈਨ ਸਿਰ ਐਂ ਖਲੋ ਜਾਣਾ। ਹਾਂ ਉਹਨਾਂ ਨੇ ਮੇਰਾ ਪੂਰਾ ਗਾਣਾ ਸੁਣਨਾ, ਜਦੋਂ ਗਾਣਾ ਬੰਦ ਹੋ ਜਾਣਾ ਉਹਨਾਂ ਸਾਰਿਆਂ ਨੇ ਵਾਰੀ ਇੰਜੀ ਉੱਤੇ ਵਾਪਸ ਚੱਲ ਜਾਣਾ। ਅੱਛਾ ਜੀ। ਵਾਹ ਵਾਹ ਇਹ ਉਹ ਸਾਨੂੰ ਗੱਲ ਸੁਣਾਉਂਦੇ ਹੁੰਦੇ ਸੀ, ਜੈਨੂਇਨ ਮੈਨੂੰ ਯਾਦ ਆ ਗਈ ਗੱਲ। ਵਾਹ ਜੀ ਵਾਹ, ਬੜੀ ਗੱਲ ਹੈ। ਯਾਨੀ ਚੂਹੇ ਮਿਊਜ਼ਿਕ ਲਵਰ ਵੀ ਨੇ। ਜੀ ਮਿਊਜ਼ਿਕ ਸਰ। ਇਹਨਾਂ ਨੂੰ ਚਾਹੀਦਾ ਇੱਕ ਬੀਨ ਰੱਖਣ, ਬੀਨ ਨਾਲ ਤਜਰਬਾ ਕਰਨ, ਬੀਨ ਵਜਾਉਣ ਤੇ ਚੂਹੇ ਸਾਡੇ ਆਲੇ ਦੁਆਲੇ ਇਕੱਠੇ ਹੋਣ, ਇੱਕੋ ਵਾਰੀ ਸਾਰਿਆਂ ਨੂੰ ਘੇਰਾ ਪਾ ਲਓ। ਸਰ ਕੀਤਾ ਤਜਰਬਾ। ਅੱਛਾ ਫਸਟ ਡੇ ਸੀ ਤੁਹਾਡੇ ਭਾਈ ਦਾ, ਨਵਾਂ ਕੰਮ ਸੀ, ਪਹਿਲਾ ਦਿਨ ਸੀ, ਬੀਨ ਤੋਂ ਹੀ ਕੰਮ ਸ਼ੁਰੂ ਕੀਤਾ। ਇੰਜ ਕਰਕੇ ਰੋਡ ਦੇ ਉੱਪਰ ਬੀਨ ਵਜਾਈ ਹੈ, ਅੱਧਾ ਘੰਟਾ ਬੀਨ ਵਜਾਈ ਹੈ, ਚੂਹਾ ਕੋਈ ਨਹੀਂ ਨਿਕਲਿਆ, ਪਿੱਛੇ 150 ਸੱਪ ਇਕੱਠਾ ਹੋ ਗਿਆ ਇੰਜ ਕਰਕੇ। ਇੰਜ ਮੈਂ ਦੇਖਿਆ, ਇੰਜ ਕਰਕੇ ਮੁੜਿਆ, ਮੈਨੂੰ ਦੌੜਨ ਜਗ੍ਹਾ ਨਾ ਲੱਭੇ। ਇਹ ਬੜੀ ਮੁਸ਼ਕਲ ਵਿੰਗਾ 'ਚ ਪਾਓਗੇ, ਫਿਰ ਖੁੱਡ 'ਚ ਵੜ ਗਿਆ। ਕੰਨ ਦੇ ਨਾਲ ਲੱਗ ਲੱਗ ਉਹਨਾਂ ਦੇ ਜਾਨ ਵਾਲੀ ਬੀਨ ਵਜਾਈ, ਕਹਿੰਦਾ ਬੀਨ ਇੰਜ ਵਜਾਈ, ਕਹਿੰਦਾ ਓਹੋ। ਅੱਛਾ ਭਾਜੀ ਤੁਹਾਡਾ 900 ਚੂਹਾ ਜਦੋਂ ਪੂਰਾ ਹੋਇਆ ਫਿਰ ਕੀ ਕਰੋਗੇ? ਚੈਨਾ ਚੱਲ ਜਾਗੇ। ਉਸਤਾਦ ਰਹਿੰਦੇ ਸਾਡੇ ਉਸਤਾਦ, ਹਲੇ ਉਹ ਜਿਹੜੀ ਉਹ ਮਸ਼ੀਨ ਜਿਹੜੀ ਚੂਹੇ ਸਰਚ ਕਰਨ ਵਾਲੀ, ਆਹੋ ਉਹ ਲੈਣੀ ਹੈ। ਲੈਣੀ ਅੱਛਾ ਚੂਹੇ ਫ੍ਰੈਂਡਲੀ। ਇਹਦੇ ਅੱਬੂ ਨੇ ਨਹੀਂ ਕਦੀ ਤੁਹਾਨੂੰ ਫੋਨ ਕੀਤਾ ਵੀ ਸਾਡੇ ਘਰੋਂ ਵੀ ਇੱਕ ਫੜ ਲਓ ਆ ਕੇ? ਇਹ ਫੜਿਆ ਹੋਇਆ, ਰੱਖਿਆ ਨਹੀਂ ਹੋਇਆ। ਅੱਛਾ ਇਹ ਉਹੀ ਵੱਡਾ ਕੀਤਾ ਤੁਸੀਂ? ਹਾਂਜੀ ਬੜਾ ਕੀਤਾ, ਪਾਲਿਆ ਭਾਜੀ। ਇਹਨੂੰ ਖਸ਼ਕਾਸ਼ ਕਹੋ ਭਾਈ ਮੈਂ। ਅੱਛਾ ਇਹਨੇ ਬੀਨ ਵਜਾਈ ਇੱਕ ਜਗ੍ਹਾ ਤੇ, ਉਦੋਂ ਅੰਦਰੋਂ ਚੂਹਾ ਨਿਕਲਿਆ ਢੋਲ ਵਜਾਉਣ। ਲਓ ਜੀ ਨਾਜ਼ਰੀਨ, ਤੁਸੀਂ ਦੇਖ ਲਿਆ ਜਨਾਬ। ਗੱਲ ਇਹ ਹੈ ਕਿ ਕੋਈ ਵੀ ਐਸਾ ਕਾਰੋਬਾਰ, ਮੈਂ ਇਸ ਲਈ ਕਹਿਣਾ ਨਾ ਕਿ ਜਿਹੜੇ ਮੈਨੂੰ ਲੋਕੀ ਕਹਿੰਦੇ ਨਾ YouTube ਅਸੀਂ ਚੈਨਲ ਬਣਾਇਆ ਜੀ ਸਾਨੂੰ ਸਪੋਰਟ ਕਰ, ਸਰ ਤੁਸੀਂ ਥੋੜਾ ਜਿਹਾ ਦਿਮਾਗ ਤੇ ਜ਼ੋਰ ਪਾਓ, ਥੋੜਾ ਜਿਹਾ। ਇਹ ਨਾ ਸੋਚੋ ਕਿ ਆ ਤੇ ਇੱਕ ਬੌਂਗੀ ਜੀ ਗੱਲ ਹੈ ਕਿਨੇ ਵੇਖਣੀ। ਇੰਟਰਸਟਿੰਗ ਦੇਖੋ ਨਾ, ਹੁਣ ਚੂਹੇ ਵੀਡੀਓਜ਼ ਦੇਖਣਾ ਸੀ ਚੂਹੇ ਫੜਨ ਵਾਲੀਆਂ, ਇੱਕੋ ਜਗ੍ਹਾ ਤੇ ਉਹਨਾਂ ਨੇ ਕੈਮਰਾ ਲਾਇਆ ਸਾਹਮਣੇ, ਇੰਜ ਕਰਕੇ ਕੋਈ ਟੀਨ ਜਿਹਾ ਬਣਾ ਕੇ ਉਹਦੇ ਉੱਤੇ ਕੋਈ ਚੀਜ਼ ਲਾ ਕੇ ਤੇ ਸਟਿਲ ਕੈਮਰਾ ਤੇ ਤੁਸੀਂ ਵੇਖੀ ਜਾ ਰਹੇ ਹੋ ਵੀ ਹੁਣ ਆਉਣਗੇ, ਫਿਰ ਇੱਕ ਆਉਂਦਾ ਦੂਜਾ ਆਉਂਦਾ, ਵਿੱਚ ਡਿੱਗੀ ਜਾਂਦੇ 25 30 35 ਭਰ ਜਾਂਦਾ ਉਹ। ਹਾਂਜੀ ਠੀਕ ਆ, ਉਸੇ ਚੈਨਲ ਤੇ ਤੁਸੀਂ ਦੇਖਣਾ ਇੱਕ ਹੋਰ ਵੀਡੀਓ ਪਈ ਹੋਗੀ, ਚੂਹੇ ਉਹੀ ਨੇ ਅੱਗੋਂ ਹੋ ਜੇ। ਹਿਸਾਬ ਲਾਓ ਕੋਈ ਮੁਆਸ਼ਰੇ ਦੀ ਕੋਈ ਚੀਜ਼, ਕੋਈ ਲੇਕਿਨ ਪੋਜ਼ਿਟਿਵਿਟੀ ਦੇ ਨਾਲ ਕੋਈ ਚੀਜ਼ ਤੁਸੀਂ ਬਣਾ ਸਕਦੇ ਹੋ ਸਰ। ਬਹੁਤ ਸਾਰੇ ਟੌਪਿਕਸ ਨੇ, ਠੀਕ ਹੈ ਨਾ। ਦੁਕਾਨਾਂ ਤੇ ਜਾ ਕੇ ਦੇਖੋ, ਲੋਕਾਂ ਨੂੰ ਪੁੱਛ ਲਓ ਕੀ ਹਾਲ ਨੇ, ਕੋਈ ਚੀਜ਼ ਦਿਖਾ ਦਿਓ ਕਿ ਯਾਰ ਇਹ ਦੇਖੋ ਇਹ ਚੀਜ਼ ਅਸੀਂ 30 ਸਾਲ ਤੋਂ ਵੇਖ ਰਹੇ ਹਾਂ, ਲੇਕਿਨ ਤੁਹਾਨੂੰ ਪਤਾ ਬਣਦੀ ਕਿੱਦਾਂ। ਆਹ ਦੇਖੋ ਇਹ ਇਦਾਂ ਹੁੰਦਾ ਜੀ, ਠੀਕ ਹੈ ਜੀ। ਇਹ ਬਹੁਤ ਤੁਸੀਂ ਸੋਚੋਗੇ ਤੁਹਾਨੂੰ ਬਹੁਤ ਸਾਰੇ ਕੰਮ ਆਉਣਗੇ। ਆਪ ਸੋਚੋ
ਡਿਫਰੈਂਟ ਕਰਨ ਦੀ ਕੋਸ਼ਿਸ਼ ਕਰੋ ਕੁਝ, ਜੀ ਸਰ। ਠੀਕ ਹੈ ਨਾ। ਤੇ ਉਹ ਬੜੇ ਆਈਡੀਏ ਨੇ ਔਰ ਲੋਕ ਇੰਟਰਸਟਿੰਗ ਚੀਜ਼ਾਂ ਵੇਖਣਗੇ ਯਾਰ। ਇੱਕ ਆ ਲੋਕੀ ਆ ਮੇਕਿੰਗ ਵੀਡੀਓਜ਼, ਇੱਕ ਬੰਦਾ ਕੁਰਸੀ ਬਣਾ ਰਿਹਾ ਉਹਦੇ ਤੇ ਮਿਲੀਅਨਸ ਵਿਊ ਨੇ, ਇੱਕ ਬੰਦਾ ਢੋਲਕੀ ਬਣਾ ਰਿਹਾ ਉਹਦੇ ਤੇ 26 ਮਿਲੀਅਨ ਵਿਊਜ਼ ਨੇ। ਢੋਲ ਕਿੱਦਾਂ ਬਣਦਾ, ਪੂਰਾ ਦਰਖਤ ਲਿਆ ਕੇ ਢੋਲ ਵਾਲੀ ਤੁਸੀਂ ਮੇਕਿੰਗ ਢੋਲ ਲਿਖਣਾ, ਉਹਦੇ ਵਿਊਜ਼ ਚੈੱਕ ਕਰਨਾ ਤੁਸੀਂ। ਹੁਣ ਕੀ ਹੈ, ਇੰਝ ਚਲੇ ਜਾਓ ਕਿਤੇ ਮੇਕਿੰਗਸ ਦੀਆਂ ਚੀਜ਼ਾਂ ਬਣਾਉਣੀਆਂ ਸ਼ੁਰੂ ਕਰ ਦਿਓ। ਬਣਾਉਣਾ ਤੇ ਅਗਲੇ ਨੇ ਆ, ਮਕੈਨਿਕ ਨੇ ਆ, ਇੰਨਾ ਕੁਝ ਬਣਦਾ ਸਾਡਾ ਜਿਹਦਾ ਹੱਦ ਹਿਸਾਬ ਕੋਈ ਨਹੀਂ। ਮੇਕਿੰਗ ਵੀਡੀਓਜ਼ ਬਣਾਓ, ਹੋਰ ਕੋਈ ਇੰਟਰਸਟਿੰਗ ਵੀਡੀਓ ਬਣਾਓ ਜਿਹਦੇ 'ਚ ਜਿਹੜਾ ਇੰਟਰਸਟ ਹੋਵੇ। ਘਰਾਂ ਦੇ ਵਿੱਚ ਮਿਸਤਰੀਆਂ ਦੇ ਕੋਲ ਚਲੇ ਜਾਓ, ਮਤਲਬ ਤੁਸੀਂ ਦੁਕਾਨਦਾਰਾਂ ਦੇ ਕੋਲ ਚਲੇ ਜਾਓ, ਕੱਪੜਾ ਜਿੱਥੇ ਬਣਦਾ ਉੱਥੇ ਚਲੇ ਜਾਓ, ਸੋਚੋ ਸਹੀ, ਬਹੁਤ ਕੁਛ ਆ ਭਾਈ ਨਾ, ਸਹੀ ਬਾਤ। ਠੀਕ ਹੈ ਨਾ। ਇਸ ਤਰ੍ਹਾਂ ਤੁਹਾਨੂੰ ਵੀ ਉਹਦਾ ਐਕਸਪੀਰੀਅੰਸ ਹੋਣਾ ਸ਼ੁਰੂ ਹੋ ਜਾਏਗਾ। ਆਈਡੀਆ ਤੋਂ ਬਿਖਰੇ ਪੜੇ। ਹਾਂਜੀ ਆਹੋ, ਤਾਰ ਮੇਰਾ ਦਿਲ ਤੇ ਮੇਰਾ ਦਿਮਾਗ ਕਹਿੰਦਾ ਇੱਥੇ ਵੀ ਇੱਕ ਚੂਹਾ ਹੈ ਹੀ। ਇੱਥੇ ਜ਼ਿਆਦਾ ਚੂਹੇ ਆ। ਅੱਛਾ, ਇੱਥੇ ਚੂਹੇ ਲੱਗਦੇ ਬਹੁਤ ਆ ਆਪਾਂ ਜੀ ਉਹ ਫੜ ਲਓਗੇ ਤੁਸੀਂ? ਸਰ ਮੈਂ ਕਹਿੰਦਾ ਛੱਡ ਗੱਲਾਂ ਦਿਓ, ਮੈਂ ਫੜ ਤੇ ਲਵਾਂ, ਲੇਕਿਨ ਤੁਸੀਂ ਕੋਈ ਕੁਝ ਨਹੀਂ ਕਰਦਾ। ਆਪਣਾ ਖਿਆਲ ਰੱਖੋ ਯਾਰ ਨਾ। ਸਰ ਇੱਕ ਗਿਫਟ ਤੁਹਾਡੇ ਲਈ ਛੋਟਾ ਜਿਹਾ, ਕਿਹੜਾ? ਇਹ ਦੇਖੋ ਮੈਂ ਆਪਣਾ ਖਿਆਲ ਰੱਖੋ, ਕੱਲ ਨੂੰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤਬ ਤੱਕ ਕੇ ਲਈ ਇਜਾਜ਼ਤ। ਇਹ ਤੁਹਾਡੇ ਲਈ ਅੱਲਾਹ ਹਾਫਿਜ਼। ਥੋੜਾ ਓਏ ਨਾ ਯਾਰ, ਨਹੀਂ ਨਾ ਦੇਖੋ ਇਹ